ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ, ਡੈਟ ਦੇ ਵਿੱਚ ਰਿਲੀਫ ਭਾਲ ਰਹੇ ਹੋ, ਅੱਧੇ ਤੋਂ ਵੱਧ ਤੁਹਾਡਾ ਕਰਜ਼ਾ ਮਾਫ ਕਰਵਾਉਣ ਦੇ ਵਿੱਚ ਮਦਦ ਕਰ ਸਕਦੇ ਨੇ। ਕਾਲ 8888889914 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਇਮੀਗ੍ਰੇਸ਼ਨ ਦੇ ਵਿੱਚ ਕੀ ਕੁਛ ਚੱਲ ਰਿਹਾ ਆ, ਉਸ ਲੈਂਡਸਕੇਪ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਹਰ ਸੈਟਰਡੇ ਨੂੰ ਆਪਾਂ ਤੁਹਾਡੇ ਨਾਲ ਜੁੜਦੇ ਹਾਂ ਤਕਰੀਬਨ 9:30 ਤੋਂ ਲੈ ਕੇ ਕਈ 11, 11:30 ਵਜੇ ਤੱਕ, ਜਿੰਨਾ ਵੀ ਵਕਤ ਸਾਨੂੰ ਅਲਾਓ ਕਰਦਾ ਆ ਉਹਨਾਂ ਵੱਧ ਤੋਂ ਵੱਧ ਤੁਹਾਡਾ ਟਾਈਮ ਤੁਹਾਡੇ ਲਈ ਜਿਹੜਾ ਉਹ ਅਟਰਨੀ ਟਿਰਕੇਣਾ ਜੀ ਕੱਢਦੇ ਨੇ। ਕਿਸੇ ਦਿਨ ਕਾਲਸ ਨਹੀਂ ਹੁੰਦੀਆਂ, ਪਰ ਬਹੁਤਾ ਟਾਈਮ ਆਪਾਂ ਕਾਲਸ ਜਿਹੜੀਆਂ ਲੈਂਦੇ ਹਾਂ। ਅੱਜ ਵੀ ਆਪਾਂ ਕਾਲਸ ਜਿਹੜੀਆਂ ਉਹ ਲਵਾਂਗੇ। ਤੇ ਪਹਿਲੋਂ ਆ ਵੀ ਕੁਛ ਕੁ ਗੱਲਾਂ ਜਿਹੜੀਆਂ ਉਹ ਜੋ ਚੱਲ ਰਹੀਆਂ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਜਾਈਏ। ਜੋ ਇਮੀਗ੍ਰੇਸ਼ਨ ਦਾ ਹਾਲਾਤ ਚੱਲ ਰਹੇ ਆ, ਕ੍ਰੈਕਡਾਊਨ ਜੋ ਹੋ ਰਿਹਾ ਆ ਉਸ ਦੇ ਨਾਲ ਸੰਬੰਧ ਦੇ ਵਿੱਚ, ਤੇ ਕੀ ਅੱਗੇ ਜਿਹੜਾ ਇਸ ਦੇ ਵਿੱਚ ਕੋਰਟਸ ਦੇ ਵਿੱਚ ਹੋਰ ਕੀ ਚੱਲ ਰਿਹਾ, ਤੇ ਬਾਕੀ ਤੁਹਾਡੇ ਸਵਾਲਾਂ ਦੇ ਜਵਾਬ ਹੋਣਗੇ। ਸਵਾਲ ਕਰਨ ਦੇ ਲਈ ਫੋਨ ਨੰਬਰ ਰਹੇਗਾ 408-272-5200 4082725200। ਅਟਰਨੀ ਟਿਰਕੇਣਾ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਫੰਡਿੰਗ ਨੂੰ ਲੈ ਕੇ। ਪਿਛਲੇ ਹਫ਼ਤੇ ਹਰ ਵਾਰ ਦੀ ਤਰ੍ਹਾਂ, ਹਰ ਸਾਲ ਦੀ ਤਰ੍ਹਾਂ, ਸਾਲ 'ਚ ਕਿੰਨੀ ਵਾਰੀ ਰਿਪਬਲਿਕਨਸ ਤੇ ਡੈਮੋਕ੍ਰੇਟ ਡਾਂਸ ਕਰਦੇ ਨੇ ਵੀ ਫੰਡਿੰਗ ਕਿਹਨੂੰ ਕਰਨੀ ਆ, ਕਿਵੇਂ ਕਰਨੀ ਆ, ਸਾਡੀ ਆਹ ਗੱਲ ਮੰਨੋ, ਉਹ ਗੱਲ ਮੰਨੋ। ਹੁਣ ਬਾਕੀ ਸਾਰੇ ਮਹਿਕਮਿਆਂ ਦੇ ਲਈ ਫੰਡਿੰਗ ਸਤੰਬਰ ਤੱਕ ਉਹ ਅਪਰੂਵ ਹੋ ਚੁੱਕੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਈਸ ਦੀ ਜਿਹੜੀ ਕ੍ਰੈਕਡਾਊਨ 2 ਅਮਰੀਕਨ ਸਿਟੀਜ਼ਨਸ ਦਾ ਇਹਨਾਂ ਦੀਆਂ ਗੋਲੀਆਂ ਦੇ ਨਾਲ ਮਰ ਜਾਣ ਤੋਂ ਬਾਅਦ 'ਚ ਕਾਫੀ ਵਾਦ ਵਿਵਾਦ ਜਿਹੜਾ ਹੋਇਆ। ਅਜੇ ਆਰਜੀ ਤੌਰ ਦੇ ਉੱਤੇ 10 ਕੁ ਦਿਨ ਦੇ ਲਈ ਇਹਨਾਂ ਦੀ ਫੰਡਿੰਗ ਜਿਹੜੀ ਉਹ ਕੀਤੀ ਗਈ ਆ, ਪਰ ਕਾਫੀ ਜ਼ਿਆਦਾ ਇਸ ਟਾਈਮ ਰੌਲਾ ਰੱਪਾ ਆ। ਇਹਨਾਂ ਨੂੰ ਕਈ ਡਿਮਾਂਡਸ ਡੈਮੋਕ੍ਰੇਟਸ ਕਰ ਰਹੇ ਆ ਵੀ ਆਹ ਚੇਂਜਸ ਲਿਆਓ DHS ਦੇ ਵਿੱਚ, ਆਈਸ ਦੀ ਐਨਫੋਰਸਮੈਂਟ ਦੇ ਵਿੱਚ। ਸੋ ਲੈਪਸ ਹੋ ਸਕਦੀ ਆ DHS ਦੀ ਜਿਹੜੀ ਫੰਡਿੰਗ ਇਮੀਗ੍ਰੇਸ਼ਨ ਫਾਈਟ ਨੂੰ ਜਿਹੜਾ ਉਹ ਲੈ ਕੇ। ਸੋ ਇਸ ਦਾ ਕੀ ਅਸਰ ਹੋਊਗਾ, ਕੀ ਆਪਾਂ ਜਿਹੜਾ ਇਸ ਦੇ ਵਿੱਚ ਦੇਖਾਂਗੇ? ਸੋ ਜਿਹੜੇ ਡੈਮੋਕ੍ਰੇਟ ਸੀਗੇ ਉਹਨਾਂ ਦੀ ਬੇਸਿਕਲੀ ਮੰਗ ਇਹੀ ਸੀਗੀ ਕਿ ਜਦੋਂ ਪ੍ਰਾਪਰਟੀ ਵਗੈਰਾ ਤੇ ਤੁਸੀਂ ਆਣਾ ਤੇ ਤੁਹਾਡੇ ਵਾਰੰਟ ਵਗੈਰਾ ਹੋਣੇ ਚਾਹੀਦੇ ਆ, ਐਕਸੈਸਿਵ ਫੋਰਸ ਵਗੈਰਾ ਯੂਜ਼ ਨਹੀਂ ਕਰਨੀ, ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ, ਬੈਜ ਨੰਬਰ ਵਗੈਰਾ, ਕੈਮਰਾ ਵਗੈਰਾ, ਜਿਹੜੀਆਂ ਬੇਸਿਕ ਤੁਸੀਂ ਕਹਿ ਲਓ ਕਿ ਇੱਕ ਪੁਲਿਸ ਵਾਲੀਆਂ ਪ੍ਰੋਟੈਕਸ਼ਨ ਜਿਹੜੀਆਂ ਸੀਗੀਆਂ। ਉਹ ਕਹਿੰਦੇ ਆ ਕਿ ਇਵਨ ਜਿਹੜੇ US ਸਿਟੀਜ਼ਨ ਉਹਨਾਂ ਨਾਲ ਵੀ ਕਈਆਂ ਨਾਲ ਧੱਕਾ ਹੋ ਜਾਂਦਾ। ਮਤਲਬ ਕਿ ਇੱਕ ਤਰ੍ਹਾਂ ਤੁਹਾਡੇ ਜਿਹੜੇ ਡਿਊ ਪ੍ਰੋਸੈਸ ਰਾਈਟਸ ਆ, ਕਨਸਟੀਟਿਊਸ਼ਨਲ ਪ੍ਰੋਟੈਕਸ਼ਨਸ ਹੈਗੀਆਂ, ਉਹ ਵਾਇਲੇਟ ਹੋ ਜਾਂਦੀਆਂ। ਤੇ ਸੁਪਰੀਮ ਕੋਰਟ ਦਾ ਓਬਵੀਅਸਲੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਉਹ ਚੀਜ਼ ਨੂੰ ਮੰਨ ਨਹੀਂ ਰਹੇ ਉਸ ਚੀਜ਼ ਤੇ ਉਹ ਕਹਿੰਦੇ ਜੋ ਵੀ ਹੋ ਰਿਹਾ ਸਹੀ ਹੋ ਰਿਹਾ। ਸੋ ਦੋਨੋਂ ਪਾਰਟੀਆਂ 'ਚ ਜਿਹੜਾ ਕਾਫੀ ਮੇਜਰ ਇੱਕ ਜਿਹੜਾ ਸਪਲਿਟ, ਹੁਣ ਜਿਹੜਾ ਸਪਲਿਟ ਉਹ ਵਿੱਚ ਉਹਦਾ ਕੋਰ ਰੀਜ਼ਨ ਤਾਂ ਇਹੀ ਹੈਗਾ ਕਿ ਜਿਹੜੇ ਜੇ ਇਮੀਗ੍ਰੈਂਟ ਜ਼ਿਆਦਾ ਡਿਪੋਰਟ ਹੁੰਦੇ ਆ ਰਿਪਬਲਿਕਨ ਦੀਆਂ ਉਨੀਆਂ ਜਿਹੜੀਆਂ ਸੀਗੀਆਂ ਐਂਟੀ ਵੋਟਾਂ ਜਿਹੜੀਆਂ ਬਚਦੀਆਂ, ਕਿਉਂਕਿ ਜ਼ਿਆਦਾਤਰ ਜਿਹੜੇ ਸਟੇਟ ਸੀਗੇ ਕਿ ਇਮੀਗ੍ਰੇਸ਼ਨ ਜਿਹੜੀ ਹੈਗੀ ਡੈਮੋਕ੍ਰੇਟਸ ਨੂੰ ਫੇਵਰ ਕਰਦੀ ਆ। ਤੇ ਉਹ ਜਿਹੜਾ ਤੁਸੀਂ ਕਹ ਲਓ ਕਿ ਇੱਕ ਤਰ੍ਹਾਂ ਉਹਨਾਂ ਨੇ ਸ਼ਾਇਦ ਚਾਹੁੰਦੇ ਹੀ ਆ ਕਿ ਅੰਦਰੋਂ ਕੋਈ ਬੰਦੇ ਸਾਰੇ ਜਿਹੜੇ ਇਹ ਡਿਪੋਰਟ ਹੋਣ। ਤੇ ਇਸ ਚੀਜ਼ ਦਾ ਜਿਹੜਾ ਸਟੈਂਡ ਸਟਿਲ ਜਿਹੜਾ ਹੈਗਾ ਹੁਣ ਬਜਟ ਤੇ ਗੱਲ ਜਿਹੜੀ ਆਈ ਹੋਈ ਆ, ਐਂਡ ਆਫ ਦਾ ਡੇ ਤਾਂ ਜਿਹੜਾ ਸਭ ਤੋਂ ਇੰਪੋਰਟੈਂਟ ਟੂਲ ਹੀ ਇਹੀ ਜਿਹੜਾ ਹੁੰਦਾ ਕਿ ਫੰਡਿੰਗ ਹੀ ਨਹੀਂ ਜੇ ਹੋਊਗੀ ਤਾਂ ਪੈਸੇ ਨਹੀਂ ਹੋਊਗੇ ਤਾਂ ਕਿੱਦਾਂ ਜਿਹੜਾ ਅੱਗੋਂ ਏਜੰਟ ਵੀ ਜਿਹੜੇ ਕੰਮ ਕਰੂਗੇ। ਜਿਹੜੇ ਏਜੰਟ ਉਦਾਂ ਉਹਨਾਂ ਦੇ ਫਰਲੋ ਮੇਰੇ ਖਿਆਲ ਨਹੀਂ ਹੁੰਦੇ, ਇਹ ਬਿਨਾਂ ਪੇ ਦੇ ਆਪਣਾ ਕੰਮ ਕਰ ਸਕਦੇ ਆ। ਪਰ ਇਹ ਜਿਹੜੀ ਜਨਤਾ ਇਹ ਲੱਗਦੀ ਨਹੀਂ ਕਿ ਬਿਨਾਂ ਪੇ ਦੇ ਕੰਮ ਕਰਨ ਵਾਲੀ ਹੈਗੀ ਹੈ, ਤਾਂ ਮਤਲਬ ਕਿ ਜਿਹੜਾ ਬੋਨਸ ਆਪਣੇ ਉਹੀ ਚੀਜ਼ ਲਾਲਚ ਨੂੰ ਆਏ ਸੀ ਬਹੁਤੇ, ਤਾਂ ਲਾਲਚ ਨੂੰ ਆਏ ਸੀ। ਇਹ ਕਿਹੜਾ ਕਿਤੇ ਦੇਸ਼ ਭਗਤ ਅਸਲੀ ਤੇ ਹੈਗੇ ਆ, ਤਾਂ ਮਤਲਬ ਜਿੱਦਾਂ ਮਰਜ਼ੀ ਕਹੀ ਜੋ, ਸਾਨੂੰ ਪਤਾ ਜਿਹੜੇ US ਸਿਟੀਜ਼ਨ ਦੇ ਨਾਲ ਹੀ ਜਿਹੜੇ ਧੱਕਾ ਕਰੀ ਜਾਂਦੇ ਉਹਨਾਂ ਤੇ ਗੋਲੀਆਂ ਚਲਾਤੀਆਂ, ਉਹਨਾਂ ਦੀ ਮੈਂ ਕਿਹਾ ਕਾਹਦੀ ਦੇਸ਼ ਭਗਤੀ ਆ। ਤੇ ਉਹ ਵਿੱਚ ਸੋ ਇਸ ਮਾਮਲੇ ਦੇ ਵਿੱਚ ਤਾਂ ਮਤਲਬ ਡੈਮੋਕ੍ਰੇਟਸ ਜਿਹੜੇ ਹੈਗੇ ਮੇਰੇ ਹਿਸਾਬ ਨਾਲ ਬੜੀਆਂ ਫੇਅਰ ਮੰਗਾਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਕਿ ਆਪਣੇ ਆਪ ਨੂੰ ਤੁਸੀਂ ਆਇਡੈਂਟੀਫਾਈ ਕਰਨਾ। ਕੱਲ ਨੂੰ ਤੁਹਾਡੇ ਘਰੇ ਕੋਈ ਆ ਜਾਵੇ ਬਿਨਾਂ ਵਾਰੰਟ ਦੇ, ਤੁਹਾਨੂੰ ਕਿੱਦਾਂ ਪਤਾ ਕਿ ਇਹ ਲਾਅ ਦੇ ਤਹਿਤ ਕੰਮ ਕਰ ਰਿਹਾ ਕਿ ਇਹ ਉਦਾਂ ਹੀ 4 ਜਾਣੇ ਰਲ ਕੇ ਜਿਹੜਾ ਖਰੂ ਪਾ ਰਹੇ ਆ। ਸੋ ਚੀਜ਼ਾਂ ਦੀ ਜਿਹੜੀ ਸੀਗੀ ਇਹਨਾਂ ਦੀ ਫਾਈਟ ਜਿਹੜੀ ਚੱਲਦੀ ਆ, ਪਹਿਲਾਂ ਇਮੀਗ੍ਰੈਂਟ ਦੇ ਹੈਲਥ ਕੇਅਰ ਕਰਕੇ ਸੀਗੀ, ਲੌਂਗੈਸਟ ਜਿਹੜਾ ਸ਼ਟਡਾਊਨ ਚੱਲਿਆ ਸੀਗਾ, ਤੇ ਹੁਣ ਫੇਰ ਜਿਹੜੀਆਂ ਇਹੀ ਚੀਜ਼ਾਂ ਹੈਗੀਆਂ।
ਤੇ ਜਿਹੜੀ ਦੂਜੀ ਪਾਰਟੀ ਹੈ ਰਿਪਬਲਿਕਨ ਪਾਰਟੀ, ਉਹਨਾਂ ਨੇ ਆਪਣਾ ਰੌਲਾ ਪਾਉਣਾ ਕਿ ਨਹੀਂ ਇਹ ਰੋਕਣਾ ਚਾਹੁੰਦੇ ਆ, ਸਾਡੇ ਆਪਰੇਸ਼ਨਸ ਵਿੱਚ ਇੰਟਰਫੀਅਰ ਕਰਦੇ ਆ ਏਦਾਂ ਤਾਂ। ਪਰ ਇਹ ਜਿਹੜਾ ਹਿਸਟੋਰੀਕਲੀ ਹਰੇਕ ਸਾਲ ਇਹ ਬਜਟ ਵਾਲਾ ਜਿਹੜਾ ਸੀਗਾ ਇਹਨਾਂ ਦਾ ਰੌਲਾ ਰਹਿੰਦਾ, ਉਹਨੂੰ ਕਰਕੇ ਫਿਰ ਜਿਹੜੇ ਕੰਪਰੋਮਾਈਜ਼ ਉੱਥੇ ਹੀ ਜਿਹੜੇ ਹੁੰਦੇ ਆ। ਸੋ ਉਹ ਇੱਕ ਤੁਸੀਂ ਕਹ ਲਓ ਕਿ ਇੱਕ ਇੰਪੋਰਟੈਂਟ ਟੂਲ ਜਿਹੜਾ ਹੈਗਾ ਇਹਨਾਂ ਸਰਕਾਰਾਂ ਕੋ ਕਿ ਆਪਸ 'ਚ ਨੈਗੋਸੀਏਸ਼ਨ ਵਗੈਰਾ ਕਰ ਸਕਦੇ ਆ। ਤੇ ਪਹਿਲਾਂ ਰੌਲਾ ਜਦੋਂ ਪਾਉਂਦੇ ਆ, ਫਿਰ ਜਦੋਂ ਸਰਕਾਰ ਜ਼ਿਆਦਾ ਦੇਰ ਜਦੋਂ ਬੰਦ ਹੋ ਜਾਂਦੀ ਆ, ਉੱਥੇ ਤੱਕ ਗੱਲ ਜਦੋਂ ਪਹੁੰਚ ਜਾਂਦੀ ਆ, ਤੇ ਫਿਰ ਦੋਨੋਂ ਪਾਰਟੀਆਂ ਕਿਤੇ ਨਾ ਕਿਤੇ ਵਿਚਲੀ ਜਿਹੜੀ ਅਗਰੀਏਬਲ ਗਰਾਊਂਡ ਹੁੰਦੀ ਆ ਉਹਨੂੰ ਇਹ ਚੂਜ਼ ਕਰਦੇ ਆ। ਸੋ ਹੋਪਫੁਲੀ ਜਿਹੜਾ ਸੀਗਾ ਥੋੜੀ ਜਿਹੀ ਪ੍ਰੋਟੈਕਸ਼ਨ ਜਿਹੜੀਆਂ ਸੀਗੀਆਂ, ਕਿੱਦਾਂ ਲੋਕਾਂ ਨੂੰ ਇਹ ਫੜਦੇ ਆ, ਉਹਨਾਂ ਦੀ ਆਫਿਸਰਸ ਨੇ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਨਹੀਂ ਕਰਨਾ, ਵਾਰੰਟ ਵਗੈਰਾ, ਉਹ ਚੀਜ਼ਾਂ ਜਿਹੜੀਆਂ ਸੀਗੀਆਂ ਹੋਪਫੁਲੀ ਜਿਹੜੇ ਸੀਗੇ ਪਾਰਟੀਆਂ ਦਾ ਸਮਝੌਤਾ ਹੋਵੇ ਤੇ ਜਿਹੜਾ ਲੋਕੀ ਹੈਗੇ ਸਪੈਸ਼ਲੀ ਯੂਐਸ ਸਿਟੀਜ਼ਨ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਫਾਇਦੇ ਦੀ ਗੱਲ ਹੈਗੀ ਉਹ ਇਹ ਕਰਨ। ਜੀ ਅੱਛਾ, ਜੇ ਅਟਾਰਨੀ ਜਨਰਲ ਕਹਿਣਾ ਜੀ, ਜਿੱਦਾਂ ਤੁਸੀਂ ਕਿਹਾ ਵੀ ਚਲੋ ਇਹ ਫਰਲੋ ਤਾਂ ਨਹੀਂ ਹੁੰਦੇ, ਕੰਮ ਇਹ ਆਪਣਾ ਕਰਦੇ ਰਹਿਣਗੇ, ਪਰ ਜੇ ਫੰਡਿੰਗ ਇਹਨਾਂ ਦੀ ਘੱਟ ਜਾਊਗੀ ਜਾਂ ਇਸ ਦੇ ਵਿੱਚ ਚੇਂਜਿਸ ਆਊਗਾ, ਸੋ ਕੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਅਸਰ ਪਊਗਾ? ਹੁਣ ਵੈਸੇ ਆਪਾਂ ਦੇਖ ਰਹੇ ਹਾਂ ਥੋੜਾ ਜਿਹਾ ਵੀ ਪਹਿਲਾਂ ਵਾਂਗੂ ਜਿੱਦਾਂ ਗਰਮੀ ਸੀਗੀ ਓਨੀ ਜਿਹੜੀ ਉਹ ਨਹੀਂ ਆ। ਮੈਨੂੰ ਲੱਗਦਾ ਕੱਲ ਪਰਸੋਂ ਹੀ ਟਰੰਪ ਹੋਣਾ ਨੇ ਫਿਰ ਇਦਾਂ ਦਾ ਇੱਕ ਬਿਆਨ ਦਿੱਤਾ ਆ ਵੀ ਹੁਣ ਅਸੀਂ ਜਿਹੜਾ ਸਿਰਫ ਜਿਹੜੇ ਕ੍ਰਿਮੀਨਲਸ ਆ ਉਹਨਾਂ ਦੇ ਦੁਆਲੇ ਹੀ ਜਿਹੜਾ ਉਹ ਹੋਣਾ ਹੈ। ਬਿਆਨ ਤਾਂ ਭਾਜੀ ਪਹਿਲਾਂ ਵੀ ਇਹੀ ਸੀਗਾ ਕਿ ਕ੍ਰਿਮੀਨਲ ਦੇ ਦੁਆਲੇ ਹੋਣਾ, ਪਰ ਕ੍ਰਿਮੀਨਲ ਫਿਰ ਡੰਗ ਵੀ ਮਾਰਦੇ ਹੋਣੇ ਅੱਗੋਂ ਦੇ, ਉਹਨਾਂ ਨੂੰ ਫੜਨਾ ਔਖਾ। ਜਿਹੜਾ ਆਮ ਇਨਸਾਨਾਂ ਨੂੰ ਤੰਗ ਕਰਨਾ ਸੌਖਾ ਥੋੜਾ, ਅਪਾਰਟਮੈਂਟਾਂ ਦੇ ਬਾਹਰ ਫੜ ਲੈਂਦੇ, ਕਦੀ ਕਿਤੋਂ ਕਰ ਲੈਂਦੇ। ਤੇ ਕਾਫੀ ਜਿਹੜਾ ਸੀਗਾ ਤੁਸੀਂ ਦੇਖਿਆ ਹੋਣਾ ਕਿ ਏਅਰਪੋਰਟ ਤੇ ਗੱਲਾਂ ਜਿੱਦਾਂ ਹੁਣ ਕਈ ਵਾਰੀ ਸੁਣੀ ਦੀਆਂ ਲੋਕਾਂ ਤੋਂ, ਤੇ ਏਅਰਪੋਰਟ ਤੋਂ ਰਾਈਡ ਲਈ ਕਹਿੰਦਾ ਊਬਰ ਡਰਾਈਵਰ ਸੀਗਾ, ਤੇ ਜਿਹੜਾ ਐਡਰੈਸ ਸੀਗਾ ਵੀ ਡਿਟੈਂਸ਼ਨ ਫੈਸਿਲਿਟੀ ਦਾ, ਉਹਨੂੰ ਜਾ ਕੇ ਕਹਿੰਦਾ ਆਪਣਾ ਸਾਈਡ ਤੇ ਕਹਿੰਦਾ ਕਰ ਲੈ ਖੜੀ, ਤੇ ਉੱਥੇ ਡਿਟੇਨ ਕਰ ਲਿਆ। ਕਾਫੀ ਲਿਆਂਦੇ ਬੰਦੇ ਨੂੰ ਫੜ ਲਿਆ, ਜਿਹੜਾ ਆਪਣਾ ਫੜਨ ਤੋਂ ਬਾਅਦ ਕਹਿੰਦਾ ਆਲਾ ਫੜ, ਕਹਿੰਦਾ ਹੁਣ ਪੀ ਲਾ, ਕਹਿੰਦਾ ਕਾਫੀ, ਜਿਹੜਾ ਡਿਟੇਨ ਕਰ ਲਿਆ। ਅਪਾਰਟਮੈਂਟਾਂ ਦੇ ਬਾਹਰੋਂ ਦੀ ਜਿਹੜਾ ਸੀਗਾ ਕਿਸੇ ਨੂੰ ਫੜਨ ਗਏ, ਕਿਸੇ ਹੋਰ ਨੂੰ ਚੱਕ ਲਿਆ, ਗਏ ਕਿਸੇ ਲਿਟਰਲੀ ਕਿਸੇ ਹੋਰ ਨੂੰ ਫੜਨ, ਬਾਹਰ ਉਡੀਕਦੇ ਸੀਗੇ, ਤੇ ਦੂਜਿਆਂ ਨੂੰ ਫੋਟੋ ਦਿਖਾਵੇਗਾ ਆਹ ਦੇਖ ਇਹਨੂੰ ਬੰਦੇ ਨੂੰ ਜਾਣਦਾ ਕਿ ਨਹੀਂ ਜਾਣਦਾ, ਤੇ ਨਹੀਂ ਸੀਗਾ ਤੇ ਕਹਿੰਦਾ ਤੇਰੇ ਪੇਪਰ ਕਿੱਥੇ ਆ ਜਾਂ ਏਦਾਂ, ਉਹਨੂੰ ਫੜ ਲਿਆ। ਸੋ ਏਦਾਂ ਦੇ ਕੰਮ ਜਿਹੜੇ ਸੀਗੇ ਤੁਸੀਂ ਕਹ ਲਓ ਕਮਿਸ਼ਨ ਜਾਂ ਬੋਨਸ ਜਿਹੜਾ ਆਪਣਾ ਵਧਾਉਣ ਲਈ ਜਿਹੜਾ ਹੱਥ ਲੱਗਦਾ ਉਹਨੂੰ ਫੜ ਲਿਆ। ਤੇ ਈਵਨ ਜਿਹੜਾ ਵੀਡੀਓ ਵਗੈਰਾ ਸੋਸ਼ਲ ਮੀਡੀਆ ਤੇ ਤੁਹਾਨੂੰ ਦੇਖੀ ਜਾਣੀ ਹੈ ਕਿ ਜਿਹੜੇ ਈਵਨ ਯੂਐਸ ਸਿਟੀਜ਼ਨ ਜਿਹੜੇ ਹੈਗੇ ਉਹਨਾਂ ਨਾਲ ਵੀ ਖਿੱਚ ਧੂ ਉਹਨਾਂ ਨੇ ਕੀਤੀ ਹੈ ਕਾਫੀ ਜਾਣਿਆਂ ਨੇ, ਸਪੈਸ਼ਲੀ ਜਿਹੜੇ ਬਰਾਊਨ ਲੋਕੀ ਉਹਨਾਂ ਨੇ ਕਾਫੀ ਉਹਨਾਂ ਨੇ ਖਿੱਚ ਧੂ ਜਿਹੜੀ ਕੀਤੀ ਹੈ। ਕਾਫੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆਲਰੇਡੀ ਜਿਹੜੀਆਂ ਹੈਗੀਆਂ, ਉਹ ਕਹਿੰਦਾ ਕਿ ਮੈਂ ਕਿਉਂ ਪੇਪਰ ਦਿਖਾਵਾਂ, ਤੁਹਾਨੂੰ ਕਹਿੰਦਾ ਤੁਹਾਨੂੰ ਦਿਖਾਣੇ ਪੈਣੇ ਆ। ਜਿਹੜਾ ਹੁਣ ਸੁਪਰੀਮ ਕੋਰਟ ਵਾਲਾ ਡਿਸੀਜਨ ਵੀ ਇਹ ਬੇਸਿਕਲੀ ਇਸੇ ਲਾਈਨ ਦੇ ਵਿੱਚ ਹੈਗਾ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਸੀਗਾ ਇੱਕ ਜੱਜ ਨੇ ਕਹਿ ਦਿੱਤਾ ਸੀਗਾ ਕਿ ਜੇ ਬੰਦਾ ਐਕਸੈਂਟ ਦੇ ਵਿੱਚ ਬੋਲਦਾ ਪਿਆ, ਸਸਪੈਕਟ ਪਲੇਸਿਸ ਦੇ ਕੋਲ ਹੈਗਾ, ਕਾਰ ਵਾਸ਼ ਦੇ ਕੋਲ, ਫਾਰਮ ਦੇ ਕੋਲ, ਹੋਮ ਡਿਪੋ ਦੇ ਕੋਲ, ਤੇ ਉਹਦੇ ਵਿੱਚ ਆਈਸ ਦਾ ਰੀਜ਼ਨੇਬਲ ਹੈਗਾ ਕਿ ਉੱਤੇ ਸ਼ੱਕ ਕਰੇ, ਤੇ ਜਿਹੜਾ ਬਰਡਨ ਥੋੜਾ ਜਿਹਾ ਹੈਗਾ ਉਹ ਕਹਿੰਦੇ ਸਿਟੀਜ਼ਨ ਤੇ ਘੱਟ ਆ। ਪਰ ਸੁਪਰੀਮ ਕੋਰਟ ਨੇ ਜਿਹੜਾ ਤੁਸੀਂ ਕਹ ਲਓ ਇੱਕ ਤਰ੍ਹਾਂ ਗ੍ਰੀਨ ਸਿਗਨਲ ਜਿਹੜਾ ਦਿੱਤਾ ਸੀਗਾ। ਹੈਰਾਨੀ ਦੀ ਗੱਲ ਇਹੀ ਸੀ ਕਿਦਾਂ ਸਾਰਾ ਸਿਸਟਮ ਜਿਹੜਾ ਸੀਗਾ ਇੱਕ ਪਾਸੇ ਨੂੰ ਲਾਈਨ ਅਪ ਜਿੱਦਾਂ ਹੋ ਗਿਆ, ਰਾਜਾ ਜਿੱਤਿਆ ਤੇ ਸਾਰੇ ਜਾਣੇ ਉਹਦੇ ਨਾਲ ਐਗਰੀ ਕਰ ਗਏ, ਤੇ ਜਿਹੜੇ ਨਹੀਂ ਐਗਰੀ ਕਰਦੇ ਸੀਗੇ ਉਹ ਬਾਹਰ ਕੱਢਤੇ, ਕਈ ਵਾਰੀ ਚੁੱਪ ਵੀ ਕਰਾ ਦਿੱਤੇ ਗਏ ਆ। ਤੇ ਹੁਣ ਜਿਹੜਾ ਇਹ ਸੀਗਾ ਕਿ ਕਈ ਜੱਜ ਜਿਹੜੇ ਸਟੈਂਡ ਲੈ ਰਹੇ ਆ, ਜਿੱਦਾਂ ਹੁਣ ਹੇਬੀਅਸ ਵਗੈਰਾ, ਟੀਆਰਓ ਵਗੈਰਾ, ਇਹਦਾ ਤੁਸੀਂ ਸੁਣਦੇ ਹੀ ਆ ਕਿ ਕਈ ਜੱਜ ਸਟੈਂਡ ਲੈਂਦੇ। ਇਹਦੇ ਵਿੱਚ ਵੀ ਦੱਸਦੇ ਜਾਈਏ ਕਿ ਇਹ ਵੀ ਚੀਜ਼ ਜਿਹੜੀ ਸ਼ਾਰਟ ਲਿਵਡ ਹੈ, ਇਹਦੇ ਵਿੱਚ ਵੀ ਚੈਲੰਜ ਜਿਹੜੇ ਹੁਣ ਆਉਣ ਲੱਗ ਪਏ 9th ਸਰਕਟ ਦੇ ਵਿੱਚ, 5th ਸਰਕਟ ਦੇ ਵਿੱਚ। ਉਹ ਬੇਸਿਕਲੀ ਕੀ ਕਹਿੰਦੇ ਆ ਕਿ ਨਹੀਂ, ਜੱਜਾਂ ਨੂੰ ਕਹਿੰਦੇ ਆ ਕਿ ਤੁਸੀਂ ਸਾਡੀ ਅਪੀਲ ਚੱਲਦੀ ਹੈ ਉੱਤੇ, ਤੇ ਹੁਣ ਇਹ ਜਿਹੜੀਆਂ ਹੇਬੀਅਸ ਵਗੈਰਾ ਨੂੰ ਗ੍ਰਾਂਟ ਕਰਨੀਆਂ ਬੰਦ ਕਰੋ। ਸੋ ਜਿਹੜੀ ਚੀਜ਼ ਹੁੰਦੀ ਹੈ ਖੁੱਲ ਵੀ ਜਿਹੜੀ ਆਉਂਦੀ ਹੈ, ਜਿਹੜੀ ਜਿੱਤ ਵੀ ਜਿਹੜੀ ਸ਼ਾਰਟ ਲਿਵਡ, ਇਹਦੇ ਵਿੱਚ ਵੀ ਜਿਹੜਾ ਏਦਾਂ ਨਹੀਂ ਹੈ ਕਿ ਫੋਰਐਵਰ 3 ਸਾਲ ਜਿਹੜੇ ਬੰਦੇ ਬਾਹਰ ਹੀ ਨਿਕਲੀ ਜਾਣੇ। ਤੇ ਇਹਨੂੰ ਜਿਹੜਾ ਸਿਸਟਮ ਨੂੰ ਸੀਗਾ ਤੁਹਾਨੂੰ ਦੇਖਣਾ ਪੈਣਾ ਕਿ ਸਿਚੁਏਸ਼ਨ ਬੜੀ ਛੇਤੀ ਜਿਹੜੀ ਚੇਂਜ ਜਿਹੜੀ ਹੋ ਜਾਂਦੀ ਹੈ। ਠੀਕ ਆ। ਕੱਲ ਪਰਸੋਂ ਦੀ ਖਬਰ ਹੈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਡਿਪਾਰਟਮੈਂਟ ਆਫ ਜਸਟਿਸ ਕਹਿ ਰਿਹਾ ਸੀਗਾ ਵੀ ਹੇਬੀਅਸ ਦੀਆਂ ਪਟੀਸ਼ਨਸ ਬਹੁਤ ਜ਼ਿਆਦਾ ਵਧੀਆਂ, ਸਾਡਾ ਵਰਕਲੋਡ ਸੁਨਾਮੀ ਆ ਗਈ ਆ, ਕਹਿੰਦੇ ਵੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਉਹ ਇੱਦਾਂ ਦੇ ਜਿਹੜੇ ਕੇਸਿਸ ਨੂੰ ਲੈ ਕੇ ਤੇ ਵਰਕਲੋਡ ਸਾਡੇ ਤੇ ਬਹੁਤ ਜ਼ਿਆਦਾ ਵੱਧ ਗਿਆ ਆ। ਓਬਵੀਅਸਲੀ ਜਿਹੜੀ ਗੱਲ ਆ, ਹੁਣ ਜਿਹਨੂੰ ਤੁਸੀਂ ਅੰਦਰ ਕੀਤਾ ਹੈ ਉਹਨੇ ਹੱਥ ਪੱਲਾ ਮਾਰਨਾ ਹੈ, ਜਿਹੜਾ ਵੀ ਡਿਊ ਪ੍ਰੋਸੈਸ ਦੇ ਤਹਿਤ ਉਹਨੂੰ ਮੌਕਾ ਜਿਹੜਾ ਉਹ ਮਿਲਦਾ ਹੈਗਾ ਆ। ਹਾਂਜੀ ਜੀ। ਮਿਨੇਸੋਟਾ ਦੀ ਐਨਫੋਰਸਮੈਂਟ ਦੇ ਵਿੱਚ ਲੀਡਰਸ਼ਿਪ ਚੇਂਜ, ਟੈਨਸ਼ਨਸ, ਇਹ ਸਾਰਾ ਕੁਝ ਦੇਖਿਆ। ਟੌਮ ਹੋਮਨ ਹੁਣਾਂ ਨੂੰ ਹੁਣ ਉੱਥੇ ਘੱਲਿਆ ਗਿਆ ਆ। ਜਿਹੜੀ ਕ੍ਰਿਸਟੀ ਨੋਇਮ ਤੇ ਬਵੀਨੋ ਆ, ਉਹਨਾਂ ਨੂੰ ਉੱਥੋਂ 2 ਜਣਿਆਂ ਦੇ ਇਹ ਮਰਨ ਤੋਂ ਬਾਅਦ ਦੇ ਵਿੱਚ ਬਾਹਰ ਘੱਲ ਦਿੱਤਾ ਗਿਆ ਆ।
ਸੋ ਕਿਵੇਂ ਆਪਾਂ ਦੇਖ ਰਹੇ ਹਾਂ ਮਿਨੇਸੋਟਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਆ, ਕੋਈ ਅਸਰ ਪਿਆ ਹੈ ਉੱਦਾਂ ਉਸ ਦੇ ਉੱਤੇ ਪਹਿਲਾਂ ਨਾਲੋਂ ਥੋੜੀ ਘਟੀ ਲੱਗਦੀ ਆ ਜਾਂ ਕਿੱਦਾਂ ਚੱਲ ਰਿਹਾ? ਨਹੀਂ, ਇਹ ਤਾਂ ਦੇਖੋ ਜੀ, ਜਿਹੜੇ ਹਿਸਾਬ ਨਾਲ ਸੀਗਾ ਉਹਨਾਂ ਨੇ ਤਾਂ ਮਤਲਬ ਜਿੱਦਾਂ ਇੱਕ ਵਾਰ ਜ਼ੋਨ ਹੀ ਬਣਾਤੀ ਸੀਗੀ ਉੱਥੇ। ਤੇ ਇਹ ਚੀਜ਼ ਨੂੰ ਧਿਆਨ ਨਾਲ ਸਾਰੇ ਜਾਣੇ ਸਮਝੋ ਇੱਕ ਵਾਰੀ। ਸੋ ਹੁਣ ਸਾਡੇ ਵੀ ਜੇ ਇੰਡੀਆ 'ਚ ਵੀ ਰਿਫਿਊਜੀ ਆਉਂਦੇ ਨਾ, ਮੈਨੂੰ ਨਹੀਂ ਲੱਗਦਾ ਕਿਸੇ ਨੇ ਸਟੈਂਡ ਉਦਾਂ ਦਾ ਲੈਣਾ। ਠੀਕ ਹੈ, ਕੋਈ ਏਦਾਂ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਪੰਜਾਬੀ ਭਾਰੀ ਗਿਣਤੀ 'ਚ ਇਕੱਠੇ ਹੋ ਜਾਣੇ ਕਿ ਆਪਾਂ ਬੰਗਲਾਦੇਸ਼ੀਆਂ ਦੀ ਹੈਲਪ ਕਰੀਏ। ਏਦਾਂ ਨਹੀਂ ਹੋਣਾ ਕਦੇ ਵੀ, ਤੁਹਾਨੂੰ ਪਤਾ ਸਾਰਿਆਂ ਨੂੰ ਏਦਾਂ ਨਹੀਂ ਹੋਣਾ ਕਦੇ ਵੀ। ਸੋ ਮਿਨੀਸੋਟਾ 'ਚ ਜਿਹੜੇ ਹਿਸਾਬ ਨਾਲ ਇਹ ਗਏ ਸੀ, ਸੋ ਉਹਨੂੰ ਇਮੈਜਿਨ ਕਰੋ ਤੁਸੀਂ ਕਿ ਕਿੰਨੀ ਜ਼ਿਆਦਾ ਫੋਰਸ ਲੈ ਕੇ ਜਿਹੜੀ ਗਏ ਸੀਗੇ। ਵੈਦਰ ਉੱਥੇ ਦੇਖੋ ਤੁਸੀਂ ਕਿੱਦਾਂ ਦਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ, ਕ੍ਰੇਜ਼ੀ, ਜਿੱਦਾਂ ਮਤਲਬ ਕੋਲਡ ਕੰਡੀਸ਼ਨਸ ਜਿਹੜੀਆਂ ਸੀਗੀਆਂ। ਇਹ ਸਾਰੇ ਲੋਕੀ ਸੜਕਾਂ ਤੇ ਉਤਰੇ ਆਏ। ਠੀਕ ਆ, ਅਮਰੀਕੀ ਜਿਹੜੇ ਲੋਕੀ ਸੀਗੇ ਇਹਨਾਂ ਨੇ ਅਪੋਜ਼ ਕੀਤਾ ਉਹਨਾਂ ਨੂੰ, ਤੇ ਟੀਅਰ ਗੈਸ ਵੀ ਸੀਗੇ, ਕਈ ਕੁਛ ਜਿਹੜਾ ਚੱਲਿਆ ਪਰ ਹਟੇ ਨਹੀਂ, ਬਹਿਸ ਕਰਦੇ ਰਹੇ। 2 ਜਣੇ ਨੇ ਤੁਸੀਂ ਦੇਖ ਲਓ ਕਿ ਗੋਲੀਆਂ ਵੀ ਖਾਧੀਆਂ। ਤੇ ਇਹ ਚੀਜ਼ਾਂ ਜਿਹੜੀਆਂ ਹੋਰ ਚੱਲਦੀਆਂ ਰਹਿਣੀਆਂ ਸੀ। ਐਂਡ ਆਫ ਦਾ ਡੇ ਸਰਕਾਰ ਦਾ ਜਿਹੜਾ ਸੀਗਾ ਇੱਕ ਜਿਹੜੀ ਫੋਰਸ ਨਾਲ ਉਹ ਆਈ ਸੀ, ਜੇ ਤਾਂ ਹੁਣ ਇਹ ਲੋਕੀ ਡਰ ਜਾਂਦੇ ਕਿ ਕੁਛ ਕਰਨਾ ਨਹੀਂ ਆਪਾਂ, ਉਹਨਾਂ ਦਾ ਤਾਂ ਪੂਰਾ ਪਲਾਨ ਸੀਗਾ ਕਿ ਹਰੇਕ ਬਿਜ਼ਨਸ, ਹਰੇਕ ਚੀਜ਼ 'ਚ ਛਾਪੇ ਮਾਰਨੇ ਆ, ਹਰੇਕ ਬੰਦੇ ਨੂੰ ਜਿਹੜਾ ਤੰਗ ਕਰਨਾ। ਸੋ ਇੱਕ ਜਿਹੜਾ ਤੁਸੀਂ ਕਹਿ ਲਓ, ਤੇ ਦੂਜੀ ਵਾਰੀ ਸੀਗਾ ਮਿਨੀਐਪਲਿਸ ਦੇ ਵਿੱਚ। ਸੋ ਪਹਿਲਾਂ ਇਹਨਾਂ ਨੇ ਇੱਕ ਆਪਰੇਸ਼ਨ ਕੀਤਾ ਸੀਗਾ ਟਵਿਨ ਸਿਟੀਜ਼, ਫਿਰ ਰੋਕਤਾ ਸੀਗਾ, ਫਿਰ ਇਹ ਲੁਈਜ਼ੀਆਨਾ ਇੱਧਰ ਵੱਲ ਚੱਲ ਗਏ, ਫਿਰ ਦੁਬਾਰਾ ਵਾਪਸ ਮਿਨੀਐਪਲਿਸ ਜਿਹੜੇ ਆਏ। ਉਹਨਾਂ ਨੂੰ ਤੁਸੀਂ ਦੇਖੋ ਕਿ ਉਹਨਾਂ ਦੇ ਗਵਰਨਰ, ਮੇਅਰ, ਹਰੇਕ ਚੀਜ਼ ਨੂੰ ਜਿਹੜਾ ਟਾਰਗੇਟ ਕੀਤਾ, ਜਿਹੜੇ ਸ਼ਹਿਰ ਸੀਗੇ ਆ ਮੁਸਲਿਮ ਸਿਟੀ ਬਣ ਗਏ, ਏਦਾਂ ਹੋ ਗਿਆ, ਓਦਾਂ ਹੋ ਗਿਆ। ਇੱਕ ਜਿਹੜਾ ਤੁਸੀਂ ਕਹਿ ਲਓ ਕੋਈ ਸਕੇਅਰ ਟੈਕਟਿਕ, ਜਿਹੜਾ ਫੀਅਰ ਮੌਂਗਰਿੰਗ ਜਿਹੜਾ ਹੁੰਦਾ, ਉਹਦਾ ਜਿਹੜਾ ਟੂਲ ਜਿਹੜਾ ਕਾਫੀ ਵਰਤਿਆ ਜਾ ਰਿਹਾ। ਪਰ ਇਹ ਲੋਕੀ ਜਦੋਂ ਖੜੇ ਹੋਏ, ਠੀਕ ਹੈ, ਆਮ ਜਿਹੜੇ ਲੋਕੀ ਜੀ, ਅਮਰੀਕਨ ਲੋਕੀ ਜਿਹੜੇ ਸੜਕਾਂ ਤੇ ਉਤਰੇ, ਇਹਨਾਂ ਨੇ ਜਿਹੜੀ ਤੁਸੀਂ ਕਹਿ ਲਓ ਕਿ ਇੱਕ ਅਪੋਜ਼ ਜਿਹੜਾ ਕੀਤਾ, ਕੈਮਰੇ ਜਦੋਂ ਇਹਨਾਂ ਨੇ ਕੱਢੇ, ਇਹਨਾਂ ਤੋਂ ਇਹ ਡਰਦੇ ਆ। ਇਹਨਾਂ ਦਾ ਜਦੋਂ ਸੈਂਟੀਮੈਂਟ ਵਧਿਆ, ਉਦੋਂ ਨਹੀਂ ਫਿਰ ਗੱਲ ਕਰ ਸਕਦੇ ਕਿ ਲੈ ਬਈ ਆਪਾਂ ਅਮਰੀਕੀਆਂ ਦੇ ਫਾਇਦੇ ਦੀ ਗੱਲ ਕਰਦੇ ਹਾਂ, ਕਿਉਂਕਿ 2 ਅਮਰੀਕਨਸ ਦੀ ਡੈਥ ਵੀ ਹੋ ਗਈ। ਲੋਕਾਂ ਨੇ ਆਪਣਾ ਸੈਂਟੀਮੈਂਟ ਜਿਹੜਾ ਦੱਸਤਾ। ਈਵਨ ਜਦੋਂ ਉਹਨਾਂ ਨੇ ਓਪੀਨੀਅਨ ਲਿਆ ਲੋਕਾਂ ਤੋਂ, ਜਿਹੜੇ ਬਜ਼ੁਰਗ ਵੀ ਜਿਹੜੇ ਸੀਗੇ, ਠੀਕ ਹੈ, ਚਰਚ ਗੋਰ ਬੰਦੇ ਜਿਹੜੇ ਸੀਗੇ, ਜਿਹੜੇ ਲੋਕਾਂ ਨੇ ਇਹਨਾਂ ਨੂੰ ਸਪੋਰਟ ਕੀਤਾ, ਉਹ ਵੀ ਕਹਿੰਦੇ ਕਿ ਟੂ ਫਾਰ ਜਿਹੜੀ ਇਹ ਚੀਜ਼ ਲੈ ਗਈ, ਤੇ ਇਸ ਚੀਜ਼ ਲਈ ਮੈਂ ਵੋਟ ਨਹੀਂ ਕੀਤਾ ਸੀਗਾ। ਏਦਾਂ ਦੀ ਜਿਹੜੀ ਧੱਕੇਸ਼ਾਹੀ ਆ, ਏਦਾਂ ਦਾ ਜਿਹੜਾ ਤਮਾਸ਼ਾ ਨਹੀਂ ਸਾਰੇ ਲੋਕਾਂ ਨੂੰ, ਲੋਕੀ ਸ਼ਾਂਤੀ ਪਸੰਦੀ ਜਿਹੜੇ ਓਵਰਆਲ ਹੁੰਦੇ ਆ। ਠੀਕ ਆ, ਕਈ ਐਲੀਮੈਂਟ ਜਿਹੜੇ ਇਹਦੇ ਵਿੱਚ ਜ਼ਰੂਰ ਹੋਣੇ ਆ। ਆਪਾਂ ਕਈ ਵਾਰੀ ਪਰਸਨਲ ਲਾਈਫ ਦੇ ਵਿੱਚ ਵੀ ਆਪਾਂ ਦੇਖਦੇ ਆ ਇੱਧਰ ਉੱਧਰ, ਕਈ ਜਣੇ ਲੈ ਜੀ ਬੱਲੇ ਬੱਲੇ ਹੋ ਗਈ, ਮਜ਼ਾ ਆ ਗਿਆ, ਏਦਾਂ ਹੋ ਗਿਆ, ਓਦਾਂ ਹੋ ਗਿਆ, ਏਦਾਂ ਦੇ ਵੀ ਐਲੀਮੈਂਟ ਜਿਹੜੇ ਹੁੰਦੇ ਆ। ਪਰ ਉਹ ਐਲੀਮੈਂਟ ਜਿਹੜੇ ਰਾਈਟ ਵਿੰਗਰ, ਉਹ ਬਹੁਤ ਘੱਟ ਹੈਗੇ ਆ। ਤੇ ਕਈ ਜਿਹੜੇ ਹੈਗੇ ਉਹ ਕਹਿੰਦੇ ਕਿ ਬਿਲਕੁਲ ਹੀ ਬਾਰਡਰ ਜਿਹੜਾ ਖੋਲ ਦੋ, ਕਿ ਕੋਈ ਚੱਕਰ ਹੀ ਨਹੀਂ, ਕਿ ਜਿਹੜਾ ਮਰਜ਼ੀ ਆ ਸਕਦਾ। ਤੁਸੀਂ ਇਹੋ ਲਾ ਲਓ ਕਿ ਇੱਕ ਰਾਈਟ ਸਾਈਡ ਹੋ ਗਈ, ਇੱਕ ਲੈਫਟ ਸਾਈਡ ਹੋ ਗਈ। ਪਰ ਜਿਹੜੇ ਸੈਂਟਰਿਸਟ ਲੋਕੀ ਹੈਗੇ ਆ, ਜਿਹੜੇ ਕਹਿੰਦੇ ਕਿ ਨਹੀਂ, ਥੋੜਾ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ, ਤੁਸੀਂ ਸਹੀ ਤਰੀਕੇ ਨਾਲ ਕਰੋ, ਜਿਹੜਾ ਬੰਦਾ ਲਾਅ ਪਰਸਿਊ ਕਰ ਰਿਹਾ ਆਪਣਾ ਲਾਅਫੁਲੀ, ਉਹਨੂੰ ਤੁਸੀਂ ਕਰਨ ਦਿਓ, ਗਰੀਬ ਬੰਦੇ ਨੂੰ, ਮਿਹਨਤੀ ਬੰਦੇ ਨੂੰ ਤੰਗ ਨਾ ਕਰੋ, ਕ੍ਰਿਮੀਨਲਾਂ ਦੇ ਪਿੱਛੇ ਜਾਓ। ਸੋ ਵਾਲੀਆਂ ਆਵਾਜ਼ਾਂ ਹੁਣ ਜਿਹੜੀਆਂ ਅੱਗੇ ਜਿਹੜੀਆਂ ਆਈਆਂ, ਸੋ ਇਹ ਜਿਹੜੀ ਮਿਨੀਸੋਟਾ ਵਾਲੀ ਜਿਹੜੀ ਸੀਗੀ, ਜਿਹੜੀ ਫੋਰਸ ਦੇ ਨਾਲ ਉਹ ਆਏ ਸੀਗੇ, ਉਹਨਾਂ ਨੂੰ ਫਿਰ ਆਪਣਾ ਜਿਹੜਾ ਤੁਸੀਂ ਕਹੋ ਕਿ ਪਬਲਿਕ ਫੇਸ ਬਚਾਉਣ ਦੇ ਲਈ ਇੱਕ ਤਰ੍ਹਾਂ ਜਿਹੜਾ ਬੈਕਅਪ ਕਰ ਗਏ। ਲਿਟਰਲੀ ਜਿਹੜਾ ਸੀਗਾ ਉਹ ਜਿਹੜਾ ਇੱਕ ਮੋਮੈਂਟਮ ਜਿਹਾ ਸੀਗਾ, ਰੋਕਤਾ। ਟਵੀਟ ਟੂਟ ਜਿਹੜੀਆਂ ਚੱਲੀਆਂ ਹੋਈਆਂ ਸੀ ਪੂਰੀਆਂ ਕਿ ਆਹ ਕਰ ਦੇਣਾ, ਉਹ ਕਰ ਦੇਣਾ, ਤੇ ਉੱਥੇ ਠੱਲ ਤਾਂ ਇਹਨਾਂ ਨੇ ਬਿਲਕੁਲ ਜਿਹੜੀ ਸੀਗੀ ਪਾਈ ਆ, ਜਿਹੜੀ ਫੋਰਸ ਦੇ ਨਾਲ ਇਹ ਸੀਗੇ। ਬਟ ਹਾਂਜੀ, ਆਪਰੇਸ਼ਨ ਰੁਕਣੇ ਨਹੀਂ ਹੈਗੇ ਇਹ, ਕਿਉਂਕਿ ਫੰਡਿੰਗ ਬੜੀ ਜ਼ਿਆਦਾ। ਫੰਡਿੰਗ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਆਲਰੇਡੀ ਪੈਸੇ, ਮਿਲੀਅਨਸ ਆਫ ਡਾਲਰਸ, ਬਿਲੀਅਨਸ ਐਕਚੁਅਲੀ ਆਲਰੇਡੀ ਰੱਖੇ ਹੋਏ ਆ। ਉਹ ਪੈਸਾ ਹੁਣ ਸਾਈਨ ਟੇਬਲ ਕਰਤੇ ਹੈਗਾ, ਆ ਇੱਧਰ, ਸਾਈਨ ਕਰਤੇ ਆ। ਉਹ ਸਰਕਾਰ ਨੇ ਜਿਹੜਾ ਸੀਗਾ ਵੰਡਣਾ ਜਾਂ ਨੌਕਰੀ ਕਰਨੀ, ਉਹਨਾਂ ਨੇ ਜਿਹੜੇ ਮਰਜ਼ੀ ਹਿਸਾਬ ਨਾਲ, ਉਹ ਟੇਬਲ ਤੇ ਪਿਆ ਹੋਇਆ। ਹੁਣ ਚੀਜ਼ ਤਾਂ ਉਹੀ ਹੈਗੀ ਕਿ ਮੈਂ ਕਿਹਾ ਇਹ ਤਾਂ ਏਦਾਂ ਦੀ ਚੀਜ਼ ਹੁੰਦੀ ਕਿ ਪੈਸੇ ਦੇ ਲਈ ਤਾਂ ਲੋਕੀ ਮਰਸਨਰੀ ਜਿਹੜਾ ਦੂਜੀ ਕੰਟਰੀ ਜਾ ਕੇ ਲੜਾਈਆਂ ਵੀ ਲੜਨ ਲੱਗ ਪੈਂਦੇ ਆ। ਇਹ ਤਾਂ ਫੇਰ ਮੈਂ ਕਿਹਾ ਇੱਕ ਜਿਹੜਾ ਛੋਟਾ ਜਿਹਾ ਆਪਰੇਸ਼ਨ ਆ, ਜਿਹਦੇ ਵਿੱਚ ਕਿ ਪੂਰਾ ਫੈਡਰਲ ਲਾਅ ਇਹਨਾਂ ਦੇ ਫੇਵਰ ਦੇ ਵਿੱਚ ਹੈਗਾ, ਤੇ ਕੋਈ ਆਬਜੈਕਟ ਤਾਂ ਕਰ ਨਹੀਂ ਸਕਦਾ। ਜਿਹੜੀ ਹੁਣ ਫਾਈਟ ਜਿਹੜੀ ਹੋਣੀ ਆ, ਉੱਥੇ ਹੋਣੀ ਆ ਕਿ ਡਿਊ ਪ੍ਰੋਸੈਸ ਕੀ ਆ। ਹੁਣ ਸੁਪਰੀਮ ਕੋਰਟ ਨੇ ਕਈ ਚੀਜ਼ਾਂ ਓਕੇ ਕਰਤੀਆਂ, ਸਰਕਿਟ ਕੋਰਟ ਕਈ ਵਾਰੀ ਐਗਰੀ ਕਰ ਜਾਂਦੇ, ਤੁਸੀਂ ਆਹ ਚੀਜ਼ ਕਰ ਸਕਦੇ ਆ, ਨਹੀਂ ਕਰ ਸਕਦੇ। ਤੇ ਇਹਨਾਂ ਨੇ ਮੇਰੇ ਖਿਆਲ ਇੰਡੀਵਿਜੂਅਲ ਲੈਵਲ ਤੇ ਵੀ, ਜੱਜਾਂ ਤੇ ਵੀ ਪ੍ਰੈਸ਼ਰ ਜਿਹੜਾ ਹੋਣਾ ਹੀ ਆ ਕਿ ਤੁਸੀਂ ਆਹ ਚੀਜ਼ ਦੇ ਹਿਸਾਬ ਨਾਲ ਲਾਈਨ ਅਪ ਕਰੋ। ਤੇ ਜੇ ਜਿਹੜੀ ਚੀਜ਼ ਲੋਕਾਂ ਨੂੰ ਇਸ ਵੇਲੇ ਬਚਾਉਂਦੀ ਹੈ, ਜਾਂ ਜਿਹੜਾ ਸਿਸਟਮ 'ਚ ਅਜੇ ਵੀ ਵਿਸ਼ਵਾਸ ਜਿਹੜਾ ਹੈਗਾ, ਉਹ ਇਹ ਹੈਗਾ ਕਿ ਆਹੀ ਵਾਰੰਟ ਲੈ ਕੇ ਆਓ, ਹੇਬੀਅਸ ਦੀ ਹੋ ਗਈ, ਕਿ ਜਿਹੜੇ ਕੋਰਟ ਦੇ ਥਰੂ ਜਿਹੜੇ ਰਾਸਤੇ ਅਵੇਲੇਬਲ ਜਿਹੜੇ ਹੁੰਦੇ, ਉਹ ਸਰਕਾਰ ਦੇ, ਜਿੱਦਾਂ ਤੁਸੀਂ ਦੱਸਿਆ ਕਿ ਕਾਫੀ ਹਜ਼ਾਰਾਂ ਦੀ ਗਿਣਤੀ 'ਚ ਹੁਣ ਜਿਹੜੀਆਂ ਹੇਬੀਅਸ ਫਾਈਲ ਹੋਣ ਲੱਗ ਪਈਆਂ, ਸਰਕਾਰ ਤੇ ਵੀ ਬਰਡਨ ਜਿਹੜਾ ਪੈ ਗਿਆ। ਆਪਾਂ ਦੇਖਦੇ ਹਾਂ ਕਿ ਉਹ ਆਪਣੀ ਡੈਡਲਾਈਨ ਨਹੀਂ ਮੀਟ ਕਰ ਪਾਉਂਦੇ, ਕਈ ਵਾਰੀ 3 ਦਿਨ 7 ਦਿਨ ਦੀ ਡੈਡਲਾਈਨ ਹੁੰਦੀ ਹੈ, ਉਹ ਨਹੀਂ ਮੀਟ ਕਰ ਪਾਉਂਦੇ, ਕਿਉਂਕਿ ਇੰਨੀਆਂ ਜ਼ਿਆਦਾ ਪਟੀਸ਼ਨਾਂ ਦਾ ਉਹ ਜਵਾਬ ਨਹੀਂ ਦੇ ਸਕਦੇ। ਠੀਕ ਹੈ।
ਸੋ ਇਦਾਂ ਦੇ ਜਿਹੜੇ ਪ੍ਰੋਸੈਸ ਜਿਹੜੇ ਹੈਗੇ ਆ ਇਹਨਾਂ ਨੇ ਜਿਹੜਾ ਸੀਗਾ ਤੁਸੀਂ ਕਹਿ ਲਓ ਕਿ ਬਾਕੀ ਦੇ 3 ਸਾਲ ਜਿਹੜੇ ਤਾਰਨੇ ਆ। ਤੇ ਇਹਦੇ ਵਿੱਚ ਤੁਸੀਂ ਉਹੀ ਹੈ ਕਿ ਕਈ ਵਾਰੀ ਮੈਂ ਕਹਿਣਾ ਹੁੰਦਾ ਕਿ ਆਪਣੇ ਵਕੀਲ ਦੀ ਗੱਲ ਸੁਣੋ, ਮਾਹੌਲ ਜਿਹੜਾ ਬਦਲ ਜਾਂਦਾ। ਲੋਕੀ ਸੁਣੀਆਂ ਸੁਣਾਈਆਂ ਗੱਲਾਂ ਇੱਧਰ ਉੱਧਰੋਂ ਦੀ ਉਹ ਸ਼ਾਰਟ ਲਿਵਡ ਜਿਹੜੀਆਂ ਹੁੰਦੀਆਂ, ਐਂਡ ਆਫ ਦਾ ਡੇ ਤੁਹਾਨੂੰ ਜਿਹੜੀ ਗਾਈਡੈਂਸ ਦੇਣੀ ਹੈ ਉਹ ਵਕੀਲਾਂ ਨੇ ਜਿਹੜੀ ਦੇਣੀ ਹੈ। ਤੇ ਪੈਰਾਲੀਗਲ ਪੂਰਾ ਲੀਗਲ ਉਹ ਹੱਥ ਖੜੇ ਕਰਕੇ, ਕਿਉਂਕਿ ਜੇਲ੍ਹ ਦੇ ਵਿੱਚ ਕਰ ਨਹੀਂ ਸਕਦੇ, ਜੇਲ੍ਹਾਂ ਤਾਂ ਕਹਿੰਦੇ ਤੂੰ ਗੱਲ ਹੀ ਨਹੀਂ ਕਰ ਸਕਦੇ ਉਹਨਾਂ ਨਾਲ। ਤੇ ਪਹਿਲਾਂ ਅਟਰਨੀ ਦਾ ਆਪਣਾ ਲਾਇਸੈਂਸ ਦਿਖਾਓ ਨਾ, ਕਮਿਊਨੀਕੇਟ ਨਹੀਂ ਕਰ ਸਕਦੇ, ਕੋਰਟ ਦੇ ਵਿੱਚ ਜਾ ਨਹੀਂ ਸਕਦੇ। ਸੋ ਉਸ ਕਰਕੇ ਆਪਣੀ ਕਮਿਊਨਿਟੀ ਨੂੰ ਕਾਫੀ ਜਿਹੜੀ ਉੱਥੋਂ ਦੀ ਤੁਸੀਂ ਕਹ ਲਓ ਕਿ ਇੱਕ ਪਤਾ ਜਿਹਾ ਲੱਗਣ ਲੱਗ ਪਿਆ ਕਿ ਹੁਣ ਕਿਹੜਾ ਬੰਦਾ ਕਿਹੜੀ ਚੀਜ਼ ਕਰ ਸਕਦਾ, ਕਿਹੜਾ ਬੰਦਾ ਕਿਹੜੀ ਚੀਜ਼ ਨਹੀਂ ਕਰ ਸਕਦਾ, ਕਿਹੜਾ ਬੰਦਾ ਜੇਲ੍ਹ ਚੋਂ ਬੰਦੇ ਛੁਡਾ ਸਕਦਾ, TRO ਕਰਾ ਸਕਦਾ, ਕਿਹੜਾ ਬੰਦਾ ਨਹੀਂ ਕਰ ਸਕਦਾ। ਸੋ ਸੀਗਾ ਕਿ ਮਿਡਲਮੈਨ ਵਿੱਚ ਕਾਫੀ ਪਹਿਲਾਂ ਆਏ ਹੋਏ ਸੀਗੇ। ਸੋ ਉਹਨਾਂ ਦਾ ਹੁਣ ਜਿਹੜਾ ਕਹਿ ਲਓ ਤੁਸੀਂ ਕਿ ਕੰਮ ਹੀ ਇੱਕ ਤਰ੍ਹਾਂ ਦਾ ਖਤਮ ਜਿਹਾ ਹੋ ਗਿਆ, ਕਿ ਵਿੱਚ ਉਹਨਾਂ ਦੀ ਲੋੜ ਨਹੀਂ ਹੈਗੀ ਕਿਸੇ ਨੂੰ। ਤੇ ਕਿਉਂਕਿ ਜਿਹੜਾ ਸਾਰਾ ਫੋਕਸ ਉਹ ਹੈਗਾ ਕਿ ਹੇਬੀਅਸ ਤੇ TRO, ਇਹਦੇ ਵਿੱਚ ਕਿੱਦਾਂ ਬੰਦਾ ਜਿਹੜਾ ਬਾਹਰ ਆਉਣਾ ਚਾਹੀਦਾ। ਪਹਿਲਾਂ ਇਹ ਕੀ ਕਰਦੇ ਸੀਗੇ ਕਿ ਕੋਈ ਵਕੀਲ ਵਕੂਲ ਜਾਂ ਫੜ ਲੈਂਦੇ ਸੀਗੇ ਤੇ ਉਹਦੇ ਥਰੂ ਜਿਹੜਾ ਸੀਗਾ ਲੋਕਾਂ ਨੂੰ ਕੁਝ ਕਹਾਣੀ ਸੁਣਾਤੀ, ਕੋਈ ਹੋਰ ਵਕੀਲ ਨੂੰ ਕੁਝ ਹੋਰ ਕਰਤਾ, ਦੋਨਾਂ ਨੂੰ ਲਿੰਕ ਕਰਕੇ ਉਸ ਹਿਸਾਬ ਨਾਲ ਸਿਸਟਮ ਜਿਹਾ ਚਲਾਇਆ ਹੋਇਆ ਸੀਗਾ। ਸੋ ਇਹ ਸੀਗਾ ਕਿ ਹੁਣ ਸਿਸਟਮ ਵੀ ਜਿਹੜੇ ਸੀਗੇ ਕਾਫੀ ਇਮੀਗ੍ਰੇਸ਼ਨ ਵਾਲੇ ਠੀਕ ਆ, RKK ਪੈਟਰਨ ਕੀ ਝੂਠੀਆਂ ਕਹਾਣੀਆਂ ਮਿਲਦੀਆਂ। ਸੋ ਉਹ ਸਾਰੀ ਚੀਜ਼ ਤੇ ਜਿਹੜਾ ਹੁਣ ਇੱਕ ਤਰ੍ਹਾਂ ਤੁਸੀਂ ਕਹ ਲਓ ਗਵਰਨਮੈਂਟ ਨੇ ਜਿਹੜੇ ਕੇਸ ਲਾਅ ਵੀ ਉਹਦੇ ਹਿਸਾਬ ਨਾਲ ਪਾਤੇ, ਤੁਸੀਂ ਇਸ ਹਿਸਾਬ ਨਾਲ ਪਟੀਸ਼ਨ ਕਰਨੀ, ਏਦਾਂ ਕਰਨਾ, ਉੱਦਾਂ ਕਰਨਾ। ਸੋ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਕਾਫੀ ਜਿਹੜਾ ਸਿਸਟਮ ਵੀ ਇਮੀਗ੍ਰੇਸ਼ਨ ਦਾ ਚੇਂਜ ਜਿਹੜਾ ਬੜੀ ਫਾਸਟ ਜਿਹੜਾ ਹਰ ਮਹੀਨੇ ਕੁਛ ਨਾ ਕੁਛ ਨਵਾਂ ਜਿਹੜਾ ਆ ਰਿਹਾ। ਜੀ ਜੀ। ਟੈਕਸਸ ਦੇ ਰੈਜ਼ੀਡੈਂਟਸ ਨੇ DHS ਨੂੰ ਸੂ ਕਰਤਾ ਆਈਸ ਦੀਆਂ ਡਿਟੈਂਸ਼ਨ ਪ੍ਰੈਕਟਿਸਿਸ ਨੂੰ, ਜਿਹੜਾ ਉਹ ਲੈ ਕੇ ਕਹਿੰਦੇ ਕਾਫੀ ਅਪਹਿਲ ਬੈਟਲ ਉਹਦਾ ਰਹਿਣ ਵਾਲੀ ਆ। ਜਿਹੜੇ ਆਈਸ ਦੇ ਹੱਥੋਂ ਜਿਨ੍ਹਾਂ ਨੇ ਕੁੱਟਮਾਰ ਵੀ ਖਾਧੀ ਆ, ਉਹ ਵੀ ਕਈ ਸੂ ਕਰਨ ਬਾਰੇ ਸੋਚ ਰਹੇ ਆ, ਜਾਂ ਜਿੱਦਾਂ ਇਹਨਾਂ ਨੇ ਇਹ ਕੀਤਾ ਆ। ਸੋ ਇਹ ਕਿੱਦਾਂ ਦੇਖਣ ਨੂੰ ਮਿਲੂਗਾ ਕਿ ਕਿਸ ਪਾਸੇ ਵੱਲ ਨੂੰ ਗੱਲ ਵਧੂਗੀ ਲੱਗਦਾ? ਸੋ 30 ਜਣਿਆਂ ਨੇ ਜਿਹੜੇ ਸੀਗੇ ਹਿਸਪੈਨਿਕ ਓਰੀਜਨ ਦੇ ਸੀਗੇ, ਇਹਨਾਂ ਨੇ ਕੀਤਾ ਲਾਅਸੂਟ ਫਾਈਲ। ਤੇ ਉਹ ਕਹਿੰਦੇ ਕਿ ਇਹ US ਸਿਟੀਜ਼ਨ ਨੂੰ ਡਿਟੇਨ ਕਰ ਰਹੇ ਆ ਤੇ ਪ੍ਰੂਫ ਮੰਗਦੇ ਸਾਡੇ ਕੋਲ ਸਿਟੀਜ਼ਨਸ਼ਿਪ ਦਾ ਦਿਓ। ਤੇ ਉਹ ਬੇਸਿਕਲੀ ਕਹਿੰਦੇ ਕਿ ਆਪਾਂ ਕਿਉਂ ਦਈਏ, ਸਾਡੇ ਕਨਸਟੀਟਿਊਸ਼ਨਲ ਰਾਈਟ ਜਿਹੜੇ ਇਲੀਗਲ ਸਰਚ ਐਂਡ ਸੀਜ਼ ਜਿਹੜਾ ਹੈਗਾ ਕਿ ਤੁਸੀਂ ਬਿਨਾਂ ਮਤਲਬ ਦੇ ਤੁਸੀਂ ਕਰ ਰਹੇ, ਤੁਹਾਡੇ ਕੋਲ ਕੋਈ ਪ੍ਰੋਬੇਬਲ ਕਾਜ਼ ਨਹੀਂ ਹੈਗੀ, ਤੁਸੀਂ ਉਹ ਸਾਨੂੰ ਕਿਹੜੇ ਹਿਸਾਬ ਨਾਲ ਜਿਹੜਾ ਫੜ ਰਹੇ ਆ। ਤੇ ਹੁਣ ਦੇਖੋ ਜੀ, ਹੈਗਾ ਤਾਂ ਇਹ ਰੇਸਿਸ ਲਾਈਨ ਦੀ ਹੈ, ਕਿੱਦਾਂ ਤੁਸੀਂ ਬੰਦੇ ਨੂੰ ਕਿਸੇ ਨੂੰ ਪੁੱਛ ਸਕਦੇ ਆ, ਉਹ ਅਲੱਗ ਬੋਲਦਾ ਜਾਂ ਅਲੱਗ ਦਿਖਦਾ, ਠੀਕ ਹੈ ਕਿ ਨਹੀਂ, ਉਹਨੂੰ ਤੁਸੀਂ ਪੁੱਛ ਸਕਦੇ ਆ, ਹੋਰ ਤਾਂ ਨਹੀਂ ਕੋਈ ਪੁੱਛ ਸਕਦੇ। ਇਹਦੇ ਵਿੱਚ ਹੁਣ ਜਿਹੜਾ ਬੇਸਿਕਲੀ ਕੀ ਸੀਗਾ ਕਿ ਸੁਪਰੀਮ ਕੋਰਟ ਦਾ ਡਿਸੀਜਨ ਸੀਗਾ ਨਾ, ਜਿਹੜਾ ਉਹੀ ਚੈਲੰਜ ਜਿਹੜਾ ਮਤਲਬ ਚੈਲੰਜ ਉਹਨੂੰ ਆ ਰਿਹਾ ਕਿ ਇਹਨੂੰ ਪਹਿਲਾਂ ਤਾਂ ਤੁਸੀਂ ਇੱਕ ਉਦੋਂ ਜਿਹੜੇ ਸੀਗੇ ਨਾ ਡਿਸੈਂਟਿੰਗ ਓਪੀਨੀਅਨ ਵੀ ਜਿਹੜਾ ਸੀਗਾ, ਡਿਸੈਂਟਿੰਗ ਓਪੀਨੀਅਨ ਵਿੱਚ ਜੱਜ ਸੋਟੋਮੇਅਰ ਦਾ ਸੀਗਾ, ਮੈਂ ਵੀ ਰੌਂਗ, ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਤੁਸੀਂ ਇੱਕ ਪਟਾਰਾ ਖੋਲ ਦੇਣਾ, ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸੀਗੀ ਧੱਕੇਸ਼ਾਹੀ ਜਿਹੜੀ ਹੋ ਜਾਣੀ ਹੈ, ਕਿਉਂਕਿ ਤੁਸੀਂ ਰੈਗੂਲੇਟ ਨਹੀਂ ਕਰ ਪਾਉਣਾ ਲੋਕਾਂ ਨੂੰ। ਤੁਸੀਂ ਜਦੋਂ ਗ੍ਰੀਨ ਸਿਗਨਲ ਦੇਤਾ ਕਿ ਕਿਸੇ ਨੂੰ ਵੀ ਪੁੱਛਿਆ ਜਾ ਸਕਦਾ ਇਨਕਨਵੀਨੀਅੰਟ, ਹੁਣ ਉਹ ਸਿਟੀਜ਼ਨ ਤੇ ਆ ਗਿਆ। ਹੁਣ ਸਿਟੀਜ਼ਨ ਨੇ ਲਾਅਸੂਟ ਜਿਹੜਾ ਕਰਤਾ ਹੈ, ਫਿਰ ਦੁਬਾਰਾ ਉਹੀ ਚੀਜ਼ ਜਿਹੜੀ ਬਣਨੀ ਆ ਅਲੱਗ-ਅਲੱਗ ਡਿਸਟ੍ਰਿਕਟ ਜਿਹੜਾ। ਸੋ ਜਿਹੜੇ ਇਹਦੇ ਵਿੱਚ ਕੀ ਹੁੰਦਾ ਕਿ ਜਿੱਦਾਂ ACLU ਹੋ ਗਈ, ਹੋਰ ਸਿਵਲ ਰਾਈਟ ਗਰੁੱਪਸ ਹੋ ਗਏ, ਵਕੀਲ ਵਗੈਰਾ ਹੋ ਗਏ। ਹੁਣ ਵਕੀਲਾਂ ਦਾ ਵੀ ਕੀ ਹੁੰਦਾ ਕਿ ਜਿੱਦਾਂ ਹੇਬੀਅਸ ਦਾ ਵੀ ਸੀਗਾ ਨਾ, ਵਕੀਲਾਂ ਦੀ ਵੀ ਆਪਸ ਜਿੱਦਾਂ ਮੀਟਿੰਗ ਏਲਾ ਦੇ ਥਰੂ, ਤੇ ਆਪਣਾ ਵੀ ਬੜਾ ਉਹਦੇ ਵਿੱਚ ਜਦੋਂ ਆਪਾਂ ਇਹ ਚੀਜ਼ ਚੋਂ ਜਾ ਰਹੇ ਸੀਗੇ, ਹੇਬੀਅਸ ਅਜੇ ਸ਼ੁਰੂ ਨਹੀਂ ਹੋਇਆ ਸੀਗਾ, ਉਹਦੇ ਵਿੱਚ ਵੀ ਇਹੀ ਸੀਗਾ ਕਿ ਜਿਹੜਾ ਗਵਰਨਮੈਂਟ ਦਾ ਟੈਕਟਿਕ ਹੈਗਾ ਨਾ, ਉਦਾਂ ਦਾ ਹੀ ਟੈਕਟਿਕ ਵਾਪਸ ਇਹਨਾਂ ਤੇ ਵਰਤਣਾ, ਉਹਨਾਂ ਨੂੰ ਵੀ ਲੀਗਲ ਸਿਸਟਮ ਚ ਲਿਆ ਕੇ ਓਵਰਵੈਲਮ ਕਰਨਾ, ਕਿ ਹੇਬੀਅਸ ਪਾਓ ਉਹਨਾਂ ਨੂੰ, ਗਵਰਨਮੈਂਟ ਨੂੰ ਵੀ ਬਿਜ਼ੀ ਕਰੋ, ਕਿ ਮਤਲਬ ਜੇ ਵਿਹਲਾ ਹੋਊਗਾ ਤਾਂ ਹੋਰ ਅਗਰੈਸਿਵ ਹੋਊਗਾ। ਸੋ ਹੁਣ ਕੀ ਸੀਗਾ ਕਿ ਇਹਦੇ ਵਿੱਚ ਵੀ ਜਿਹੜੇ ਲਾਅਸੂਟਸ ਆ ਹਰ ਜਗ੍ਹਾ ਜਦੋਂ ਹੋਣੇ ਆ, ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਵੀ ਡਿਫੈਂਡ ਕਰਨਾ ਪੈਣਾ, ਦੁਬਾਰਾ ਕੋਰਟ ਦੇ ਵਿੱਚ ਜਾਣੀ, ਕਿਤੇ ਨਾ ਕਿਤੇ ਜਾ ਕੇ ਕਾਮਨ ਸੈਂਸ ਜਿਹੜੀ ਸੀਗੀ ਪ੍ਰਵੇਲ ਜ਼ਰੂਰ ਕਰਨੀ ਹੈ ਕਿ ਤੁਸੀਂ ਜਿਹੜਾ ਸੀਗਾ ਰੇਸ ਦੇ ਬੇਸ ਤੇ ਨਹੀਂ ਲੋਕਾਂ ਨੂੰ ਟਾਰਗੇਟ ਜਿਹੜਾ ਕਰ ਸਕਦੇ, ਕਿਉਂਕਿ ਤੁਸੀਂ ਇਹ ਕਹਿ ਕੇ ਕਰ ਰਹੇ ਆ ਕਿ ਇਹ ਸ਼ਾਇਦ ਕੱਚੇ ਬੰਦੇ ਆ, ਇਹ ਕ੍ਰਿਮੀਨਲ ਆ, ਉਹ ਨਰੇਟਿਵ ਦੇ ਥੱਲੇ ਕਰ ਰਹੇ ਆ। ਪਰ ਹੁਣ ਜਦੋਂ ਸਿਟੀਜ਼ਨ ਇਕੱਠੇ 30 ਜਣੇ ਨੇ ਮਿਲ ਕੇ ਜਦੋਂ ਕਰਤਾ, ਤੇ ਸਿਟੀਜ਼ਨ ਦੀ ਤਾਂ ਗੱਲ ਸੁਣਨੀ ਪੈਣੀ ਨਾ ਕੋਰਟਸ ਨੂੰ। ਕੋਰਟ ਇਹ ਤਾਂ ਨਹੀਂ ਕਹੂਗੇ ਕਿ ਨਹੀਂ ਕੋਈ ਨਹੀਂ, ਜੇ ਤੁਹਾਨੂੰ ਰੋਕ ਲਿਆ ਕਿੱਡੀ ਵੱਡੀ ਗੱਲ ਆ। ਸੋ ਚੀਜ਼ ਦਾ ਚੈਲੰਜ ਜਿਹੜਾ ਆ ਜਾਣਾ, ਫਿਰ ਉਹਨਾਂ ਨੇ ਅੱਗੇ ਕਹਿਣਾ ਕਿ ਸਾਨੂੰ ਕਿਹੜੇ ਬੇਸ ਤੇ ਰੋਕਿਆ, ਗੋਰੇ ਨੂੰ ਕਿਉਂ ਨਹੀਂ ਰੋਕਿਆ। ਸੋ ਉੱਥੇ ਮੁੱਦਾ ਜਿਹੜਾ ਆਪਣਾ ਆ ਜਾਂਦਾ। ਬੈਕ ਟੂ ਜਦੋਂ ਆਪਾਂ ਸ਼ੋਅ ਸ਼ੁਰੂ ਵੀ ਕਰਨਾ ਸੀਗਾ, ਪਿਛਲੇ ਸਾਲ ਦੀ ਗੱਲ ਜਿਹੜੀ ਹੈਗੀ ਆ, ਇਧਰਲੇ ਪਾਸੇ ਨੂੰ ਪ੍ਰੈਡਿਕਟਡ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਚੱਲ ਜਾਣੀਆਂ, ਕਿਉਂਕਿ ਕਲਰ ਦੇ ਬੇਸ ਤੇ ਉਹਨਾਂ ਨੇ ਰੋਕਣਾ। ਡਜ਼ਨਟ ਮੈਟਰ ਕਿ ਜਵਾਬ ਤੁਹਾਡਾ ਇੱਥੇ ਬੋਰਨ ਆ ਨਹੀਂ ਬੋਰਨ ਆ, ਉਹ ਚੀਜ਼ਾਂ ਬਹੁਤ ਪਿੱਛੇ ਰਹਿ ਗਈਆਂ। ਜੇ ਮੈਂ ਕਿਹਾ ਅਜੇ ਵੀ ਕੋਈ ਭੁਲੇਖੇ ਚ ਉਹਦੇ ਵਿੱਚ, ਤਾਂ ਇਟਸ ਔਨ ਦੈਮ, ਕਿਉਂਕਿ ਗਰਾਊਂਡ ਦੇ ਵਿੱਚ ਬਹੁਤ ਡਿਫਰੈਂਟ ਚੀਜ਼ਾਂ ਜਿਹੜੀਆਂ ਪ੍ਰੈਕਟੀਕਲੀ ਜਿਹੜੀਆਂ ਹੋ ਰਹੀਆਂ। ਘਰਾਂ ਦੇ ਬਾਹਰੋਂ ਲੋਕਾਂ ਨੂੰ ਚੱਕ ਲਿਆ ਜਾਂਦਾ, ਉਹ ਘਰਾਂ ਦੇ ਅੰਦਰੋਂ ਨਹਾਉਂਦਿਆਂ ਚੱਕ ਲਏ ਸੀਗੇ। ਉਹ ਤਾਂ ਜਿਹੜਾ ਹਮੌਂਗ ਕਮਿਊਨਿਟੀ ਦਾ ਸੀਗਾ ਉਹ ਅਮਰੀਕਨ ਸਿਟੀਜ਼ਨ, ਦੇਖ ਲਓ। ਹਾਂਜੀ ਏਦਾਂ ਹੀ। ਸੋ ਇਹ ਚੀਜ਼ ਉਦੋਂ ਜੋ ਸ਼ੱਕ ਸੀਗਾ ਉਹ ਸਾਹਮਣੇ ਜਿਹੜਾ ਹੋ ਰਿਹਾ, ਇਦਾਂ ਹੀ ਹੁੰਦਾ ਆ। ਅਟਰਨੀ ਕਹਿੰਦਾ ਜਿੰਨੀ ਦੇਰ ਤੱਕ ਕਿਸੇ ਦੇ ਨਾਲ ਆਪ ਨਹੀਂ ਵਾਪਰਦਾ, ਉਨੀ ਦੇਰ ਤੱਕ ਉਹ ਠੀਕ ਜਿਹੜਾ ਉਹ ਲੱਗਦਾ ਰਹਿੰਦਾ। ਜਦੋਂ ਕਿਸੇ ਦੇ ਨਾਲ ਫਿਰ ਆਪ ਦੇ ਨਾਲ ਜਦੋਂ ਧੱਕਾ ਹੁੰਦਾ, ਫਿਰ ਹੁੰਦਾ ਵੀ ਯਾਰ ਵੀ ਪਤਾ ਨਹੀਂ ਇਹ ਤਾਂ ਮੇਰੇ ਨਾਲ ਇਦਾਂ ਕਿਉਂ ਹੋ ਗਿਆ,
ਕਿਉਂਕਿ ਇਹ ਵਾਪਰ ਰਿਹਾ ਸੀ, ਉਦੋਂ ਤੁਸੀਂ ਚੁੱਪ ਰਹਿ ਰਹੇ ਸੀਗੇ ਤੇ ਉਹ ਫਿਰ ਇਵੈਂਚੁਅਲੀ ਤੁਹਾਡੇ ਤੱਕ ਪਹੁੰਚਦੀ ਹੁੰਦੀ ਗੱਲ। ਓਰੇਗਨ ਤੋਂ ਹੁਣ ਉੱਥੋਂ ਦੇ ਆਗੂ, ਉੱਥੋਂ ਦੇ ਲੀਡਰ ਆਵਾਜ਼ ਦੇ ਰਹੇ ਆ, ਕਹਿੰਦੇ ਵੀ ਫੈਡਰਲ ਇਮੀਗ੍ਰੇਸ਼ਨ ਆਪਰੇਸ਼ਨ ਨੂੰ ਕਹਿੰਦੇ ਵੀ ਇੱਥੇ ਵੀ ਤੁਸੀਂ ਬੰਦ ਕਰ ਦਿਓ। ਹੋ ਤਾਂ ਲੱਗਦਾ ਨਹੀਂ ਵੀ ਹੋ ਸਕੂਗਾ, ਪਰ ਉਹਨਾਂ ਨੇ ਹੁਣ ਨਵੀਂ ਡਿਮਾਂਡ ਪੇਸ਼ ਕੀਤੀ ਹੈ। ਕਿਉਂਕਿ ਹਾਂਜੀ ਫੋਰਸ ਦੀ ਜਦੋਂ ਮਤਲਬ ਆਹੀ ਜਦੋਂ ਹਾਦਸੇ ਸਾਹਮਣੇ ਆਣੇ ਸ਼ੁਰੂ ਹੋ ਜਾਂਦੇ ਆ, ਹੁਣ ਇਹਨਾਂ ਨੇ ਜਿਹੜੇ ਸੀਗੇ ਬੰਦਿਆਂ ਨੇ ਰਿਜ਼ਾਈਨ ਕਿਉਂ ਕੀਤਾ ਮਿਨੀਐਪਲਿਸ ਤੋਂ? ਕਿਉਂਕਿ ਤੁਸੀਂ ਕੰਟਰੋਲ ਨਹੀਂ ਕਰ ਪਾਏ, ਕਿਉਂਕਿ ਤੁਹਾਡੀ ਦੇਖ ਰੇਖ ਥੱਲੇ ਸੀਗਾ, ਤੁਸੀਂ ਕੰਟਰੋਲ ਨਹੀਂ ਕਰ ਪਾਏ, ਐਕਸੈਸਿਵ ਯੂਜ਼ ਆਫ ਫੋਰਸ ਹੋ ਗਿਆ, ਸਰਕਾਰ ਦੀ ਨੈਗੇਟਿਵ ਪਬਲਿਸਿਟੀ ਹੋ ਗਈ, ਮਤਲਬ ਕਿ ਤੁਸੀਂ ਸਰਕਾਰ ਦਾ ਜਿਹੜੀ ਪਾਲਿਸੀ ਸੀਗੀ ਉਹ ਸਹੀ ਤਰੀਕੇ ਨਾਲ ਕੈਰੀ ਆਊਟ ਨਹੀਂ ਕਰ ਪਾਏ। ਸੋ ਸੇਮ ਥਿੰਗ ਜਦੋਂ ਹੁਣ ਓਰੇਗਨ ਵਗੈਰਾ 'ਚ ਵੀ ਹਾਦਸੇ ਜਦੋਂ ਉਹਨਾਂ ਦੇ ਸਾਹਮਣੇ ਆਏ ਕਿ ਇਹਨਾਂ ਨੇ ਜ਼ਿਆਦਾ ਫੋਰਸ ਜਿਹੜੀ ਯੂਜ਼ ਕੀਤੀ ਆ, ਉਹਨਾਂ ਫਿਰ ਕੀ ਹੁੰਦਾ ਕਿ ਸਟੇਟ ਗਵਰਨਮੈਂਟ ਤੇ ਫੈਡਰਲ ਅਥਾਰਟੀਜ਼ ਦੇ ਵਿੱਚ ਜਿਹੜੀ ਇੱਕ ਫ੍ਰਿਕਸ਼ਨ ਜੀ ਜਿਹੜੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਡਿਪੈਂਡ ਕਰਦਾ ਫਿਰ ਕਿ ਕਿਹੜੀ ਸਟੇਟ ਨੇ, ਕਿਹੜੀ ਕਾਉਂਟੀ ਨੇ ਜਿਹੜਾ ਕਿੱਦਾਂ ਦਾ ਸਟੈਂਡ ਜਿਹੜਾ ਲੈਣਾ, ਕਿੱਦਾਂ ਉਹਨਾਂ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਦਾ ਜਿੱਦਾਂ ਇੱਕ ਆਫਿਸ ਹੁੰਦਾ ਉਹ ਪ੍ਰੋਸੀਕਿਊਟ ਜਿਹੜਾ ਕਰਦਾ ਹੁੰਦਾ ਕਿ ਕਿੱਦਾਂ ਉਹਨਾਂ ਨੇ ਜਿਹੜਾ ਇਹ ਚੀਜ਼ ਨੂੰ ਦੇਖਣਾ, ਕੀ ਉਹਨਾਂ ਦੀ ਆਪਸ 'ਚ ਜਿਹੜੀ ਕੋਲੈਬੋਰੇਸ਼ਨ ਹੋਣੀ ਆ, ਕੋਆਪਰੇਸ਼ਨ ਹੋਣੀ ਆ ਜਾਂ ਨਹੀਂ। ਜੇ ਕੋਆਪਰੇਸ਼ਨ ਹੁੰਦੀ ਹੈ ਤਾਂ ਕਿੱਦਾਂ ਜਿਹੜੀਆਂ ਸਟੇਟ ਵਰਸਸ ਫੈਡਰਲ ਵਾਲਾ ਮੁੱਦਾ ਜਿਹੜਾ ਬਣ ਜਾਂਦਾ। ਅੱਛਾ, ਇੱਥੇ ਆਪਣੇ ਜਿਹੜੇ ਬੇ ਏਰੀਏ ਦੇ ਤੁਹਾਡੇ ਜਿਹੜੇ ਡਿਸਟ੍ਰਿਕਟ ਅਟਰਨੀ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਸੀ, ਉਹ ਕੀ ਸੋਚਦੇ ਇਮੀਗ੍ਰੇਸ਼ਨ ਦੇ ਇਸ ਮੁੱਦੇ ਦੇ ਉੱਤੇ, ਉਹਨਾਂ ਦੀ ਕੀ ਰਾਏ ਸੁਣਨ ਨੂੰ ਮਿਲੀ? ਸੋ ਸਾਡੇ ਐਕਚੁਅਲੀ ਆਫਿਸ ਸੀਗੀ ਗੈਟ ਟੂਗੇਦਰ ਇੱਕ ਡਿਸਟ੍ਰਿਕਟ ਅਟਰਨੀ ਜਿਹੜਾ ਸੈਂਟਾ ਕਲੈਰਾ ਕਾਉਂਟੀ ਦਾ ਜੈਫ ਰੋਜ਼ਨ, ਤੇ ਕਾਫੀ ਮੇਰੇ ਖਿਆਲ 4-5 ਵਾਰੀ ਉਹ ਟਰਮ ਜਿੱਤ ਚੁੱਕੇ ਆ, ਤੇ ਉਹ ਆਏ ਸੀਗੇ ਤੇ ਉਹਨਾਂ ਨਾਲ ਕਾਫੀ ਗੱਲਬਾਤ ਕੀਤੀ, ਸਟਾਫ ਨੇ ਵੀ, ਵਕੀਲਾਂ ਨੇ ਵੀ, ਸਾਡੇ ਨੇ। ਤੇ ਬੇਸਿਕਲੀ ਉਹੀ ਇਮੀਗ੍ਰੇਸ਼ਨ ਦਾ ਜਿਹੜਾ ਪੁੱਛਦੇ ਸੀ ਕਿੱਦਾਂ, ਤੇ ਉਹਨਾਂ ਨੇ ਵੀ ਦੱਸਿਆ ਕਹਿੰਦੇ ਕਿ ਆਪਾਂ ਵੀ ਕਈ ਵਾਰੀ ਸੋਚੀਦਾ ਕਿ ਜੇ ਸੇਮ ਚੀਜ਼ ਮਿਨੀਐਪਲਿਸ ਜਿਹੜੀ ਹੋਈ ਆ ਉਹ ਸੈਂਟਾ ਕਲੈਰਾ ਕਾਉਂਟੀ 'ਚ ਇੱਥੇ ਕਰਨ ਤਾਂ ਆਪਾਂ ਸਾਡੀ ਕੀ ਰਿਸਪੌਂਸ ਜਿਹੜੀ ਹੋਣੀ ਚਾਹੀਦੀ ਹੈ ਕਿ ਆਪਾਂ ਨੂੰ ਕਿਸ ਹਿਸਾਬ ਨਾਲ ਟੈਕਲ ਕਰਨਾ। ਸੋ ਕਹਿੰਦੇ ਪਹਿਲੀ ਤਾਂ ਇਹੀ ਹੈਗੀ ਕਿ ਦੋਨੋਂ ਜਿਹੜੀਆਂ ਧਰਾਵਾਂ, ਜਿਹੜੀਆਂ ਦੋਨੋਂ ਸਾਈਡ ਜਿਹੜੀਆਂ ਹੈਗੀਆਂ, ਫੈਡਰਲ ਹੋਵੇ ਭਾਵੇਂ ਸਟੇਟ ਆ, ਉਹ ਇੱਕ ਦੂਜੇ ਨਾਲ ਕੋਆਪਰੇਸ਼ਨ ਤੇ ਜਿਹੜੀ ਜ਼ਿਆਦਾ ਬੈਨੀਫਿਟ ਹੁੰਦਾ ਲੋਕਾਂ ਨੂੰ, ਆਮ ਲੋਕਾਂ ਨੂੰ, ਕਿ ਤੁਹਾਡੇ ਜੇ ਕੋਈ ਕ੍ਰਿਮੀਨਲ ਆ ਉਹਨਾਂ ਨੂੰ ਤੁਸੀਂ ਰਿਲੀਜ਼ ਕਰਨਾ ਨਹੀਂ ਕਰਨਾ, ਕਿ ਜੇ ਮਤਲਬ ਕਿ ਵਾਕਈ ਜਿਹੜੇ ਡਿਪੋਰਟੇਬਲ ਬੰਦੇ ਜਿਹੜੇ ਹੈਗੇ ਉਹ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਆਨਲਾਈਨ ਵੀ ਸ਼ੋਅ ਕਰ ਦਿੰਦੇ ਕਿ ਨਹੀਂ ਤੁਹਾਨੂੰ ਨੋਟਿਸ ਦਿੱਤਾ ਆਪਾਂ, ਤੁਸੀਂ ਕ੍ਰਿਮੀਨਲ ਨੂੰ ਪੇਸ਼ ਕਰੋ, ਏਦਾਂ ਕਰੋ, ਉਦਾਂ ਕਰੋ। ਸੋ ਇੱਕ ਜੇ ਇਹ ਹੈ ਕਿ ਜੇ ਇਹਨਾਂ ਦੇ ਵਿੱਚ ਐਗਰੀਮੈਂਟ ਹੋ ਜਾਂਦੇ ਆ ਕਿ ਕਿੱਥੇ ਕਿਹੜੇ ਵਾਲੇ ਬੰਦੇ ਜਿਹੜੇ ਡਾਇਰੈਕਟਲੀ ਜਿਹੜੇ ਡਿਪੋਰਟੇਬਲ ਆ ਉਹਨਾਂ ਨੂੰ ਇਹ ਜਿਹੜੀ ਕਾਉਂਟੀ ਆ ਪ੍ਰੋਟੈਕਟ ਵੀ ਨਹੀਂ ਕਰਦੀ, ਕਿਉਂਕਿ ਜਿਹੜੇ ਬੰਦੇ ਨੇ ਹੁਣ ਫੈਲਨੀ ਕੀਤੀ ਆ, ਪੁੱਠੇ ਕੰਮ ਕੀਤੇ ਆ, ਉਹਨੂੰ ਕਾਉਂਟੀ ਦਾ ਦੱਸੋ, ਕਮਿਊਨਿਟੀ ਵੀ ਮੇਰੇ ਖਿਆਲ ਆਪਣੀ ਨਹੀਂ ਪ੍ਰੋਟੈਕਟ ਕਰਦੀ ਹੈਗੀ, ਕਿਉਂਕਿ ਇਦਾਂ ਦੇ ਐਲੀਮੈਂਟ ਆਪਣੀ ਕਮਿਊਨਿਟੀਆਂ ਦੇ ਵਿੱਚ ਵੀ ਆ ਕੇ ਕਮਿਊਨਿਟੀਆਂ ਨੂੰ ਵੀ ਬਹੁਤ ਇਹਨਾਂ ਨੇ ਤੰਗ ਜਿਹੜਾ ਪਰੇਸ਼ਾਨ ਕੀਤਾ ਹੋਇਆ, ਸਾਰਿਆਂ ਨੂੰ ਪਤਾ ਇਸ ਚੀਜ਼ ਦਾ। ਤੇ ਉਹਨਾਂ ਨੇ ਇਨਫੈਕਟ ਉਸੇ ਦੀਆਂ ਹੈਲਪਲਾਈਨਾਂ ਵੀ ਬਣਾਈਆਂ ਹੈਗੀਆਂ ਕਿ ਆ ਫਲਾਨੀ ਜਗ੍ਹਾ ਤੁਸੀਂ ਰਿਪੋਰਟ ਕਰੋ ਜੇ ਕੋਈ ਬੰਦਾ ਖਰੂ ਪਾਉਣ ਵਾਲਾ ਹੈਗਾ, ਤੇ ਕਾਫੀ ਬੰਦੇ ਜਿਹੜੇ ਚੱਕ ਵੀ ਹੋਏ ਜਿਹੜੇ ਹੈਗੇ। ਤੇ ਸਿੱਧਾ ਹੀ ਹੁਣ ਜਿਹੜਾ ਸੀਗਾ ਕਿ ਉਹਨਾਂ ਨੇ ਇੱਕ ਚੈਨਲ ਜਿਹੜਾ ਖੋਲਿਆ ਹੋਇਆ ਕਿ ਜਿਹੜੇ ਕ੍ਰਿਮੀਨਲ ਹੈਗੇ ਉਹ ਵਾਪਸ ਜਿਹੜੇ ਭੇਜਣੇ। ਹੁਣ ਜਿਹੜੇ ਇਹ ਡਿਸਟ੍ਰਿਕਟ ਅਟਰਨੀ ਜਿਹੜੇ ਸੀਗੇ ਕੀ ਕਹਿੰਦੇ ਆ ਕਿ ਜੇ ਪਰ ਕਹਿੰਦੇ ਕਾਉਂਟੀ ਦੇ ਜਿਹੜਾ ਡਿਸਟ੍ਰਿਕਟ ਅਟਰਨੀ ਦਾ ਕੰਮ ਜਿਹੜਾ ਹੁੰਦਾ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ, ਉਹ ਇਲੈਕਸ਼ਨ ਹੁੰਦੀ ਹੈ ਉਹਨਾਂ ਦੀ, ਲੋਕੀ ਉਹਨਾਂ ਨੂੰ ਵੋਟ ਪਾ ਕੇ ਜਿਤਾਉਂਦੇ ਆ, ਉਹਦਾ ਜਿਹੜਾ ਮਕਸਦ ਹੁੰਦਾ ਮੇਨ ਕਿ ਜਿਹੜੇ ਸਿਟੀਜ਼ਨ ਉਹਨਾਂ ਨੂੰ ਪ੍ਰੋਟੈਕਟ ਕਰਨਾ, ਜਿਹੜੇ ਲਾਅ ਨੂੰ ਇਨਫੋਰਸ ਕਰਨਾ, ਕਨਸਟੀਟਿਊਸ਼ਨ ਨੂੰ ਇਨਫੋਰਸ ਕਰਨਾ। ਕਿਸੇ ਨੇ ਮਤਲਬ ਕਿ ਕੋਈ ਪਾਰਟੀ ਦੀ ਸਹੁੰ ਨਹੀਂ ਖਾਧੀ ਹੁੰਦੀ, ਸਾਰੀ ਸਹੁੰ ਜਿਹੜੀ ਹੁੰਦੀ ਆ ਉਹ ਯੂਐਸ ਕਨਸਟੀਟਿਊਸ਼ਨ ਨੂੰ ਜਿਹੜੀ ਰੱਖ ਕੇ ਜਿਹੜੀ ਚੱਕੀ ਜਾਂਦੀ ਹੈ। ਤੇ ਯੂਐਸ ਕਨਸਟੀਟਿਊਸ਼ਨ ਇਹੀ ਕਹਿੰਦੀ ਹੈ ਕਿ ਜੇ ਕੋਈ ਗਲਤ ਕਿਸੇ ਨੇ ਲਾਅ ਵਾਇਲੇਟ ਕਰਤਾ, ਗਲਤ ਤਰੀਕੇ ਨਾਲ ਕੋਈ ਬੰਦਾ ਮਾਰਤਾ, ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਤੇ ਰਿਪੋਰਟ ਜਿਹੜੀ ਪੂਰੀ ਹੋਊਗੀ, ਤੇ ਉਹ ਜਿਹੜੀ ਸਟੇਟ ਦੀ ਸਾਡੀ ਦੀ ਪੋਜੀਸ਼ਨ ਬੜੀ ਕਲੀਅਰ ਆ ਕਿ ਉਹ ਕੋਈ ਡਿਫਰੈਂਟ ਨਹੀਂ ਹੋਣਾ, ਜੇ ਲਾਅ ਦੀ ਕੋਈ ਵਾਇਲੇਸ਼ਨ ਹੋਈ ਆ ਤਾਂ ਉਹਦੀ ਇਨਵੈਸਟੀਗੇਸ਼ਨ ਪੂਰੀ ਹੋਣੀ ਹੈ। ਤੇ ਡਿਸਟ੍ਰਿਕਟ ਅਟਰਨੀ ਨੇ ਇਹ ਵੀ ਦੱਸਿਆ ਕਿ ਜਿਹੜੀ ਕਾਉਂਟੀ ਦੇ ਵਿੱਚ 40% ਜਿਹੜੇ ਲੋਕੀ ਉਹ ਇਮੀਗ੍ਰੈਂਟ ਓਰੀਜਨ ਦੇ ਹੈਗੇ, ਜਿਹੜੇ ਕੰਪਨੀਆਂ ਰਨ ਕਰਦੇ ਆ, ਬੜੇ ਸਕਸੈਸਫੁਲ ਆ। ਤੇ ਕਾਉਂਟੀ ਦੇ ਵਿੱਚ ਆਬਵੀਅਸਲੀ ਸਾਰਿਆਂ ਨੂੰ ਪਤਾ ਹੈ ਨਾ, ਵਨ ਆਫ ਦਾ ਰਿਚੈਸਟ ਕਾਉਂਟੀ ਜਿਹੜੀ ਹੈਗੀ, ਕ੍ਰਾਈਮ ਰੇਟ ਵੀ ਘੱਟ ਹੋ ਰਿਹਾ ਹੈਗਾ। ਆਪਾਂ ਹੁਣ ਕਈ ਸਾਰੇ ਜਿਹੜੇ ਏਰੀਆ ਉੱਥੇ ਕਾਫੀ ਸਕੂਲ ਡਿਸਟ੍ਰਿਕਟ ਵਗੈਰਾ ਵਧੀਆ, ਕਾਫੀ ਮਤਲਬ ਇੱਥੇ ਤੁਸੀਂ ਕਹ ਲਓਗੇ ਇਕਨੋਮਿਕ ਐਕਟੀਵਿਟੀ ਵੀ ਕਾਫੀ ਜਿਹੜੀ ਹੈਗੀ ਆ। ਸਿਲੀਕਨ ਵੈਲੀ ਹੋਣ ਕਰਕੇ ਜਿਹੜਾ ਸਾਰਾ ਇੰਪੈਕਟ ਇਸ ਕਾਉਂਟੀ ਦਾ ਪੂਰੇ ਦੇਸ਼ ਨੂੰ ਪਤਾ, ਪੂਰੇ ਦੇਸ਼ ਨੂੰ ਕੀ ਪੂਰੀ ਵਰਲਡ ਨੂੰ ਹੀ ਪਤਾ ਹੈਗਾ, ਬੜੀ ਦੇਨ ਇਸ ਬੇ ਏਰੀਆ ਦੀ ਜਿਹੜੀ ਹੈਗੀ ਆ। ਤੇ ਬੇਸਿਕਲੀ ਉਹੀ ਹੈਗਾ ਕਿ ਇਹ ਜਿਹੜੀਆਂ ਇੰਪੋਰਟੈਂਟ ਸੀਟਾਂ ਜਿਹੜੀਆਂ ਹੈਗੀਆਂ, ਤੁਸੀਂ ਕਹ ਲਓ ਕਿ ਕੈਲੀਫੋਰਨੀਆ ਇੱਕ ਤਰ੍ਹਾਂ 40 ਮਿਲੀਅਨ ਲੋਕੀ ਆ, ਸਭ ਤੋਂ ਜ਼ਿਆਦਾ ਸਟੇਟ ਦੀਆਂ ਜਿਹੜੀਆਂ
ਸੀਟਾਂ ਇੱਥੋਂ ਦੀ ਬਣਦੀਆਂ, ਤੇ ਜੀ ਉਹਦੇ ਵਿੱਚ ਵੀ 2 ਏਰੀਏ ਤੁਸੀਂ ਲਾ ਲਓ, ਇੱਕ ਬੇਰੀਆ ਲਾ ਲਓ, ਇੱਕ ਐਲੇ ਲਾ ਲਓ, ਸਭ ਤੋਂ ਜ਼ਿਆਦਾ ਪੋਪੂਲੇਟਿਡ ਆ। ਬਾਕੀ ਵਿੱਚ ਤਾਂ ਤੁਹਾਨੂੰ ਪਤਾ ਛੋਟੀਆਂ ਮੋਟੀਆਂ ਜਿਹੜੀ ਸੀਟਾਂ ਭਾਵੇਂ। ਸੋ ਜਿਹੜੀ ਮੇਨ ਕਨਸੈਂਟ੍ਰੇਸ਼ਨ, ਜਿਹੜੀ ਮੇਨ ਵੋਟਿੰਗ ਬਲਾਕ ਜਿਹੜਾ ਹੈਗਾ, ਉਹ ਬੇਰੀਏ ਤੇ ਆਪਣਾ ਐਲੇ ਚੋਂ ਆਉਂਦਾ ਹੈਗਾ। ਤਾਂ ਮਤਲਬ ਉਹ ਨੈਸ਼ਨਲ ਲੈਵਲ ਤੇ ਜਿਹੜੀਆਂ ਇਲੈਕਸ਼ਨ ਵਗੈਰਾ ਜਿਹੜੀਆਂ ਇਨਫਲੂਐਂਸ ਜਿਹੜੀਆਂ ਕਰਦਾ। ਇਹ ਹੁਣ ਜਿਹੜੀਆਂ ਵੋਟਾਂ ਕੈਲੀਫੋਰਨੀਆ ਨੂੰ ਕਿੱਦਾਂ ਐਲੋਕੇਟ ਹੁੰਦੀਆਂ, ਇਹ ਕਿ ਇੱਥੇ ਇਮੀਗ੍ਰੈਂਟ ਕਿੰਨੇ ਰਹਿੰਦੇ ਉਹਦੇ ਨੰਬਰ ਤੇ ਜਿਹੜੀਆਂ ਐਲੋਕੇਟ ਜਿਹੜੀਆਂ ਹੁੰਦੀਆਂ। ਤਾਂ ਕਰਕੇ ਜਿਹੜੀਆਂ ਦੋਨੋਂ ਪਾਰਟੀਆਂ ਨੂੰ ਜਿਹੜਾ ਇੱਕ ਇੰਟਰਸਟ ਹੈਗਾ ਕਿ ਇਹਨੂੰ ਜਾਂ ਇਹਨੂੰ ਇਮੀਗ੍ਰੇਸ਼ਨ ਨੂੰ ਸਟਾਪ ਕਰਨਾ, ਜਾਂ ਇਹਨੂੰ ਰੈਗੂਲੇਟ ਕਰਨਾ, ਜਾਂ ਇਹਨੂੰ ਫੇਅਰ ਪ੍ਰੋਸੈਸ ਜਿਹੜੇ ਹੋਣੇ ਚਾਹੀਦੇ। ਸੋ ਦੋਨੋਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਇਕੁਅਲੀ, ਮਤਲਬ ਕਾਫੀ ਇੰਪੋਰਟੈਂਟ ਤੁਸੀਂ ਕਹਿ ਲਓ ਲੈ ਦੇ ਕਿ ਕਾਫੀ ਇੰਪੋਰਟੈਂਟ ਜਿਹੜਾ ਏਰੀਆ ਇੱਥੇ। ਜੇ ਕੋਈ ਮਿਨੀਐਪਲਿਸ ਵਾਂਗੂ ਜਿਹੜੀ ਚੀਜ਼ ਹੁੰਦੀ ਆ, ਉਹ ਮਤਲਬ ਆਬਵੀਅਸਲੀ ਉਹਦੇ ਰੈਪਰਕੇਸ਼ਨ ਜਿਹੜੇ ਉਹ ਤੋਂ ਜ਼ਿਆਦਾ ਹੋਣੇ ਆ, ਕਿਉਂਕਿ ਉਹ ਥੋੜੇ ਛੋਟੇ ਸ਼ਹਿਰ ਆ ਕੰਪੈਰੀਟਿਵਲੀ ਸਪੀਕਿੰਗ, ਇਮੀਗ੍ਰੈਂਟ ਵੀ ਉਰੇ ਜ਼ਿਆਦਾ। ਤੇ ਜਿਹੜੀ ਫਿਰ ਇਹ ਸਰਕਾਰਾਂ ਜਿਹੜੀਆਂ ਹੈਗੀਆਂ, ਠੀਕ ਆ, ਗਵਰਨਰ ਤੱਕ, ਡੀਏ ਗਵਰਨਰ ਸਾਰੇ, ਮੈਂ ਕਿਹਾ ਇਹਦੇ ਵਿੱਚ ਫਿਰ ਸਾਰਿਆਂ ਨੂੰ ਜਿਹੜੀਆਂ ਸੀਗੀਆਂ ਕਾਫੀ ਜ਼ਿਆਦਾ ਜਿਹੜਾ ਇੱਕ ਤੁਸੀਂ ਕਹਿ ਲਓ ਕਿ ਪ੍ਰੋਬਲਮੈਟਿਕ ਜਿਹਾ ਸਿਨੈਰੀਓ ਜਿਹੜਾ ਬਣ ਜਾਣਾ। ਤੇ ਇਹਨਾਂ ਨੂੰ ਠੀਕ ਵੀ ਆ ਆਪਣੀ ਜਿਹੜੀ ਪੋਜੀਸ਼ਨਸ ਆ ਬੀਇੰਗ ਕੈਲੀਫੋਰਨੀਆ ਲੈਣੀ ਪੈਣੀ ਹੈ। ਬਟ ਉਹ ਕਹਿੰਦੇ ਕਿ ਜਿਹੜੀ ਪਹਿਲੀ ਚੀਜ਼ ਇਹੀ ਹੁੰਦੀ ਹੈ ਕਿ ਜੇ ਸਰਕਾਰਾਂ ਆਪਸ ਵਿੱਚ ਕੋਆਪਰੇਟ ਕਰਨ, ਤੇ ਉਹੀ ਜਿਹੜੀ ਚੀਜ਼ ਸੀਗੀ ਕਿ ਕਿਹੜਾ ਕ੍ਰਿਮੀਨਲ ਫੜਨਾ, ਕਿੱਦਾਂ ਫੜਨਾ, ਉਹ ਚੀਜ਼ ਜਿਹੜੀ ਹੋ ਸਕਦੀ ਆ। ਸੋ ਹੁਣ ਦੇਖਦੇ ਹਾਂ ਬਾਕੀ ਕਿੱਦਾਂ। ਮਿਨੀਐਪਲਿਸ ਤੋਂ ਤਾਂ ਉਹ ਹੋ ਗਿਆ, ਅਜੇ ਤੱਕ ਤਾਂ ਨਹੀਂ ਕੈਲੀਫੋਰਨੀਆ ਦੇ ਵਿੱਚ ਆਏ ਕੋਰਟਸ ਵਗੈਰਾ ਇੰਟਰਵੀਨ ਜਿਹੜੇ ਕਰ ਗਏ ਸੀਗੇ। ਤੇ 9th ਸਰਕਟ ਜਿਹੜਾ ਹੈਗਾ ਓਬਵੀਅਸਲੀ ਕਾਫੀ ਵਧੀਆ ਸਰਕਟ ਹੈ, ਕਾਫੀ ਸੁਲਝਿਆ ਹੋਇਆ ਜਿਹੜਾ ਸਰਕਟ ਹੈ। ਤੇ ਪਿਛਲੀ ਵਾਰੀ ਉਹਨਾਂ ਨੇ ਜਿਹੜੀ 9th ਸਰਕਟ ਨੇ ਰੋਕ ਟੋਕ ਲਾਤੀ ਸੀ ਕਿ ਤੁਸੀਂ ਕਰ ਨਹੀਂ ਸਕਦੇ ਆ, ਤੇ ਰੇਡਾਂ ਰੋਡਾਂ ਜਿਹੜੀਆਂ ਸੀਗੀਆਂ ਐਲੇ ਵਾਲੀਆਂ ਰੁਕ ਗਈਆਂ ਸੀਗੀਆਂ। ਸੁਪਰੀਮ ਕੋਰਟ ਨੇ ਫਿਰ ਹਰੀ ਝੰਡੀ ਦੇ ਦਿੱਤੀ, ਫਿਰ ਦੁਬਾਰਾ ਤਾਂ ਨਹੀਂ ਉਸ ਤੋਂ ਬਾਅਦ ਆਏ। ਤੇ ਹੁਣ ਅਸਾਰ ਜਿਹੜੇ ਲੱਗ ਰਹੇ ਆ ਕਿ ਜਿੱਦਾਂ ਦਾ ਕਿ ਮਾਸ ਸਕੇਲ ਤੇ ਜੇ ਇਹ ਫੜੋਫੜਾਈ ਕਰਦੇ ਆ, ਤੇ ਹੋਪਫੁਲੀ ਨਾ ਕਰਨ। ਜੀ 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 ਤੇ ਅਟਾਰਨੀ ਕਹਿਣਾ ਜੀ, ਇੱਕ ਆਪਾਂ ਖਬਰ ਹੋਰ ਕਰਕੇ, ਇੱਕ ਦੋ ਖਬਰ ਕਰਕੇ ਤੇ ਫਿਰ ਆਪਾਂ ਕੌਜ਼ ਦੇ ਵੱਲ ਨੂੰ ਆਪਾਂ ਵਧਾਂਗੇ। ਆਪਾਂ ਦੇਖ ਰਹੇ ਹਾਂ ਵੀ ਇੱਥੋਂ ਦੇ ਹਾਈ ਸਕੂਲਰਸ ਵੀ, ਸਟੂਡੈਂਟਸ ਵੀ ਜਿਹੜੇ ਆਈਸ ਦੇ ਉਲਟ, ਇਮੀਗ੍ਰੇਸ਼ਨ ਦੀ ਇਸ ਇਨਫੋਰਸਮੈਂਟ ਕ੍ਰੈਕਡਾਊਨ ਦੇ ਉਲਟ ਉਹ ਮੁਜ਼ਾਹਰੇ ਕਰ ਰਹੇ ਆ, ਉਹ ਪ੍ਰੋਟੈਸਟਾਂ ਦੇ ਉੱਤੇ ਉਤਰੇ ਹੋਏ ਆ। ਕੁਛ ਕੁ ਥਾਵਾਂ ਤੋਂ ਵੀਡੀਓਜ਼ ਇਹ ਵੀ ਆਈਆਂ ਸੀ, ਇੱਕ ਜਿਹੜਾ ਕਹਿ ਲਓ ਵੀ ਵੱਡੀ ਉਮਰ ਦਾ ਬੰਦਾ ਨਿਆਣਿਆਂ ਦੇ ਨਾਲ ਖਹਿ ਪਿਆ, ਉਹਨਾਂ ਦੇ ਨਾਲ ਨਿਆਣਿਆਂ ਨਾਲ ਕੁੱਟਮਾਰ ਕਰਨ ਲੱਗਾ। ਇੱਕ ਨੇ ਨਿਆਣੇ ਨੂੰ, ਪ੍ਰੋਟੈਸਟਰ ਜਿਹੜਾ ਨਿਆਣਾ ਪ੍ਰੋਟੈਸਟਰ ਸੀ, ਉਹਨਾਂ ਨੂੰ ਗੱਡੀ ਨਾਲ ਵੀ ਜਿਹੜਾ ਉਹ ਮਾਰਤਾ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ, ਪਰ ਬੋਟਮ ਲਾਈਨ ਇਹ ਆ ਵੀ ਨਿਆਣੇ ਵੀ ਜਿਹੜੇ ਪ੍ਰੋਟੈਸਟ ਦੇ ਵਿੱਚ ਆ ਰਹੇ ਨੇ। ਹਾਂਜੀ ਹਾਂਜੀ, ਤੁਹਾਨੂੰ ਪਤਾ ਸਾਰੀਆਂ ਫਿਰ ਯੰਗ ਮਾਈਂਡ ਜਿਹੜਾ ਹੁੰਦਾ ਉਹੀ ਆਬਵੀਅਸਲੀ ਉਹ ਕੋਈ ਉਹਨਾਂ ਨੂੰ ਵੀ ਆਪਣਾ ਹੱਕ ਆ ਓਪੀਨੀਅਨ ਰੱਖਣ ਦਾ। ਤੇ ਨਿਆਣੇ ਵੀ ਇਹਦੇ ਵਿੱਚ ਕਿਉਂ ਪਿੱਛੇ ਰਹਿਣ, ਉਹ ਵੀ ਕਰਦੇ ਆ ਜੀ ਆਪਣਾ ਸੋਸ਼ਲ ਮੀਡੀਆ ਵਗੈਰਾ ਦੇਖਦੇ ਆ। ਇੱਕ ਨਿਆਣੇ ਵੀ ਜਿਹੜੇ ਜਲਦੀ ਮੈਚੋਰ ਹੋ ਰਹੇ ਆ, ਠੀਕ ਆ, ਪਿਊਬਰਟੀ ਵਗੈਰਾ ਵੀ ਜਲਦੀ ਹਿੱਟ ਹੋ ਰਹੀ ਹੈ। ਸੋ ਨਿਆਣੇ ਉਹ ਵਾਲੇ ਨਿਆਣੇ ਦੋਨੋਂ। ਹੁਣ ਤਾਂ ਮੈਂ ਕਿਹਾ ਇਨਫੋਰਮੇਸ਼ਨ ਜਿਹੜਾ ਐਕਸੈਸ ਹੈਗਾ ਆਈਪੈਡ ਵਗੈਰਾ ਲੋਕਾਂ ਨੂੰ, ਤਾਂ ਮੈਂ ਕਿਹਾ ਹੁਣ ਤਾਂ 3 ਸਾਲ ਦਾ ਨਿਆਣਾ ਉਹਨੂੰ ਮੈਂ ਕਿਹਾ ਬੜੀ ਜ਼ਿਆਦਾ ਨੌਲੇਜ ਹੈ। ਇੰਨੀ ਮੈਂ ਕਿਹਾ ਹੁਣ ਜਿਹੜੀ ਨੌਲੇਜ ਜਿਹੜੀ ਤੁਸੀਂ ਕਹ ਲਓ ਕਿ ਇਨਫੋਰਮੇਸ਼ਨ ਜਿਹੜੀ ਸ਼ੇਅਰ ਹੁੰਦੀ ਹੈ ਉਹ ਵੀ ਬੜੀ ਫਾਸਟ ਜਿਹੜੀ ਚੱਲਦੀ ਹੈ, ਟ੍ਰੈਂਡ ਟਰੁੰਡ ਜਿੱਦਾਂ ਵੀ ਚੱਲਦੇ ਆ। ਸੋ ਨਿਆਣਿਆਂ ਨੇ ਵੀ ਆਪਣੀ ਦੁਨੀਆ ਬਣਾਈ ਹੋਈ ਆ, ਤੇ ਕਾਫੀ ਵਾਕਆਊਟ ਵਗੈਰਾ ਸਕੂਲਾਂ ਚੋਂ, ਯੂਨੀਵਰਸਿਟੀਆਂ ਚੋਂ, ਵਰਕ ਪਲੇਸਿਸ ਤੋਂ ਕਾਫੀ ਜਿਹੜੇ ਹੋਏ ਆ। ਮਤਲਬ ਕਿ ਇੱਕ ਤਰ੍ਹਾਂ ਦਾ ਇੱਕ ਜਿਹੜਾ ਸਿਗਨਲ ਹੈਗਾ ਕਿ ਆਪਾਂ ਸੁੱਤੇ ਨਹੀਂ ਹੈਗੇ। ਇਹ ਚੀਜ਼ਾਂ ਮਤਲਬ ਇਦਾਂ ਨਹੀਂ ਹੈਗੀਆਂ ਕਿ ਤੁਸੀਂ ਸਾਡੇ ਉੱਤੇ ਪੈਰ ਰੱਖ ਕੇ ਲੰਘ ਜਾਣਾ। ਤੇ ਮਤਲਬ ਹਰੇਕ ਬੰਦਾ ਆਪਣਾ ਜਿਹੜੀ ਆਪੋਜੀਸ਼ਨ ਜਿਹੜੀ ਦੱਸਦਾ। ਇਹ ਪਹਿਲਾਂ ਚੀਜ਼ਾਂ ਫਜ਼ੂਲ ਲੱਗਦੀਆਂ ਹੁੰਦੀਆਂ ਕਿ ਲੈ ਇੱਕ ਬੰਦੇ ਨੇ ਪ੍ਰੋਟੈਸਟ ਕੀਤਾ, ਪਰ ਸ਼ੁਰੂ ਕਰਨ ਦੀ ਗੱਲ ਹੁੰਦੀ ਹੈ ਜਦੋਂ ਇੱਕ ਵਾਰੀ ਜਦੋਂ ਹੁੰਦੇ ਆ ਮਾਸ ਸਕੇਲ ਤੇ ਗੱਲ ਫਿਰ ਕਈ ਵਾਰੀ ਉੱਥੇ ਵੀ ਪਹੁੰਚ ਜਾਂਦੀ ਹੈ ਕਿ ਪੂਰਾ ਵੀ ਚੱਕਾ ਜਿਹੜਾ ਜਾਮ ਹੋ ਜਾਂਦਾ ਲੋਕਾਂ ਦੇ ਹੱਥੋਂ। ਫਿਰ ਬਾਹਰ ਚੀਜ਼ਾਂ ਹੋ ਜਾਂਦੀਆਂ ਕਿ ਹਰੇਕ ਬੰਦਾ ਹੀ ਜੇ ਚੀਜ਼ਾਂ ਨਾ ਫਿਰ ਠੱਲ ਪਵੇ ਤਾਂ ਹਰੇਕ ਸਕੂਲ, ਹਰੇਕ ਯੂਨੀਵਰਸਿਟੀ, ਹਰੇਕ ਜਿਹੜਾ ਇੰਪਲੋਇਰ ਦਾ ਮਹਿਕਮਾ, ਹਰੇਕ ਚੀਜ਼ ਜਿਹੜੀ ਹਰੇਕ ਜਗ੍ਹਾ ਪ੍ਰੋਟੈਸਟ ਜਿਹੜਾ ਹੁੰਦਾ। ਹੁਣ ਤੁਸੀਂ ਦੇਖੋ ਨਿਊਯਾਰਕ ਵਗੈਰਾ ਕਿੰਨੇ ਵੱਡੇ ਪ੍ਰੋਟੈਸਟ ਜਿਹੜੇ ਹੋਏ ਆ, ਸੈਨ ਫਰਾਂਸਿਸਕੋ ਕਿੰਨੇ ਵੱਡੇ ਪ੍ਰੋਟੈਸਟ ਜਿਹੜੇ ਹੋਏ ਆ। ਸੋ ਜਿਹੜਾ ਯੂਐਸ ਕਨਸਟੀਟਿਊਸ਼ਨ ਹੈਗਾ, ਇਹ ਰਾਈਟ ਟੂ ਪੀਸਫੁਲ ਪ੍ਰੋਟੈਸਟ ਜਿਹੜਾ ਤੁਹਾਨੂੰ ਗਰੰਟੀ ਕਰਦਾ ਹੈਗਾ। ਇਹ ਕਨਸਟੀਟਿਊਸ਼ਨਲ ਲਾਅ। ਤੇ ਜਿਹੜੇ ਬੰਦੇ ਸਟੂਡੈਂਟਾਂ ਨੂੰ ਮਾਰਤਾ, ਇਦਾਂ ਕਰਤਾ, ਜਾਂ ਕਿਸੇ ਨੂੰ ਵੀ ਮਾਰਿਆ, ਭਾਵੇਂ ਪ੍ਰੋਟੈਸਟ ਕਿਹੜੇ ਪਾਸੋਂ ਮਰਜ਼ੀ ਹੈਗਾ, ਭਾਵੇਂ ਤੁਸੀਂ ਲੈਫਟ ਵਿੰਗ ਵੱਲੋਂ ਕਰ ਰਹੇ, ਭਾਵੇਂ ਰਾਈਟ ਵਿੰਗ ਵੱਲੋਂ, ਬੰਦੇ ਨੂੰ ਪ੍ਰੋਟੈਸਟ ਕਰਨ ਦਾ ਜਿਹੜਾ ਹੱਕ ਹੈਗਾ। ਇਹ ਸਾਡੇ ਮੁਲਕਾਂ ਵਾਂਗੋਂ ਨਹੀਂ ਕਿ ਜੇ ਸਾਡੀ ਵਾਲੀ ਗੱਲ ਸਹੀ ਹੈ, ਜੇ ਦੂਜੇ ਵਾਲੇ ਨੇ ਪ੍ਰੋਟੈਸਟ ਕੀਤਾ ਤਾਂ ਉਹਦਾ ਛਿੱਤਰ ਮਾਰੋ, ਇਦਾਂ ਨਹੀਂ ਹੁੰਦਾ। ਉਹ ਚੀਜ਼ਾਂ ਨਹੀਂ ਉਰੇ ਚੱਲਦੀਆਂ। ਦੋਨੋਂ ਬੰਨਿਓ ਪ੍ਰੋਟੈਸਟ ਜਿਹੜਾ ਹੋ ਸਕਦਾ। ਆਪਾਂ ਦੇਖਿਆ ਵੀ ਹੈ ਕਈ ਵਾਰੀ, ਠੀਕ ਆ, ਆਪਣੇ ਹੁਣ ਜਦੋਂ ਕਹਿ ਲਓ ਕਿ ਕਮਿਊਨਿਟੀ ਦਾ ਵੀ ਕੋਈ ਮੁੱਦਾ ਆਪਾਂ ਬੇਰੀਏ 'ਚ ਕਈ ਵਾਰੀ ਦੇਖਿਆ ਕਿ ਇੱਧਰਲੇ ਪਾਸੇ ਇੱਕ ਮੁੱਦੇ ਵਾਲੇ ਲੋਕ ਹੁੰਦੇ ਆ, ਦੂਜੇ ਪਾਸੇ ਦੂਜੇ ਵਾਲੇ ਮਾਈਕ ਲੈ ਕੇ ਲੱਗੇ ਹੁੰਦੇ, ਕੋਈ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ। ਲੋਕ ਤੇ ਪੁਲਿਸ ਜਿਹੜੀ ਹੈਗੀ ਉਹ ਦੋਨਾਂ ਨੂੰ ਪ੍ਰੋਟੈਕਟ ਕਰਦੀ ਆ। ਉਹਨੇ ਇਹ ਨਹੀਂ ਕਿ ਮੇਰੀ ਗੱਲ ਸੁਣੋ ਜਾਂ ਸੁਣੋ। ਬੰਦਾ ਪ੍ਰੋਟੈਸਟ ਕੋਈ ਵੀ ਕਰ ਸਕਦਾ ਹੈਗਾ ਪੀਸਫੁਲੀ। ਉਹ ਯੂਐਸ ਕਨਸਟੀਟਿਊਸ਼ਨ ਜਿਹੜਾ ਪ੍ਰੋਮਿਸ ਕਰਦਾ।
ਤੇ ਜਿਹੜੇ ਹੁਣ ਜਿੱਦਾਂ ਡੀਏ ਦੀ ਗੱਲ ਦੱਸਦੇ ਸੀਗੇ ਕਿ ਜੇ ਕਹਿੰਦੇ ਕਿ ਸਾਡੀ ਕਾਊਂਟੀ ਦੇ ਵਿੱਚ ਕੁਛ ਏਦਾਂ ਦਾ ਹੁੰਦਾ ਕਿ ਕਿਸੇ ਨੇ ਇਲੀਗਲ ਐਕਟੀਵਿਟੀ ਕੀਤੀ, ਕਿਸੇ ਨੂੰ ਮਾਰਤਾ ਜਾਂ ਉਹ ਕਰਤਾ, ਉਹਨੂੰ ਫਿਰ ਇਹ ਪ੍ਰੋਸੀਕਿਊਟ ਵੀ ਕਰਨ। ਜੀ, ਜੀ, ਬਿਲਕੁਲ। ਆਪਾਂ ਇੱਥੇ ਇੱਕ ਬ੍ਰੇਕ ਲਾ ਲੈਂਦੇ ਹਾਂ ਅਟਾਰਨੀ ਟਕੇਣਾ ਜੀ। ਬ੍ਰੇਕ ਤੋਂ ਬਾਅਦ ਆਪਾਂ ਜੁੜਦੇ ਹਾਂ ਫਿਰ ਮੁੜ ਦੁਬਾਰਾ। ਤੇ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਇਮੀਗ੍ਰੇਸ਼ਨ। ਜੇ ਤੁਹਾਡਾ ਵੀ ਕੋਈ ਇਮੀਗ੍ਰੇਸ਼ਨ ਨਾਲ ਸੰਬੰਧਿਤ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕੋਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਆਓ ਮਿਲਦੇ ਹਾਂ ਸਾਰਿਆਂ ਨੂੰ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਸਰੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408-272-5200 4082725200 408-272-5200। ਤੇ ਕਾਲਰਸ ਦੇ ਵੱਲ ਨੂੰ ਵੱਧਦੇ ਹਾਂ। ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਨੇ ਜਸਬੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਜਸਬੀਰ ਜੀ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਇਹ ਸਵਾਲ ਹੈ ਕਿ ਸਾਡੇ ਮੁੰਡੇ ਦਾ ਨਾ ਗ੍ਰੀਨ ਕਾਰਡ ਜਿਹੜਾ ਹੈ ਉਹ ਅਪਲਾਈ ਕਰਨ ਵਾਲਾ ਹੋਇਆ ਤੇ ਉਹ ਨਾ ਲੜ ਪਿਆ ਸੀ ਕਿਸੇ ਦੇ ਨਾਲ, ਮੁੰਡਿਆਂ ਨਾਲ, ਤੇ ਉਹਦੇ ਨਾਲ ਜਿੱਦਾਂ ਉਹਨੂੰ ਕੋਈ ਫੈਲਣੀ ਫੁਲਣੀ ਜਿਹੜੀ ਕਹਿੰਦੇ ਉਹ ਲਾਤੀ ਸੀ ਉਹਨਾਂ ਨੇ, ਤੇ ਉਹਨੇ 3 ਮਹੀਨੇ ਹਿਸਾਬ ਨਾਲ 1.5 ਮਹੀਨੇ ਜੇਲ੍ਹ ਵੀ ਕੱਟੀ ਸੀ। ਤੇ ਉਹਦਾ ਗ੍ਰੀਨ ਕਾਰਡ ਜਿਹੜਾ ਉਹ ਸਪੇਅਰ ਹੋਣ ਵਾਲਾ ਤੇ ਉਹਦਾ ਅਪਲਾਈ ਕਰਨਾ ਸੀ। ਉਹਦੇ ਬਾਰੇ ਪੁੱਛਣਾ ਸੀ ਵੀ ਉਹ ਕਿੱਦਾਂ ਕਰ ਸਕਦੇ ਆ, ਵੀ ਕੋਈ ਖਤਰਾ ਨਹੀਂ ਹੈ ਇਹਦੇ ਵਿੱਚ? ਜਿਹੜੀ ਸਜ਼ਾ ਜਦੋਂ ਬੰਦੇ ਦਾ ਕੇਸ ਚੱਲਦਾ ਹੁੰਦਾ ਨਾ ਕ੍ਰਿਮੀਨਲ ਵਾਲਾ, ਉਦੋਂ ਤੁਸੀਂ ਇੱਕ ਇਮੀਗ੍ਰੇਸ਼ਨ ਵਕੀਲ ਨਾਲ ਉਦੋਂ ਸਲਾਹ ਕਰਨੀ ਹੁੰਦੀ ਕਿ ਜਿਹੜੀ ਚੀਜ਼ ਨੂੰ ਗਿਲਟੀ ਪਲੀ ਕਰਨਾ ਆ, ਜਿਹੜੀ ਚੀਜ਼ ਤੇ ਸਜ਼ਾ ਹੋਈ ਆ, ਕੀ ਉਹ ਇਮੀਗ੍ਰੇਸ਼ਨ ਸੇਫ ਹੈਗੀ ਆ ਕਿ ਨਹੀਂ ਹੈਗੀ ਆ। ਉਹ ਚੀਜ਼ ਤੇ ਡਿਪੈਂਡ ਕਰਦਾ। ਤੇ ਤੁਸੀਂ ਲਈ ਸੀਗੀ ਸਲਾਹ ਉਦੋਂ ਕਿਸੇ ਦੀ ਕਿ ਨਹੀਂ? ਉਹ ਕਿਸੇ ਵਕੀਲ ਕੋਲ ਤਾਂ ਕੀਤਾ ਸੀ ਉਹਨੇ ਮੁੰਡੇ ਨੇ, ਮੈਨੂੰ ਇੰਨਾ ਨਹੀਂ ਪਤਾ ਉਹਨੇ ਕਿਹੜਾ ਕੀਤਾ ਸੀਗਾ। ਤੇ ਸਾਡਾ ਨਹੀਂ, ਰਿਸ਼ਤੇਦਾਰ ਕ੍ਰਿਮੀਨਲ ਵਾਲਾ ਨਹੀਂ, ਇਮੀਗ੍ਰੇਸ਼ਨ ਵਕੀਲ ਨਾਲ ਲਈ ਸੀਗੀ ਸਲਾਹ ਕਿਸੇ ਨਾਲ? ਨਹੀਂ, ਇਮੀਗ੍ਰੇਸ਼ਨ ਵਾਲੇ ਨਾਲ ਨਹੀਂ ਸੀ ਕੋਈ ਵੀ ਲਈ ਜੀ। ਨਹੀਂ, ਹਾਂਜੀ, ਫਿਰ ਨਾ ਉਹ ਆਪਣਾ ਜਿਹੜਾ ਵਕੀਲ ਆ, ਉਹ ਜਿਹੜਾ ਕ੍ਰਿਮੀਨਲ ਵਾਲਾ ਵੀ, ਉਹਨਾਂ ਵੀ ਇੱਕ ਵਾਰੀ ਗੱਲ ਕਰੋ, ਕਿਉਂਕਿ ਜਿਹੜਾ ਕਾਨੂੰਨ ਆ ਉਹ ਇਹ ਕਹਿੰਦਾ ਕਿ ਜਿਹੜਾ ਕ੍ਰਿਮੀਨਲ ਵਾਲਾ ਵਕੀਲ ਵੀ ਆ ਨਾ, ਉੱਤੇ ਲਾਜ਼ਮੀ ਉਹਨਾਂ ਨੇ ਕੀਤਾ ਕਿ ਇੱਕ ਇਮੀਗ੍ਰੇਸ਼ਨ ਵਕੀਲ ਨਾਲ ਸਲਾਹ ਕਰਨੀ ਹੈ। ਤੇ ਜੇ ਉਹਨੇ ਸਲਾਹ ਨਹੀਂ ਕੀਤੀ, ਫਿਰ ਉਹ ਕੇਸ ਜਿਹੜਾ ਤੁਸੀਂ ਦੁਬਾਰਾ ਰੀਓਪਨ ਕਰਕੇ ਲਿਟੀਗੇਟ ਕਰ ਸਕਦੇ, ਜਿਹੜਾ ਕ੍ਰਿਮੀਨਲ ਜਿਹੜਾ ਕੇਸ ਜਿਹੜਾ ਹੈਗਾ। ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇੱਥੇ ਹੈਗਾ ਕਿ ਤੁਸੀਂ ਇਮੀਗ੍ਰੇਸ਼ਨ ਵਕੀਲ ਤੋਂ ਪਹਿਲਾਂ ਪੁੱਛਣਾ ਕਿ ਇਹਦੇ ਕੌਨਸੀਕੁਐਂਸ ਕੀ ਹੁੰਦੇ ਆ। ਤੇ ਤੁਸੀਂ ਇੱਕ ਵਾਰੀ ਆਪਣੇ ਜਿਹੜਾ ਉਹ ਵਕੀਲ ਨਾਲ ਗੱਲ ਕਰੋ। ਇਹ ਜੇ ਇਮੀਗ੍ਰੇਸ਼ਨ ਸੇਫ ਆ ਤਾਂ ਹੀ ਉਹਨੂੰ ਇਹ 'ਚ ਲਾਭ ਲੱਭਣਾ ਕੋਈ। ਜੇ ਉਹ ਕ੍ਰਾਈਮ ਏਦਾਂ ਦਾ, ਫਿਰ ਉਹਨਾਂ ਨੇ ਗ੍ਰੀਨ ਕਾਰਡ ਜਿਹੜਾ ਸੀਗਾ ਉਹ ਪਾ ਦਿੰਦੇ ਰਿਮੂਵਲ ਪ੍ਰੋਸੀਡਿੰਗ, ਤੇ ਗ੍ਰੀਨ ਕਾਰਡ ਕੈਂਸਲ ਵੀ ਕਰ ਦਿੰਦੇ ਆ, ਕਈਆਂ ਦੇ ਹੋਏ ਵੀ। ਜੀ ਇਦਾਂ ਨਾ ਵੀ ਉਹਨਾਂ ਨੇ ਉਹ ਮੁੰਡੇ ਸੀਗੇ ਤੇ ਉਹ ਕੁੜੀ ਤੋਂ ਕਿਸੇ ਤੋਂ ਲੜਦੇ ਸੀ। ਨਹੀਂ, ਉਹਦਾ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਉਹ ਵਾਲਾ ਨਾ, ਉਹ ਮੈਟਰ ਦਾ। ਉਹ ਕਿਉਂਕਿ ਇਹ ਜਿਹੜਾ ਕੇਸ ਆ ਇਹ ਅਦਾਲਤ ਨੇ ਫੈਸਲਾ ਕਰਨਾ, ਅਸੀਂ ਨਹੀਂ ਫੈਸਲਾ ਕਰ ਸਕਦੇ ਇਸ ਚੀਜ਼ ਦਾ, ਇਹ ਅਦਾਲਤਾਂ ਦਾ ਕੰਮ ਆ। ਹਾਂਜੀ, ਉਹ ਕਰਨਗੇ। ਸੋ ਬੈਟਰ ਆ ਵੀ ਤੁਸੀਂ ਜਿਹੜੇ ਇਹਦੇ ਨਾਲ ਸੰਬੰਧਿਤ ਵਕੀਲਸ ਨੇ ਉਹਨਾਂ ਤੋਂ ਸਲਾਹ ਲੈ ਕੇ ਤੁਸੀਂ ਆਪਣੀ ਅਗਲੀ ਕਾਰਵਾਈ ਕਰੋ। ਇਹਨਾਂ ਨੇ ਕੇਸ ਲੜਿਆ ਤੇ ਉਸੇ ਵਕੀਲ ਨੂੰ ਜਾ ਕੇ ਹਾਂਜੀ, ਉਹਦੇ ਨਾਲ ਗੱਲ ਕਰ ਲਓ, ਉਹਨੂੰ ਪੁੱਛੋ ਵੀ ਇਹਦੇ ਵਿੱਚ ਏਦਾਂ ਕਿ ਨਾ ਤੁਸੀਂ ਜ਼ਰੂਰ ਜੀ, ਤੁਹਾਨੂੰ ਨਾ ਤੁਸੀਂ ਇਮੀਗ੍ਰੇਸ਼ਨ ਵਕੀਲ ਨਾਲ ਸਲਾਹ ਕਰਨੀ ਹੈ, ਠੀਕ ਹੈ। ਜਿੱਦਾਂ ਹੁਣ ਮੰਨ ਲਓ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਵਕੀਲ ਨੂੰ ਸਲਾਹ ਇੱਥੇ ਲੈਣੇ, ਤਾਂ ਉਹਨੇ ਤੁਹਾਨੂੰ ਪਹਿਲੀ ਚੀਜ਼ ਇਹੀ ਪੁੱਛਣੀ ਹੈ ਕਿ ਚਾਰਜ ਕਿਹੜੇ ਲਾਏ ਸੀਗੇ, ਕਿਹੜੀ ਸੈਕਸ਼ਨ ਦੇ ਥੱਲੇ, ਜਿਹੜੀ ਸਜ਼ਾ ਉਹ ਕਿਹੜੇ ਸੈਕਸ਼ਨ ਥੱਲੇ ਜਿਹੜੀ ਹੋਈ ਹੈ। ਉਹਦੇ ਹਿਸਾਬ ਨਾਲ ਤੁਹਾਨੂੰ ਇਮੀਗ੍ਰੇਸ਼ਨ ਵਕੀਲ ਜਿਹੜਾ ਉਹ ਦੱਸੂਗਾ ਕਿ ਇਹ ਜਿਹੜਾ ਸੀਗਾ ਤੁਹਾਡੇ ਗ੍ਰੀਨ ਕਾਰਡ ਨੂੰ ਇਫੈਕਟ ਕਰੂਗਾ ਕਿ ਨਹੀਂ ਕਰੂਗਾ। ਪਹਿਲੀ ਚੀਜ਼, ਜ਼ਿਆਦਾ ਤਾਂ ਜਿਹੜੀਆਂ ਫੈਲਨੀਆਂ ਹੈਗੀਆਂ, ਸਪੈਸ਼ਲੀ ਜਦੋਂ ਤੁਸੀਂ ਕਹਿੰਦੇ ਕੁੜੀ ਵਾਲਾ ਮੁੱਦਾ, ਕੋਈ ਵੀ ਵਾਇਲੈਂਸ ਵਾਲੇ ਜਿਹੜੇ ਕ੍ਰਾਈਮ ਆ, ਉਹ ਇਫੈਕਟ ਜਿਹੜੇ ਕਰਦੇ ਆ। ਤੇ ਇਹਦੇ ਵਿੱਚ ਤੁਸੀਂ ਪਹਿਲਾਂ ਆਪਣੇ ਜਿਹਨੇ ਕੇਸ ਲੜਿਆ ਸੀਗਾ ਕ੍ਰਿਮੀਨਲ ਵਕੀਲ, ਉਹ ਤੋਂ ਪੁੱਛੋਗੇ ਕੀ ਸੀਗਾ, ਕਿਹੜੀਆਂ ਧਾਰਾ ਸੀਗੀਆਂ। ਉਸ ਤੋਂ ਬਾਅਦ ਤੁਸੀਂ ਇਮੀਗ੍ਰੇਸ਼ਨ ਵਕੀਲ ਨੂੰ ਕੰਸਲਟ ਕਰੋ ਕਿ ਇਹ ਸੇਫ ਹੈਗੀ ਕਿ ਨਹੀਂ ਹੈਗੀ। ਜੀ, ਸੋ ਥੈਂਕ ਯੂ ਕਾਲ ਦੇ ਲਈ। ਉੱਦਾਂ ਅੱਜ ਦੇ ਮਾਹੌਲ ਦੇ ਵਿੱਚ ਵੀ ਚਾਹੇ ਕੰਡੀਸ਼ਨਲ ਆ ਚਾਹੇ ਤੁਹਾਡਾ ਪੱਕਾ ਆ, ਤੇ ਜੋ ਹਾਲਾਤ ਬਣੇ ਪਏ ਆ ਉਹ ਤਾਂ ਵੈਸੇ ਹੀ ਉਗ ਸੁਗ ਲੱਭ ਰਹੇ ਆ ਵੀ ਤੁਹਾਨੂੰ ਬਾਹਰ ਕਰਨ ਦਾ, ਰਿਮੂਵਲ ਪ੍ਰੋਸੀਡਿੰਗ 'ਚ ਪਾਉਣ ਦਾ ਮੌਕਾ ਜਿਹੜਾ ਉਹ ਮਿਲੇ। ਤੁਸੀਂ ਆਪ ਉਹਨਾਂ ਨੂੰ ਉਹ ਮੌਕਾ ਦੇ ਰਹੇ ਆ। ਸੋ ਕ੍ਰਾਈਮ ਵਾਲਾ ਕੰਮ, ਇੱਦਾਂ ਦੇ ਪੁੱਠੇ ਕੰਮਾਂ ਦੇ ਵਿੱਚ ਜਿਹੜਾ ਬਿਲਕੁਲ ਵੀ ਨਾ ਪਾਓ। ਸਬਰ ਰੱਖੋ, ਸੰਜਮ ਰੱਖੋ। ਸਮਾਂ ਜਿਹੜਾ ਉਹ ਨਿਕਲ ਜਾਂਦਾ ਹੁੰਦਾ ਹੈ। ਗੁੱਸੇ ਨੇ ਤਾਂ ਪਹਿਲਾਂ ਹੀ ਬੜੇ ਕੰਮ ਖਰਾਬ ਕਰਾਏ ਹੁੰਦੇ ਆ। ਸੋ ਸੰਜਮ ਰੱਖਣਾ ਚਾਹੀਦਾ ਹੈ ਜੀ। ਰਾਕੇਸ਼ ਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਜੀ ਦੋਨੇ ਵੀਰਾਂ ਦਾ। ਸਰ, 2 ਛੋਟੇ ਜਿਹੇ ਕੁਐਸਚਨ ਹੈ। ਸਰ, ਇੱਕ ਅਸਾਈਲਮ ਲੱਗਿਆ ਹੋਇਆ ਜੀ, ਮੈਂ ਵੀਜ਼ੇ ਤੇ ਆਇਆ ਸੀ 2016 ਚ, ਤੇ ਅਗਲੇ ਸਾਲ ਸਰ ਮਾਸਟਰ ਹੀਅਰਿੰਗ ਹੈਗੀ ਹੈ। ਤੇ ਸਰ ਵਾਈਫ ਦਾ ਯੂ ਵੀਜ਼ਾ ਲੱਗਿਆ ਹੋਇਆ ਸਰ ਪਿਛਲੇ ਸਾਲ ਦਾ, ਹਾਲੇ ਬੋਨਾਫਾਈਡ ਨਹੀਂ ਹੋਇਆ ਸਰ। ਤੇ ਸਰ ਕੁਐਸਚਨ ਪਹਿਲਾਂ ਇਹ, ਜੇ ਬੋਨਾਫਾਈਡ ਵੀਜ਼ਾ ਹੋ ਜਾਂਦਾ ਜੀ ਵਾਈਫ ਦਾ ਯੂ ਵੀਜ਼ਾ, ਮੈਂ ਉੱਤੇ ਡਿਪੈਂਡੈਂਟ ਹੈਗਾ ਤੇ ਬੇਟੀ ਵੀ, ਤੇ ਸਰ ਉਹਦੇ ਬਿਹਾਫ ਤੇ ਮੈਂ ਕੇਸ ਸਰ ਕਲੋਜ਼ ਕਰਾ ਸਕਦਾ ਜੀ ਆਪਣਾ ਅਸਾਈਲਮ ਵਾਲਾ? ਟਰਾਈ ਜ਼ਰੂਰ ਕਰ ਸਕਦੇ ਹਾਂ ਡੈਫੀਨੇਟਲੀ। ਜੇ ਸਰਕਾਰੀ ਵਕੀਲ ਐਗਰੀ ਕਰ ਜਾਵੇ ਫਿਰ ਤਾਂ ਜੱਜ ਕਰ ਦਿੰਦਾ ਕਲੋਜ਼, ਤੇ ਜੇ ਨਹੀਂ ਐਗਰੀ ਕਰੇ ਤੇ ਫਿਰ ਪ੍ਰੋਬਲਮ ਆ। ਕਈ ਵਾਰੀ ਉਹ ਕਹਿੰਦੇ ਆ ਕੇਸ ਲੜੋ।
ਤੇ ਕਈਆਂ ਦੇ ਕੇਸ ਉਹਨਾਂ ਨੇ ਰੀਓਪਨ ਵੀ ਕੀਤੇ, ਐਕਚੁਅਲੀ ਕਲੋਜ਼ਡ ਕੇਸ। ਸੋ ਡਿਪੈਂਡ ਕਰਦਾ, ਪਰ ਹਾਂਜੀ ਤੁਹਾਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਇੱਕ ਤਾਂ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਉਹ ਜ਼ਰੂਰ ਲਗਾਇਓ। ਇਹ ਨਾ ਸੋਚਿਆ ਕਿ ਉਹਨਾਂ ਨੇ ਕਰ ਹੀ ਦੇਣਾ ਕਲੋਜ਼, ਮਤਲਬ ਕਈ ਵਾਰੀ ਬੰਦਾ ਵੇਟ ਕਰਦਾ ਕਰਦਾ ਕੇਸ ਨੂੰ ਲੜਦਾ ਨਹੀਂ ਫਿਰ ਸਹੀ ਤਰੀਕੇ ਨਾਲ, ਕੰਮ ਆਪਣਾ ਖਰਾਬ ਕਰਾ ਲੈਂਦਾ। ਸੋ ਪਹਿਲੀ ਚੀਜ਼ ਹੈ ਕੇਸ ਦੀ ਤਿਆਰੀ ਕਰੋ ਪੂਰੀ। ਦੂਜੀ ਚੀਜ਼ ਇਹ ਹੈ ਕਿ ਜਿਹੜਾ ਸੀਗਾ ਲਾਗੇ ਆ ਕੇ ਤੁਹਾਨੂੰ ਪਤਾ ਲੱਗਣਾ ਕਿ ਸਰਕਾਰੀ ਵਕੀਲ ਕਿਹੜਾ, ਤੇ ਉਦੋਂ ਤੁਸੀਂ ਜਿਹੜਾ ਸੀਗਾ ਮੋਸ਼ਨ ਟੂ ਐਡਮਿਨ ਕਲੋਜ਼ ਲਾਗੇ ਜੇ ਜਾ ਕੇ ਜਿਹੜਾ ਉਹ ਕੋਰਟ ਦੇ ਜਿਹੜੇ ਪਾ ਸਕਦੇ ਆ ਤਰੀਕ ਦੇ ਮਹੀਨੇ ਪਹਿਲਾਂ। ਜੀ ਠੀਕ ਹੈ ਸਰ, ਜਿੱਦਾਂ ਜੁਲਾਈ 'ਚ ਅਗਲੇ ਸਾਲ ਹੈਗਾ ਸਰ, ਤੇ ਮਤਲਬ 2 ਮਹੀਨੇ ਪਹਿਲੇ ਮੈਂ ਮੋਸ਼ਨ ਟੂ ਪਾਸ ਕਰਾਂ। ਹਾਂਜੀ, ਜੇ ਹੁਣ ਬੋਨਾਫਾਈਡ ਹੈ ਨਹੀਂ ਨਾ ਤੁਹਾਡੇ ਕੋਲ, ਆ ਪ੍ਰੋਬਲਮ। ਜੀ ਸਰ। ਤੇ ਸਰ ਇੱਕ ਬਸ ਛੋਟਾ ਜਿਹਾ ਕੁਐਸਚਨ ਹੋਰ ਸੀਗਾ ਸਰ, ਬੇਟੀ 20 ਸਾਲ ਦੀ ਹੈ ਸਰ, ਜਦੋਂ ਪਿਛਲੇ ਸਾਲ ਕੇਸ ਲਗਾਇਆ ਸੀ ਉਦੋਂ 19 ਸਾਲ ਦੀ ਸੀਗੀ, ਤੇ ਉਹ ਵੀ ਸਰ ਡਿਪੈਂਡੈਂਟ ਹੈ। ਜੇ ਬੋਨਾਫਾਈਡ ਕੇਸ ਹੋ ਜਾਂਦਾ ਤੇ ਸਰ ਉਹ ਏਜ ਆਊਟ ਤਾਂ ਨਹੀਂ ਹੋਊਗੀ ਜੀ ਕਦੀ ਬੇਟੀ? ਨਹੀਂ, ਹਾਂਜੀ, ਉਹਨੂੰ ਇਨਕਲੂਡ ਕੀਤਾ ਸੀਗਾ ਤੁਸੀਂ? ਕੀਤਾ ਸਰ, ਹਾਂਜੀ ਸਰ। ਹਾਂਜੀ, ਮਤਲਬ ਉਹਨੂੰ ਫਾਇਦਾ ਹੋ ਜਾਊਗਾ ਇਹਦਾ, ਬਿਲਕੁਲ। ਜੀ ਅਗਲੇ ਕਾਲਰ ਨੇ ਅਭਿਸ਼ੇਕ। ਹਾਂਜੀ ਅਭਿਸ਼ੇਕ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਹੈਗਾ ਸੀ ਸਰ, ਮੈਂ 2 ਸਾਲ ਪਹਿਲਾਂ ਵੀਜ਼ੇ ਤੇ ਆਇਆ ਸੀ ਸਰ, ਤੇ ਆ ਕੇ ਮੈਂ ਆਪਣੀ ਅਸਾਈਲਮ ਤੇ ਗਾਰਡੀਅਨਸ਼ਿਪ ਲਾਈ ਸੀ ਸਰ, ਤੇ ਸਾਰਾ ਕੁਝ ਠੀਕ ਚੱਲਦਾ ਰਿਹਾ ਤੇ I-360 ਵੀ 7 ਮਹੀਨੇ ਪਹਿਲਾਂ ਅਪਰੂਵ ਹੋ ਗਈ ਸੀਗੀ। ਤੇ ਹੁਣ ਨਾ ਮੇਰਾ ਗਾਰਡੀਅਨ ਮੈਨੂੰ ਟੌਰਚਰ ਕਰਦਾ ਹੈ ਸਰ, ਹਰਾਸ ਕਰਦਾ ਹੈ ਮੈਨੂੰ, ਕਹਿੰਦਾ ਕਿ ਤੂੰ ਮਤਲਬ ਅਰਨ ਕਰਦਾ ਹੈ, ਮੇਰੇ ਕੋਲ ਵਰਕ ਪਰਮਿਟ ਹੈਗਾ ਸਰ ਅਸਾਈਲਮ ਦੇ ਬੇਸ ਤੇ, ਤੂੰ ਪੈਸੇ ਕਮਾਉਣਾ ਤੇ ਮੈਨੂੰ ਨਹੀਂ ਦਿੰਦਾ ਹੈਗਾ। ਏਦਾਂ ਦਾ ਮੈਨੂੰ ਮਤਲਬ ਹਰਾਸ ਹੁੰਦਾ ਹੈ ਇਸ ਤਰੀਕੇ ਦੇ। ਤੇ ਸਰ ਉਹ ਮੈਨੂੰ ਹੁਣੇ ਕਹਿੰਦਾ ਪਿਆ ਕਿ ਮਤਲਬ ਨਾ ਤੇਰੀ ਮੈਂ ਗਾਰਡੀਅਨਸ਼ਿਪ ਕੈਂਸਲ ਕਰਾਉਣੀ, I-360 ਤੇਰੀ ਰਿਵੋਕ ਕਰਵਾ ਦੇਣੀ ਆ, ਮਤਲਬ ਇਸ ਚੀਜ਼ ਤੇ ਮੈਨੂੰ ਸਰ ਧਮਕੀਆਂ ਦਿੰਦਾ ਆ। ਸਰ ਏਦਾਂ ਦਾ ਕੁਝ ਪੋਸੀਬਲ ਹੈਗਾ ਸਰ? ਮੇਰੀ ਅਜੇ 5 ਮਹੀਨੇ ਰਹਿ ਗਏ ਆ ਸਰ 21 ਸਾਲ ਹੋਣ ਨੂੰ। ਤੁਹਾਡਾ 360 ਅਪਰੂਵ ਹੈਗਾ? ਹਾਂਜੀ ਸਰ, 360 ਅਪਰੂਵ 7-8 ਮਹੀਨੇ ਹੋ ਗਏ ਸਰ। 2-3 ਚੀਜ਼ਾਂ ਆ ਜਾਂਦੀਆਂ ਇਹਦੇ ਵਿੱਚ, ਚਲੋ ਥੋੜਾ ਟੌਪਿਕ ਲੰਬਾ ਹੋ ਜਾਣਾ, ਤੇ ਮੈਂ ਤੁਹਾਡੇ ਵੱਲ ਵਿਸ਼ੇਸ਼ ਨਹੀਂ ਗੱਲ ਕਹਿ ਰਿਹਾ, ਮੈਂ ਉਦਾਂ ਮੈਂ ਕਈ ਵਾਰੀ ਇਹ ਚੀਜ਼ ਜਿਹੜੀ ਨਾ ਪਹਿਲੀ ਸੁਣੀ ਹੈ। ਸੋ ਪਹਿਲਾਂ ਤਾਂ ਇਹ ਹੈ ਕਿ ਉਹਨੂੰ ਗਾਰਡੀਅਨਸ਼ਿਪ ਵਾਲੇ ਨੂੰ ਜਾ ਕੇ ਕੋਰਟ ਦੇ ਵਿੱਚੋਂ ਦੀ ਇਹ ਸਾਰਾ ਜਿਹੜਾ ਕਰਨਾ ਪੈਣਾ, ਉਹ ਪ੍ਰੋਸੈਸ ਨੂੰ ਟਾਈਮ ਲੱਗਣਾ, ਉਹਨੂੰ ਵਕੀਲ ਕੋਲ ਜਾਣਾ ਪੈਣਾ, ਪੈਸੇ ਖਰਚਣੇ ਪੈਣੇ ਆ ਦੁਬਾਰਾ, ਤੇ ਉਹਨੂੰ ਟਾਈਮ ਲੱਗਣਾ। ਆਈ ਡੋਂਟ ਨੋ ਕਿ ਉਹ 5 ਮਹੀਨਿਆਂ 'ਚ ਇਹ ਕਰ ਪਾਊਗਾ ਕਿ ਨਹੀਂ ਕਰ ਪਾਊਗਾ। ਤੇ ਦੂਸਰੀ ਚੀਜ਼ ਇਹ ਹੈ ਕਿ ਕਿਸੇ ਨਾਲ ਜੇ ਧੱਕਾ ਹੋਇਆ, ਉਹ ਆਪਣੀ ਜੋ ਵੀ ਉਹਦੇ ਰਾਈਟਸ ਬਣਦੇ ਉਹਨੂੰ ਐਕਸਰਸਾਈਜ਼ ਕਰ ਸਕਦਾ ਹੈਗਾ, ਪੁਲਿਸ ਨੂੰ ਕੰਪਲੇਂਟ ਕਰ ਸਕਦਾ, ਉਹ ਸਾਰੀ ਚੀਜ਼ਾਂ ਕਰ ਸਕਦਾ। ਤੀਜੀ ਚੀਜ਼ ਇਹ ਹੈ ਕਿ ਦੇਖੋ, ਕਮਿਊਨਿਟੀ ਨੂੰ ਜਿਹੜੀ ਸਿਆਣਪ ਇਹਦੇ ਵਿੱਚ ਚਾਹੀਦੀ, ਆਪਾਂ ਦੋਨੋਂ ਪਾਸੇ ਚੀਜ਼ਾਂ ਜਿਹੜੀਆਂ ਹੁੰਦੀਆਂ ਦੇਖੀਆਂ, ਆਪਾਂ ਆਗ ਏਦਾਂ ਦੇ ਵੀ ਦੇਖੇ ਆ ਜਿਹੜੇ ਆਪਣਾ ਗਾਰਡੀਅਨ ਜੋ ਮਰਜ਼ੀ ਕਰੀ ਜਾਵੇ, ਮਤਲਬ ਅਨਗ੍ਰੇਟਫੁਲ ਜਿੱਦਾਂ ਕਹਿ ਲਓ ਕੋਈ ਬੰਦੇ ਜਿਹੜੇ ਹੁੰਦੇ ਆ, ਉਹ ਚੀਜ਼ ਵੀ ਆਪਾਂ ਦੇਖੀ ਆ। ਠੀਕ ਆ, ਆਪਾਂ ਵਿਚਰਦੇ ਹਾਂ ਤਾਂ ਲੋਕਾਂ ਦੇ ਵਿੱਚ ਆਪਾਂ ਨੂੰ ਚੀਜ਼ਾਂ ਦੱਸਦੀਆਂ ਕਿ ਲੋਕੀ ਸਗੇ ਰਿਸ਼ਤੇਦਾਰ ਨੂੰ ਨਹੀਂ ਕਈ ਵਾਰੀ ਆਪਣੇ ਬਖਸ਼ਦੇ, ਕਿ ਜਿਹੜਾ ਹੱਥ ਖਾ ਰਿਹਾ ਤੁਹਾਨੂੰ ਉਹਨੂੰ ਵੜ ਦਿੰਦੇ, ਉਹ ਵੀ ਚੀਜ਼ ਦੇਖੀ ਆਪਾਂ। ਤੇ ਦੂਜੀ ਆਪਾਂ ਆ ਵੀ ਚੀਜ਼ ਦੇਖੀਏ, ਜਿੱਦਾਂ ਤੁਸੀਂ ਦੱਸ ਰਹੇ ਆ ਕਿ ਗਾਰਡੀਅਨ ਧੱਕੇਸ਼ਾਹੀ ਜਿਹੜੀ ਕਰ ਦਿੰਦਾ, ਕਿ ਬੰਦਾ ਆ ਗਿਆ ਇਹਨੂੰ ਨੱਪ ਲਓ ਹੁਣ ਥੱਲੇ, ਰੋਹ ਪਾਓ ਤੇ ਉਹ ਕਰੋ। ਤੇ ਇਹ ਹੈ ਕਿ ਥੋੜਾ ਆਈ ਡੋਂਟ ਨੋ ਹੁਣ ਕਿੱਥੇ ਫਾਈਨ ਲਾਈਨ ਇਹਦੇ ਵਿੱਚ ਕਿੱਥੇ ਜਿਹੜੀ ਹੁੰਦੀ ਹੈ। ਓਬਵੀਅਸਲੀ ਹੈਲਥ ਸੇਫਟੀ ਜਿਹੜੀ ਸਭ ਤੋਂ ਪਹਿਲਾਂ, ਜੇ ਕਿਸੇ ਨੂੰ ਉਦਾਂ ਦੀ ਪ੍ਰੋਬਲਮ ਆਦਾ ਤੁਸੀਂ 911 ਕਾਲ ਕਰੋ ਸਿੱਧੀ। ਨਹੀਂ ਜੇ ਉਦਾਂ ਦੀ ਤੁਹਾਡੀ ਪ੍ਰੋਬਲਮ ਹੈਗੀ ਆ ਤੇ 4-5 ਮਹੀਨੇ ਤੁਹਾਡੇ ਜਿਹੜੇ ਹੈਗੇ ਆ, ਤੁਸੀਂ ਉਹਨੂੰ ਕਰੋ ਕਿ ਆਪਣਾ ਜਿਹੜਾ ਸੀਗਾ ਕਿ ਛੋਟੇ ਮੋਟੇ ਝਗੜਿਆਂ ਨੂੰ ਵੱਡਾ ਨਾ ਕਰੋ, ਇਹੀ ਕਿਹਾ ਜਾ ਸਕਦਾ ਇਹਦੇ ਉੱਤੇ। ਤੇ ਹੁਣ ਬਾਕੀ ਤੁਹਾਨੂੰ ਪਤਾ ਹੋਣਾ ਕਿ ਕਿੱਡੇ ਲੈਵਲ ਦੀ ਤੁਹਾਡੀ ਪ੍ਰੋਬਲਮਸ ਹੈਗੀਆਂ, ਕਿੱਦਾਂ ਤੁਸੀਂ ਉਹਦੇ ਹਿਸਾਬ ਨਾਲ ਐਕਸ਼ਨ ਲਓ। ਬਾਕੀ ਇਹ ਹੈ ਕਿ ਗਾਰਡੀਅਨਸ਼ਿਪ ਜਿਹੜਾ ਗਾਰਡੀਅਨ ਹੈਗਾ, ਉਹ ਖੋਖਲੀ ਧਮਕੀ ਨਾਲ ਤਾਂ ਨਹੀਂ ਕੁਛ ਹੋਣਾ, ਉਹਨੂੰ ਵੀ ਜਿਹੜਾ ਜਾਣਾ ਪੈਣਾ ਆਪਣਾ ਕੋਰਟ ਦੇ ਵਿੱਚ, ਉਹ ਕਰਨਾ ਪੈਣਾ। ਤੇ ਜਿਹੜਾ ਜੁਵੇਨਾਈਲ ਹੁੰਦਾ, ਉਹ ਨਵਾਂ ਗਾਰਡੀਅਨ ਵੀ ਐਕਚੁਅਲੀ ਲਗਾ ਸਕਦਾ ਹੈਗਾ, ਉਹ ਨਵਾਂ ਗਾਰਡੀਅਨ ਵੀ ਸਬਸਟੀਟਿਊਟ ਜਿਹੜਾ ਕਰ ਸਕਦਾ ਹੈਗਾ, ਤੇ ਨਵਾਂ ਗਾਰਡੀਅਨ ਜੇ ਕੋਈ ਹੈਗਾ ਉਹ ਵੀ ਰਾਹ ਜਿਹੜਾ ਉਧਰੋਂ ਦੀ ਲੱਭ ਸਕਦਾ। ਤੇ ਬਾਕੀ 360 ਇੱਕ ਵਾਰੀ ਅਪਰੂਵ ਹੋਇਆ, ਥੋੜਾ ਜਿਹਾ ਮੁਸ਼ਕਿਲ ਹੁੰਦਾ ਉਹਨੂੰ ਕੈਂਸਲ ਕਰਨਾ। ਠੀਕ ਹੈ ਜੀ। ਤੇ ਬਾਕੀ ਏਦਾਂ ਕਿ ਜਿਹੜੇ ਗਾਰਡੀਅਨ ਗੁਡੀਅਨ ਵੀ ਹੈਗੇ ਨਾ, ਭਾਵੇਂ ਤੁਸੀਂ ਸਹੀ ਕੰਮ ਵੀ ਕੀਤਾ, ਠੀਕ ਆ, ਭਾਵੇਂ ਤੁਸੀਂ ਕਿਸੇ ਦੀ ਭਲਾਈ ਵੀ ਕੀਤੀ ਆ, ਕਈ ਵਾਰੀ ਮੈਂ ਫੋਨ ਕਾਲ ਇਹ ਲੈ ਚੁੱਕਾ, ਉਹ ਕਹਿੰਦੇ ਏਦਾਂ। ਮੈਂ ਕਿਹਾ ਹੁਣ ਏਦਾਂ ਆ ਗਈ ਜ਼ਮਾਨਾ, ਜਿਹੜਾ ਆਪਣੀ ਕਮਿਊਨਿਟੀ 'ਚ ਏਦਾਂ ਦਾ ਆ ਗਿਆ ਕਿ ਤੁਸੀਂ ਨੇਕ ਕੰਮ ਕਰੋ, ਠੀਕ ਆ, ਨਾਲੇ ਤੁਸੀਂ ਡੰਡੇ ਖਾਓ ਲੋਕਾਂ ਤੋਂ, ਉਹਨੂੰ ਭੁੱਲ ਜਾਓ, ਠੀਕ ਆ। ਸੋ ਇਹ ਜ਼ਮਾਨਾ ਜਿਹੜਾ ਚੱਲਦਾ, ਇਹਦੇ ਵਿੱਚ ਤੁਸੀਂ, ਕਿਉਂਕਿ ਅੱਜ ਕੱਲ ਕੀ ਆ ਕਿ ਹਰੇਕ ਜਿਹੜਾ ਵਕੀਲ ਆ ਨਾ, ਉਹ ਸਹੀ ਸਲਾਹ ਜਿਹੜੀ ਨਹੀਂ ਦਿੰਦਾ ਕਮਿਊਨਿਟੀ ਦੇ ਪੱਖੋਂ। ਲੋਕੀ ਚੱਕ ਵੀ ਦਿੰਦੇ ਇੱਕ ਦੂਜੇ ਨੂੰ ਕਿ ਤੁਸੀਂ ਏਦਾਂ ਕਰਦੇ, ਟੰਗਦੇ ਇਹਨੂੰ, ਆਹ ਕਰਦੇ ਉਹ ਕਰਦੇ। ਤੇ ਇਹਦੇ ਵਿੱਚ ਏਦਾਂ ਕਿ ਜੇ ਜੁਵੇਨਾਈਲ ਨੇ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਜੇ ਕਿਸੇ ਨੇ ਕੁਛ ਕੰਪਲੇਂਟ ਕਰ ਵੀ ਦਿੱਤੀ, ਉਹਦੀ ਬਾਏ ਲਾਅ ਪੂਰੀ ਫੁੱਲ ਇਨਵੈਸਟੀਗੇਸ਼ਨ ਜਿਹੜੀ ਹੋਣੀ ਹੈ, ਠੀਕ ਹੈ,
ਉਹਨੂੰ ਤੁਹਾਨੂੰ ਡਿਫੈਂਡ ਕਰਨਾ ਪੈਣਾ, ਕ੍ਰਿਮੀਨਲ ਲਾਇਰ ਵਿੱਚ ਇਨਵੋਲਵ ਹੋਣੇ ਆ। ਹੁਣ ਡਿਪੈਂਡਿੰਗ ਕੀ ਚਾਰजेस ਲੱਗਦੇ ਆ, ਕਿੱਦਾਂ ਬਾਅਦ 'ਚ ਤੁਸੀਂ ਬਚੋ ਨਾ ਬਚੋ, ਜੋ ਵੀ ਸਿਨੈਰੀਓ ਸੀਗਾ, ਪਰ ਲੀਗਲ ਐਕਸਪੈਂਸ ਜਿਹੜਾ ਹੁੰਦਾ ਨਾ, ਡਿਫੈਂਸ ਜਿਹੜੀ ਕਾਸਟ ਟੂ ਡਿਫੈਂਡ, ਉਹ ਬੜੀ ਜ਼ਿਆਦਾ ਜਿਹੜੀ ਹੁੰਦੀ ਹੈ। ਤੇ ਕਈ ਵਕੀਲ ਜਿਹੜੇ ਹੈਗੇ ਉਹ ਇਦਾਂ ਦੇ ਹਿਸਾਬ ਨਾਲ ਚੱਲਦੇ, ਉਹਨਾਂ ਦੀ ਮੈਂਟੈਲਿਟੀ ਇਹ ਹੁੰਦੀ ਹੈ ਕਿ ਉਹਨਾਂ ਨੇ ਇੱਕ ਨੂੰ ਦੂਜੇ ਨਾਲ ਲੜਾਉਣਾ ਹੁੰਦਾ, ਇੱਕ ਨੂੰ ਦੂਜੇ ਖਿਲਾਫ ਜਿਹੜਾ ਸਟੈਕ ਕਰਨਾ, ਤਾਂ ਕਿ ਉਹਨਾਂ ਦਾ ਕੰਮ ਜਿਹੜਾ ਚੱਲੇ। ਸੋ ਇਹ ਸੀਗਾ, ਜੇ ਤੁਹਾਡਾ 4-5 ਮਹੀਨੇ ਰਹਿੰਦੇ ਆ, ਤੁਸੀਂ ਇਹ ਜਿਹੜੀਆਂ ਧਮਕੀਆਂ ਹੈਗੀਆਂ ਨੇ ਤੋਂ ਰਿਫਰੇਨ ਕਰੋ। ਆਪਾਂ ਕਈ ਵਾਰੀ ਦੇਖਿਆ ਵੀ ਹੈ ਕਿ ਮੈਸੇਜ ਪਾਏ ਹੁੰਦੇ ਆ ਕਿ ਮੈਂ ਆਹ ਕਰ ਦੇਣਾ, ਉਹ ਕਰ ਦੇਣਾ, ਇਮੀਗ੍ਰੇਸ਼ਨ ਦਾ। ਇਹ ਕੋਈ ਆਪਣਾ ਨਹੀਂ ਉਹ ਮਾਹੌਲ ਕਿ ਬੰਦਾ ਪਿੰਡ ਦਾ ਸਰਪੰਚ ਬਣ ਗਿਆ, ਉਹਨੇ ਜੋ ਮਰਜ਼ੀ ਕਰੀ ਜਾਣਾ, ਏਦਾਂ ਨਹੀਂ ਹੁੰਦਾ। ਤੁਹਾਡੇ ਜਿਹੜੇ ਥ੍ਰੈਟ ਹੈਗੇ ਆ, ਤੁਸੀਂ ਜੁਵਨਾਈਲ ਨੂੰ ਜੇ ਉਹ ਪ੍ਰੋਬਲਮ ਕੀਤੀ, ਤੁਹਾਨੂੰ ਕਾਫੀ ਜ਼ਿਆਦਾ ਇਹਦੇ ਵਿੱਚ ਪ੍ਰੋਬਲਮ ਜਿਹੜੀਆਂ ਹੋ ਸਕਦੀਆਂ। ਤੇ ਇਹਦੇ ਵਿੱਚ ਕਈ ਵਾਰੀ ਸੋਸ਼ਲ ਸਰਵਿਸਿਜ਼ ਵਗੈਰਾ ਇਨਵੋਲਵ ਹੋ ਜਾਂਦੇ, ਉਹਨਾਂ ਦੇ ਖੁਦ ਦੇ ਨਿਆਣੇ ਵੀ ਆਪਾਂ ਦੇਖਿਆ ਕਿ ਇੰਟਰਵਿਊ ਉਹਨਾਂ ਨੇ ਕੀਤੇ ਹੋਏ ਆ ਕਿ ਰੋਕ ਤਾਂ ਨਹੀਂ ਪਾਉਂਦਾ, ਏਦਾਂ ਤਾਂ ਨਹੀਂ ਕਰਦਾ, ਉਦਾਂ ਤਾਂ ਨਹੀਂ ਕਰਦਾ। ਉਹ ਜਵਾਕ ਕਈ ਵਾਰੀ ਦੱਸ ਦਿੰਦੇ ਏਦਾਂ, ਉਹ ਬਹੁਤ ਜ਼ਿਆਦਾ ਕਈ ਵਾਰੀ ਸਮੱਸਿਆਵਾਂ ਦੇ ਵਿੱਚ ਬੰਦਾ ਚੱਲ ਜਾਂਦਾ। ਸੋ ਇਹ ਸੀਗਾ ਕਿ ਜਾਂ ਤਾਂ ਪਹਿਲਾਂ ਹੀ ਕਿਸੇ ਦੀ ਹਾਮੀ ਨਾਲ ਹੈਲਪ ਕਰਨੀ ਆ, ਦੂਜਾ ਇਹ ਹੈਗਾ ਕਿ ਜਿਹੜੇ ਸਿਨੈਰੀਓ ਜਿਹੜੇ ਹੁੰਦੇ ਆ ਤੇ ਬਾਅਦ 'ਚ ਕੋਈ ਰੌਲਾ ਰੱਪਾ ਨਾ ਪਵੇ, ਪਹਿਲਾਂ ਸੋਲਵ ਜਿਹੜੇ ਕਰਿਆ ਕਰੋ। ਜੁਵਨਾਈਲ ਨੇ ਕੰਪਲੇਂਟ ਕਰਤੀ, ਤੁਸੀਂ ਉਹਦੇ ਗਾਰਡੀਅਨ ਹੈਗੇ ਆ, ਯੂ ਆਰ ਸਕਰੂਡ ਬੇਸਿਕਲੀ। ਜੀ ਜੀ। ਗੁਰਤਾਜ, ਹਾਂਜੀ ਗੁਰਤਾਜ। ਹੈਲੋ, ਹਾਂਜੀ 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 ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਨਾ, ਮੈਂ 2023 ਦੇ ਵਿੱਚ ਅਪ੍ਰੈਲ 'ਚ ਆਇਆ ਸੀਗਾ, ਤੇ ਮੇਰੀ ਮਾਸਟਰ ਹੀਅਰਿੰਗ ਪਹਿਲਾਂ ਮੇਰਾ ਨਿਊਯਾਰਕ ਸੀਗਾ ਕੇਸ, ਫਿਰ ਮੈਂ ਮੂਵ ਇੱਧਰ ਕਰਾ ਲਿਆ ਕਿਉਂਕਿ ਜੱਜ ਸਹੀ ਨਹੀਂ ਸੀ ਉੱਧਰ, ਤੇ ਮੈਂ ਕੈਲੀਫੋਰਨੀਆ 'ਚ ਕਰਵਾ ਲਿਆ, ਕੌਂਕੜ ਸੀਗਾ ਮੇਰਾ ਕੇਸ। ਤੇ ਜੱਜ ਸੀਗੇ ਜਸਟਿਨ ਪ੍ਰਾਈਜ਼, ਤੇ ਉਹਨਾਂ ਨੇ ਕੀ ਕੀਤਾ, ਮੰਨ ਲਓ ਮੇਰੀ ਤਾਰੀਖ ਸੀਗੀ ਹੁਣ ਫਰਵਰੀ ਦੀ 4, ਤੇ ਵਕੀਲ ਕੋਲ ਉਹਨਾਂ ਨੇ ਮਤਲਬ ਉਹ ਮੰਗੇ ਸੀਗੇ ਮੇਰੇ, ਸਟੋਰੀ ਹੁੰਦੀ ਆ ਜਿਹੜੀ ਹੈ ਨਾ, ਸਟੋਰੀ ਮੰਗੀ ਉਹਨਾਂ ਨੇ 11 ਸਤੰਬਰ 2025 ਨੂੰ, ਤੇ ਉਹਦੀ ਮਤਲਬ 45 ਦਿਨ ਦਾ ਟਾਈਮ ਦੱਸਿਆ ਸੀਗਾ ਉਹਨਾਂ ਨੇ ਵਿੱਚ, ਜੋ ਡਿਸੀਜਨ ਲੈਟਰ ਆ ਗਿਆ 45 ਦਿਨਾਂ ਦੇ ਅੰਦਰ ਜਮ੍ਹਾਂ ਕਰਾਉਣੀ ਸੀਗੀ, ਵੀ 26 ਅਕਤੂਬਰ ਲਾਸਟ ਸੀਗੀ ਡੈਡਲਾਈਨ। ਜੀ। ਮੈਨੂੰ ਮੇਰੇ ਵਕੀਲ ਨੇ ਦੱਸਿਆ ਜਾ ਕੇ ਨਵੰਬਰ ਦੇ ਐਂਡ 'ਚ ਵੀ ਤੇਰੀ ਸਟੋਰੀ ਜਮ੍ਹਾਂ ਕਰਨੀ ਆ, ਤੇ ਮੈਨੂੰ ਵੀ ਚਲੋ 10-15 ਦਿਨ ਲੱਗ ਜਾਂਦਾ, 1 ਮਹੀਨੇ ਦਾ ਟਾਈਮ ਆ, ਕੋਈ ਗੱਲ ਨਹੀਂ ਤੁਸੀਂ ਜਮ੍ਹਾਂ ਕਰਾ ਸਕਦੇ ਹੋ 1 ਮਹੀਨੇ ਦੇ ਵਿੱਚ। ਮੈਂ ਚਲੋ ਸਟੋਰੀ ਲਿਖ ਕੇ ਦਿੱਤੀ ਉਹਨੂੰ, ਹੈ ਨਾ, ਤੇ ਉਹ ਫਿਰ ਸਟੋਰੀ ਮੰਨ ਲਓ ਉਹਨੇ ਜਮ੍ਹਾਂ ਕਰਾਈ ਜਾ ਕੇ ਦਸੰਬਰ ਦੇ ਵਿੱਚ। ਹੁਣ ਮੇਰੀ ਤਰੀਕ ਸੀਗੀ 4 ਫਰਵਰੀ, ਤੇ 31 ਜਨਵਰੀ ਨੂੰ ਹੀ ਮੇਰਾ ਉਹਨਾਂ ਨੇ ਕੇਸ ਮਤਲਬ ਜੱਜ ਨੇ ਉਹ ਕਰ ਦਿੱਤਾ, ਰਿਮੂਵਲ 'ਚ ਪਾਤਾ ਵਾ ਜੀ। ਇਹ 'ਚ ਭਾਜੀ ਤੁਹਾਨੂੰ ਪਾਣੀ ਪੈਣੀ ਆ ਇਹਦੇ ਵਿੱਚ ਨਾ, ਜਿਹੜਾ ਸਟੋਰੀ ਦੇ ਕਰਕੇ ਨਹੀਂ ਜੱਜ ਡਿਨਾਈ ਕਰ ਸਕਦਾ ਹੁੰਦਾ ਕੇਸ। ਬੰਦੇ ਦੇ ਜਿਹੜੇ ਫਾਰਮ ਹੈਗੇ ਆ 589, ਉਹ ਜਿਹੜੇ ਫਾਰਮ ਆ ਨਾ, ਉਹ ਪੂਰੇ ਭਰੇ ਹੋਣੇ ਚਾਹੀਦੇ ਆ। ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਨਿਊਯਾਰਕ ਤੋਂ ਤੁਸੀਂ ਆਏ ਸੀਗੇ, ਮੈਂ ਤੁਹਾਨੂੰ ਭਾਜੀ ਗਰੰਟੀ ਲਿਖ ਕੇ ਦੇ ਸਕਦਾ, ਭਾਵੇਂ ਤੁਹਾਡੀ ਫਾਈਲ ਨਹੀਂ ਵੀ ਦੇਖੀ, ਤੁਹਾਡੇ ਜਿਹੜੇ ਨਿਊਯਾਰਕ ਤੋਂ ਫਾਰਮ ਜਿਹੜੇ ਭਰੇ ਹੋਣੇ ਨਾ, ਉਹ ਫੁੱਲ ਫਾਰਮ ਭਰੇ ਨਹੀਂ ਹੋਣੇ। ਉਹ ਇੱਕ ਕੇਸ ਲਾਅ ਜਿਹੜੇ ਇਹਨਾਂ ਦੇ ਹੈਗੇ, ਮੈਟਰ ਆਫ ਕਾਰ ਤੇ ਮੈਟਰ ਆਫ MAF। ਸੋ ਕਿਤੇ ਵੀ ਕਾਨੂੰਨ 'ਚ ਇਹ ਨਹੀਂ ਲਿਖਿਆ ਕਿ ਤੁਸੀਂ ਸਟੋਰੀ ਜਮ੍ਹਾਂ ਕਰਾਣੀ ਆ। ਬੰਦਾ ਨਹੀਂ ਵੀ ਕਰਦਾ, ਬੰਦਾ ਉਹਦੇ ਬਿਨਾਂ ਵੀ ਕੇਸ ਲੜ ਸਕਦਾ। ਬੰਦੇ ਦਾ ਜਿਹੜਾ ਫਾਰਮ 589 ਆ ਨਾ, ਉਹ ਜਿਹੜਾ ਕੰਪਲੀਟ ਜਿਹੜਾ ਹੋਣਾ ਚਾਹੀਦਾ। ਜਿਹੜੇ ਜੱਜ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਕਾਫੀ ਜ਼ਿਆਦਾ ਸਪੈਸੀਫਿਕ ਜਿਹੜੇ ਹੈਗੇ ਆ, ਉਹਨਾਂ ਦੇ ਕਚਹਿਰੀ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਸਾਲ ਤੋਂ ਕੋਈ ਕੇਸ ਉਹਨਾਂ ਨੇ ਪੂਰਾ ਫੁੱਲ ਸੁਣਿਆ ਵੀ ਹੋਣਾ। ਕਾਫੀ ਲੋਕਾਂ ਦੇ ਮਤਲਬ ਕਿ ਤੁਹਾਨੂੰ ਸ਼ਾਇਦ ਪਤਾ ਹੋਣ ਲੱਗਾ, ਮਤਲਬ ਕਾਫੀ ਸਾਲ ਤੋਂ ਇਹ ਚੀਜ਼ ਜਿਹੜੀ ਚੱਲ ਰਹੀ ਹੈ ਕਿ ਫਾਰਮ ਜਿਹੜੇ ਉਹਨਾਂ ਦੇ ਕਰਕੇ, ਆ ਚੀਜ਼ ਕਰਕੇ ਜਿਹੜਾ ਇਹ ਕੋਰਟ ਆ ਇਹ ਕੇਸ ਜਿਹੜਾ ਡਿਨਾਈ ਕਰ ਦਿੰਦਾ। ਤੇ ਭਾਜੀ ਉਹਨਾਂ ਨੇ ਜਿਹੜੀ ਤਰੀਕ ਲਿਖ ਕੇ ਦਿੱਤੀ ਆ ਵੀ 11 ਸਤੰਬਰ ਨੂੰ, ਮਤਲਬ ਅਸੀਂ ਇਹਦੇ ਕੋਲੋਂ ਪੁੱਛਿਆ ਨਾ ਵੀ ਤੂੰ ਕਿੱਦਾਂ ਆਇਆ ਕਿੱਦਾਂ ਨਹੀਂ, ਇਹ ਚੀਜ਼ਾਂ ਲਿਖੀਆਂ ਵਾ ਉਹਦੇ ਵਿੱਚ, ਜੋ ਮੈਨੂੰ ਡਿਸੀਜਨ ਲੈਟਰ ਮਿਲਿਆ ਨਾ, ਉਹਦੇ ਵਿੱਚ ਇਹ ਚੀਜ਼ਾਂ ਮੈਨਸ਼ਨ ਕੀਤੀਆਂ ਹੋਈਆਂ ਕਿ 11 ਸਤੰਬਰ ਨੂੰ ਅਸੀਂ ਇਹਦੇ ਕੋਲੋਂ ਸਾਰਾ ਕੁਝ ਪੁੱਛਿਆ, ਤੇ ਲਾਸਟ 45 ਦਿਨਾਂ ਬਾਅਦ 26 ਅਕਤੂਬਰ ਤੱਕ ਅਸੀਂ ਵੇਟ ਕੀਤੀ ਆ, ਇਹਨੇ ਉਹ ਚੀਜ਼ਾਂ ਸਾਨੂੰ ਪ੍ਰੋਵਾਈਡ ਨਹੀਂ ਕੀਤੀਆਂ ਨਾ। ਹੁਣ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਉਹਨਾਂ ਨੇ ਮੰਗੀਆਂ ਨੇ ਕੁਛ ਜਾਂ ਨਹੀਂ ਮੰਗਿਆ ਨਾ। ਇਹ ਤੇ ਵਕੀਲ ਦੀ ਗਲਤੀ ਆ, ਟੋਟਲੀ ਵਕੀਲ ਦੀ ਗਲਤੀ ਆ। ਮੰਨ ਲਓ ਹੁਣ ਉਹਨੂੰ ਚਾਹੀਦਾ ਸੀ ਮੈਨੂੰ ਦੱਸਣਾ ਉਦੋਂ, ਬਲਕਿ ਉਹ ਮੈਨੂੰ ਦੱਸਣ ਡਿਆ ਵਾ ਜਾ ਕੇ ਨਵੰਬਰ ਦੇ ਵਿੱਚ, ਜਾ ਕੇ ਨਵੰਬਰ ਦੇ ਐਂਡ 'ਚ। ਹਾਂਜੀ ਭਾਜੀ, ਹੋ ਸਕਦਾ। ਹੁਣ ਮੈਂ ਕਿਹਾ ਕਹਿੰਦੇ ਤਾਂ ਕਈ ਵਾਰੀ ਏਦਾਂ, ਜਦੋਂ ਫਿਰ ਬਾਅਦ 'ਚ ਫਾਈਲ ਖੋਲ ਕੇ ਦੇਖਦੀ ਵਕੀਲ ਦੀ ਗਲਤੀ ਕਈ ਵਾਰੀ ਜ਼ਿਆਦਾਤਰ ਨਿਕਲਦੀ ਨਹੀਂ ਹੁੰਦੀ। ਉਹਨੇ ਵੀ ਕਈ ਵਾਰੀ ਕਵਰ ਕੀਤਾ ਹੁੰਦਾ ਆਪਣਾ ਬੇਸਿਸ ਈਮੇਲ ਜਾਂ ਕੁਛ ਨਾ ਕੁਛ ਤੁਹਾਨੂੰ ਪਾਇਆ ਹੁੰਦਾ, ਪਰ ਜੇ ਹਾਂਜੀ ਜੇ ਹੈਗੀ ਆ ਤਾਂ ਤੁਸੀਂ ਉਹਨੂੰ ਵੈਲੂਏਟ ਕਰ ਸਕਦੇ ਆ। ਪਰ ਡਿਸੀਜਨ ਵੀ ਦੇਖਣਾ ਪੈਣਾ ਕਿ ਕਿਹੜੀ ਚੀਜ਼ ਕਰਕੇ, ਕੀ ਸਿਰਫ ਇਸੇ ਚੀਜ਼ ਕਰਕੇ ਕੀਤਾ ਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਚੀਜ਼ ਸੀ। ਕਿਉਂਕਿ ਜਿਹੜੇ ਇਹ ਜੱਜ ਸਾਹਿਬ ਨੇ, ਕਈਆਂ ਨੇ ਜਿਹਨਾਂ ਨੇ ਟਾਈਮ ਸਰ ਕੀਤਾ ਵੀ ਸੀਗਾ,
ਇਹ ਸਾਰੀ ਕਮਿਊਨਿਟੀ ਨੇ ਪਤਾ, ਜਿਹੜੇ ਟਾਈਮ ਸਰ ਫਾਈਲ ਵੀ ਕੀਤੇ ਸੀਗੇ ਨਾ ਕੇਸ, ਉਹਨਾਂ ਦੇ ਵੀ ਡਿਨਾਈ ਕੀਤੇ ਆ। ਠੀਕ ਹੈ, ਆਹ ਚੀਜ਼ ਨਹੀਂ ਲਿਖੀ, ਉਹ ਚੀਜ਼ ਨਹੀਂ ਲਿਖੀ, ਕੋਈ ਨਾ ਕੋਈ ਨੁਕਸ ਜਿਹੜਾ ਫਾਰਮਾਂ 'ਚ ਕੱਢਿਆ ਗਿਆ। ਠੀਕ ਹੈ ਜੀ, ਥੈਂਕ ਸੋ ਯੂ। ਤੁਸੀਂ ਕੰਟੈਕਟ ਕਰੋ ਸਾਡੇ ਆਫਿਸ ਨੂੰ, ਫਿਰ ਆਪਾਂ ਦੇਖ ਲੈਂਦੇ ਹਾਂ ਜੀ। ਤੇ ਜੇ ਇਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਆ, ਨੰਬਰ ਹੈ ਜੀ 415-909-0503 4159090503। ਹਾਂਜੀ ਮੋਹਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਆਪਣਾ ਕੇਸ ਦੇ ਬਾਰੇ ਪੁੱਛਣਾ ਸੀ। ਮੇਰੇ ਅਪਲਾਈ ਕੀਤਾ ਹੋਇਆ ਜੀ, ਮੇਰਾ ਕੇਸ ਪਾਸ ਹੋ ਗਿਆ ਜੀ 2020। ਮੇਰੀ ਫੈਮਿਲੀ ਅਪਲਾਈ ਕੀਤੀ ਹੋਈ ਆ ਭਾਈ, ਆਏ ਨਹੀਂ ਫੈਮਿਲੀ ਦਾ। ਉਹਨਾਂ 'ਚ ਇੱਕ ਚਲਾ ਗਿਆ ਦਿੱਲੀ, 2 ਬੱਚਿਆਂ ਦਾ। ਇੱਕ ਕੇਸ ਚਲਾ ਗਿਆ ਜਿੱਦਾਂ ਦਿੱਲੀ ਹੈ ਨਾ, 2 ਇੱਥੇ ਹੀ ਰਹਿ ਗਏ ਜੀ। 730 ਕੀਤਾ ਸੀਗਾ ਅਪਲਾਈ? ਹਾਂਜੀ, ਮੈਂ ਸੈਲਮ ਤੇ ਅਪਲਾਈ ਕੀਤਾ ਸੀ। ਅੱਛਾ, ਤੁਸੀਂ ਕਹਿ ਰਹੇ ਕਿ ਇੱਕ ਦਾ ਹੀ ਉਹਨਾਂ ਨੇ 730 ਅਪਰੂਵ ਕੀਤਾ, ਬਾਕੀਆਂ ਦਾ ਨਹੀਂ ਕੀਤਾ? ਨਹੀਂ, ਉਦਾਂ ਪੈਂਡਿੰਗ ਆ ਭਾਈ। ਹਾਂਜੀ, ਉਹ ਭਾਜੀ ਵੇਟ ਹੀ ਕਰਨੀ ਪੈਣੀ ਉਹਦੇ ਵਿੱਚ। ਹਾਂਜੀ, ਵੇਟ ਕਰਨੀ ਪੈਣੀ ਉਹਦੇ ਵਿੱਚ। ਫਿਰ ਇੱਕ ਤਾਂ ਉੱਥੇ ਦਿੱਲੀ ਚਲਾ ਗਿਆ ਵੀਜ਼ਾ ਨੈਸ਼ਨਲ ਸੈਂਟਰ 'ਚ। ਹਾਂਜੀ, ਬਸ ਉਹਦਾ ਲਵਾਓ ਜਿਹਦਾ ਵੀਜ਼ਾ ਜਿੱਦਾਂ ਲੱਗ ਸਕਦਾ। ਇੱਕ ਇੱਕ ਕਰਕੇ ਲੈ ਕੇ ਆਓ ਉਹਨਾਂ ਨੂੰ, ਜਿੱਦਾਂ ਜਿੱਦਾਂ ਨੰਬਰ ਆਉਂਦਾ। ਅੱਛਾ ਜੀ। ਹਾਂਜੀ, ਉਹਨੂੰ ਅੱਗੇ ਕਰਨ ਦੀ ਲੋੜ ਨਹੀਂ। ਜਿਹਨੂੰ ਗ੍ਰੀਨ ਕਾਰਡ ਮਿਲਦਾ ਹੋਵੇ ਲੈ ਲਓ। ਅਗਸਤ 'ਚ ਪਹੁੰਚ ਗਏ, ਪਰ ਘਰੇ ਨਹੀਂ ਲੈਟਰ ਪਹੁੰਚਿਆ ਭਾਈ ਹਲੇ ਉਹਦਾ ਵੀ। ਸਵਾਲ ਕੀ ਹੈ, ਮੈਂ ਸਵਾਲ ਨਹੀਂ ਸਮਝ ਪਾ ਰਿਹਾ। ਨੋਰਮਲੀ ਲੱਗ ਰਿਹਾ, ਪ੍ਰੋਸੈਸ ਹੀ ਚੱਲ ਰਿਹਾ ਤੁਹਾਡਾ। ਵੇਟ ਕਰਨੀ ਪੈਣੀ। ਤੁਸੀਂ ਜੇ ਆਪ ਕੀਤਾ ਤੁਹਾਨੂੰ ਆਪ ਕੋਆਰਡੀਨੇਟ ਕਰਨਾ ਪੈਣਾ। ਜੇ ਤੁਸੀਂ ਕਿਸੇ ਸਰਵਿਸ ਪ੍ਰੋਵਾਈਡਰ ਦੇ ਥਰੂ ਵਕੀਲ ਕੀਤਾ ਤੇ ਫਿਰ ਉਹਨੂੰ ਕਹੋ ਤੁਸੀਂ ਕਿ ਇਹਨੂੰ ਜਾਂਚ ਕਰੇ। ਰਾਈਟ ਜੀ, ਠੀਕ ਹੈ ਜੀ। ਹਾਂਜੀ ਭਾਈ, ਹਾਂਜੀ ਭਾਈ, ਇੱਕ ਮੈਂ ਐਡਰੈਸ ਚੇਂਜ ਕਰਾਇਆ ਸੀ। ਉਹ ਜਿੱਦਾਂ ਪਹਿਲੇ ਉਹ ਯਾਰ ਦੋਸਤ ਦੇ ਘਰੇ ਅੰਡਿਆਨਾ ਸੀ, ਜਿੱਦਾਂ ਮੈਂ ਆਪਣਾ ਘਰ ਲੈ ਲਿਆ। ਹੁਣ ਕੋਈ ਪ੍ਰੋਬਲਮ ਤਾਂ ਨਹੀਂ ਆਣੀ ਜੀ ਉਹਨਾਂ ਨੂੰ? ਬਸ ਆਪਣੇ ਜਿਹੜੀ ਐਪਲੀਕੇਸ਼ਨ ਆ ਪੈਂਡਿੰਗ ਆ 730, ਤੁਸੀਂ AR11 ਫਾਰਮ ਜਿਹੜਾ ਉਹ ਅਪਡੇਟ ਕਰਨਾ। ਠੀਕ ਹੈ ਜੀ, ਉਹ ਮੇਕ ਸ਼ੋਰ ਕਰੋ ਵੀ ਆਪਣਾ ਅਪਡੇਟ ਕਰਤਾ ਤੁਸੀਂ। ਅਗਲੇ ਕਾਲਰ ਨੇ ਜੀ ਗੁਰਪ੍ਰੀਤ। ਹਾਂਜੀ ਗੁਰਪ੍ਰੀਤ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਪੁੱਛਣਾ ਸੀ ਕਿ ਜਿੱਦਾਂ ਤੁਸੀਂ ਅੱਜ ਮੈਂਸ਼ਨ ਕੀਤਾ ਇੱਕ ਜੱਜ ਦਾ ਨਾਮ, ਤੇ ਉਹਨਾਂ ਜੱਜਾਂ ਨੂੰ ਮੰਨ ਲਓ ਕਿ ਆਪਾਂ ਐਜ਼ ਏ ਸਪੋਰਟ ਕੋਈ ਉਹਨਾਂ ਦਾ ਰਿਵਿਊ ਪਾਉਣਾ ਹੋਵੇ ਕਿਸੇ ਵੈਬਸਾਈਟ ਤੇ ਜਾ ਕੇ, ਜਿਹੜੇ ਵੀ ਮੰਨ ਲਓ ਕਿ ਨਹੀਂ ਭਰਾਵਾ, ਨਹੀਂ। ਜੱਜ ਦਾ ਭਰਾਵਾ ਕਾਹਦਾ ਰਿਵਿਊ ਪਾ ਦੇਣਾ? ਜੱਜ ਨੂੰ ਕਿਹੜਾ ਉਹਨੇ ਕਿਹੜਾ ਕਸਟਮਰ ਭਰਾਵਾ ਰਿਵਿਊ ਦੇ ਬੇਸ ਤੇ ਲੈਣੇ ਆ? ਜੱਜ ਦੇ ਕੋਲ ਤਾਂ ਬੰਦਾ ਆਪ ਜਾ ਕੇ ਜੱਜ ਦੇ ਕੋਲ, ਮੇਰਾ ਵੀਰ, ਬੰਦਾ ਟੰਗ ਹੁੰਦਾ ਵਾ। ਜੱਜ ਦੇ ਕੋਲ ਰਿਵਿਊ ਦੇ ਬੇਸ ਤੇ ਥੋੜਾ ਨਾ ਚੱਲਦਾ। ਅਗਲਾ ਤਾਂ ਕਿੰਗ ਆ ਅਗਲਾ ਕੋਰਟ ਦਾ, ਉਹਦਾ ਕੀ ਰਿਵਿਊ ਪਾ ਕੇ ਕਰਨਾ? ਨਹੀਂ ਸਰ, ਮੇਰੀ ਗੱਲ ਨਹੀਂ ਤੁਸੀਂ ਸਮਝੇ। ਜਿਹੜੇ ਮੈਂ ਕਿਹਾ ਕਿ ਜਿਹੜੇ ਮੰਨ ਲਓ ਕਿ ਜਿਹੜੇ ਇਮੀਗ੍ਰੈਂਟਸ ਦੇ ਅਗੇਂਸਟ ਜਿਹੜੇ ਫੈਸਲੇ ਹੁੰਦੇ ਨੇ ਸੁਪਰੀਮ ਕੋਰਟ ਨੂੰ ਜਾਂ ਕੁਛ ਵੀ, ਵੈਸੇ ਹੀ ਮਤਲਬ ਉਹਦੀ ਭਰਾਵਾ ਅਪੀਲ ਹੁੰਦੀ ਆ। ਉਹਦੀ ਅਪੀਲ ਹੁੰਦੀ ਆ। ਜੱਜ ਦੇ ਕਿੱਦਾਂ ਰਿਵਿਊ ਪਾ ਦੂੰਗੇ? ਜੱਜ ਨੇ ਕੇਸ ਕੂਸ ਦੇਖ ਕੇ ਜਿਹੜਾ ਉਹ ਕਰਨਾ। ਜੱਜ ਨੇ ਕਿਹੜਾ ਗੂਗਲ ਦਾ ਪੇਜ ਬਣਾਇਆ ਆਪਣਾ? ਠੀਕ ਹੈ ਸਰ। ਤੇ ਸਰ ਮੈਂ ਪੁੱਛਣਾ ਹੈ ਤੁਹਾਨੂੰ ਕਿ ਆਪਣਾ ਜਿਹੜਾ ਹੁਣ PD ਦਾ ਕੀ ਚੱਲਦਾ ਪਿਆ ਹੈਗਾ, ਕਿ PD ਮਿਲ ਜਾਂਦੀ ਤੇ 601 ਪੇਪਰ ਨੂੰ ਕਿੰਨਾ ਕੁ ਟਾਈਮ ਲੱਗਦਾ ਜੀ? PD ਨਹੀਂ ਮਿਲਦੀ ਪਈ ਐਕਚੁਅਲੀ, ਮਤਲਬ ਬਹੁਤ ਹੀ ਘੱਟ ਹੈਗਾ। PD ਨਹੀਂ ਮਿਲਦੀ ਪਈ। ਕੇਸ 601 ਨੂੰ 4 ਸਾਲ ਲੱਗਦੇ, ਪਰ ਜਿਹੜੇ 601 ਵਾਲੇ ਕੇਸ ਸੀ ਉਹ ਵੀ ਉਹਨਾਂ ਨੇ ਰੀਓਪਨ ਕਰਤੇ, ਜਿਹੜੇ PD ਇਹਨਾਂ ਨੂੰ ਮਿਲੀ ਸੀ। ਤੇ ਸਰ ਕੇਸ ਜਿਹੜਾ ਟਰਮੀਨੇਟ ਹੋ ਸਕਦਾ ਜੀ ਕੋਰਟ ਵਿੱਚੋਂ? ਜੇ ਬੰਦਾ ਗ੍ਰੀਨ ਕਾਰਡ ਜਿਹੜਾ ਵੀਜ਼ੇ ਤੇ ਆਇਆ ਨਾ ਬੰਦਾ, ਉਹਦੇ ਆਪਾਂ ਦੇਖੇ ਉਹਦੇ ਜਿਹੜੇ ਹੋ ਸਕਦੇ ਆ। ਗਾਰਡੀਅਨ ਵਾਲੇ ਆਪਾਂ ਜਿਹੜੇ ਸੀਗੇ ਜੁਵੀਨਾਈਲ ਵਾਲੇ, ਉਹ ਆਪਾਂ ਟਰਮੀਨੇਟ ਕਰਾਇਆ। ਜਿਹੜਾ ਕੱਲਾ I-130 ਉਹਦੀ ਤਾਂ BIA ਨੇ ਫੈਸਲਾ ਕਰਤਾ ਕਿ ਕੱਲੇ I-130 ਤੇ ਬੇਸ ਤੇ ਨਹੀਂ ਕਰਨਾ। ਠੀਕ ਹੈ ਜੀ, ਥੈਂਕ ਯੂ ਜੀ ਕਾਲ ਦੇ ਲਈ। ਅਗਲੇ ਕਾਲਰ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰੇ ਛੋਟੇ 2 ਕੁਐਸਚਨ ਨੇ। ਇੱਕ ਤੇ ਭਾਜੀ ਮੈਂ 2022 'ਚ ਆਇਆ ਸੀ, ਤੇ ਮੇਰੀ ਅੱਜ ਦੀ ਤਰੀਕ ਹਰ ਸਾਲ ਦੇ ਸਾਲ ਪੈਂਦੀ ਪਈ ਹੈ। ਪਹਿਲੇ 2 ਸਾਲ ਮੈਂ ਕੈਲੀਫੋਰਨੀਆ ਰਿਹਾ, ਉੱਥੇ ਫਿਰ ਮੈਂ ਨਿਊਯਾਰਕ ਮੂਵ ਕਰਾ ਲਿਆ ਸੀ ਕੇਸ, ਤੇ ਮੇਰੇ 2 ਵਾਰੀ ਇੱਥੇ ਵੀ ਦਿੱਤੀ, ਤੇ ਮੇਰੀ ਅਗਲੇ ਮੰਥ ਅੱਜ ਦੀ ਤਰੀਕ ਹੈ। ਸਰ ਮੈਂ ਪੁੱਛਣਾ ਨੰਬਰ ਸੀ ਕਿ ਭਾਜੀ ਮੈਂ ਉਸ ਤਰੀਕ ਤੇ ਮੇਰਾ ਵਕੀਲ ਮਨਾ ਕਰਦਾ ਕਿ ਨਾ ਜਾਓ, ਪਰ ਮੇਰਾ ਦਿਲ ਕਰਦਾ ਕਿ ਮੈਂ ਜਾਵਾਂ ਭਾਜੀ। ਨਹੀਂ, ਵਕੀਲ ਨੂੰ ਕਹਿ ਲਿਖ ਕੇ ਦੇ ਦੇ ਫਿਰ ਮੈਨੂੰ, ਕਿ ਜੇ ਮਨਾ ਕਰਦਾ ਤੂੰ ਤਾਂ ਕਹਿ ਲਿਖ ਕੇ ਦੇ ਦੇ ਮੈਨੂੰ ਰਾਈਟਿੰਗ ਦੇ ਵਿੱਚ। ਕਹਿੰਦੇ ਉਹਨਾਂ ਨੇ ਤੈਨੂੰ ਫੜ ਲੈਣਾ, ਫਿਰ ਉਹ ਤੈਨੂੰ ਇੰਡੀਆ ਕਰ ਦੇਣਾ ਉਹਨਾਂ ਨੇ। ਉਹਨੂੰ ਕਹਿ ਲਿਖ ਕੇ ਦੇ ਦੇ ਮੈਨੂੰ ਕਿ ਨਹੀਂ ਜਾਣਾ। ਭਾਜੀ ਮੈਨੂੰ ਤੁਸੀਂ ਸਲਾਹ ਦੱਸੋ ਕਿ ਜਾਣਾ, ਅਗਰ ਜੇ ਨਾ ਜਾਈਏ ਤੇ ਸਾਡੇ ਤੇ ਐਕਸ਼ਨ ਕੀ ਬਣਦਾ ਭਾਜੀ? ਫਿਰ ਮੇਰਾ ਵੀਰ ਉਹੀ ਜਿੱਦਾਂ ਘਰੇ ਆਊਗੇ ਤੇਰੇ ਉੱਥੇ, ਮਤਲਬ ਕਿ ਵਾਰੰਟ ਲੈ ਕੇ, ਜਿਹੜਾ ਹੁਣ ਹੇਬੀਅਸ ਹੂਬੀਅਸ ਤੇ ਡੀਪੋਰਟੇਸ਼ਨ ਲੱਗੀ ਹੋਈ ਹੈ ਤੁਹਾਨੂੰ, ਕਿ ਕੇਸ ਚੱਲਦਾ ਪਿਆ? ਭਾਈ ਕੇਸ ਚੱਲਦਾ ਪਿਆ, ਆਨਲਾਈਨ ਕੇਸ ਮੇਰਾ। ਫਾਈਨਲ ਤਰੀਕ ਹੈ ਮੇਰੀ 2028 ਦੀ।
ਨਹੀਂ ਮੈਨੂੰ ਤੂੰ ਯਾਰ ਆਪ ਦੱਸ, ਆਈਸ ਵਾਲੇ ਨੇ ਕਿੱਦਾਂ ਫੜ ਕੇ ਵਾਪਸ ਭੇਜ ਦੇਣਾ? ਇਹ ਕਿਹੜਾ ਵਕੀਲ ਆ ਗਿਆ? ਆਈਸ ਵਾਲੇ ਨੇ ਥੋੜਾ ਵਾਪਸ ਭੇਜਣਾ, ਆਈਸ ਵਾਲੇ ਫੜ ਸਕਦੇ ਆ, ਉਸ ਤੋਂ ਬਾਅਦ ਤੇਰੇ ਤੋਂ ਹੇਬੀਅਸ TRO ਛੁੱਟਣ ਦੀ ਆਪਸ਼ਨ ਹੈਗੀ ਆ। ਜੇ ਤੂੰ ਨਹੀਂ ਜਾਣਾ, ਫੜਨਾ ਉਹਨਾਂ ਨੇ ਫਿਰ ਵੀ ਹੈਗਾ, ਠੀਕ ਹੈ ਕਿ ਨਹੀਂ? ਉਸ ਤੋਂ ਬਾਅਦ ਪਰ ਇਹ ਹੈਗਾ ਕੋਰਟ ਨੇ ਕਹਿਣਾ ਤੂੰ ਫਲਾਈਟ ਰਿਸਕ ਆਉਣਾ, ਤੇਰਾ ਜਿਹੜਾ ਹੇਬੀਅਸ ਵਗੈਰਾ ਉਹ ਡਿਨਾਈ ਕਰ ਦੇਣੀ। ਸੋ ਉਹਦੇ ਵਿੱਚ ਤੁਹਾਡੇ ਕੋਲ ਜਦੋਂ ਡਾਇਰੈਕਟ ਸੱਦਾ ਪੱਤਰ ਤੁਹਾਡੇ ਕੋਲ ਆ ਗਿਆ, ਤੁਹਾਡੇ ਕੋਲ ਆਪਸ਼ਨ ਤਾਂ ਹੈ ਨਹੀਂ। ਉਹਨਾਂ ਨੇ ਕੀ, ਉਹਨਾਂ ਨੇ ਬਾਹਰ ਆ ਜਾਣਾ, ਆਪਣਾ ਵਾਰੰਟ ਲੈ ਕੇ ਆ ਜਾਣਾ, ਉਹਨਾਂ ਨੂੰ ਕੀ ਹੈ। ਅੱਛਾ ਜੀ ਭਾਈ, ਠੀਕ ਹੈ ਜੀ। ਉਹ ਕੋਈ ਲੇਜ਼ੀ ਥੋੜੇ ਨਾ ਹੈਗੇ ਬੰਦੇ। ਉਹ ਮੈਂ ਕਿਹਾ 10 ਬਿਲੀਅਨ ਦੀ ਉਹਨਾਂ ਨੂੰ ਫੰਡਿੰਗ ਆ, ਉਹ ਤਾਂ ਮੈਂ ਕਿਹਾ ਹੁਣ ਐਕਟਿਵ ਉਹ ਹੋਏ ਆ ਜੇ ਉਹਨਾਂ ਦੇ, ਤਾਂ ਮਤਲਬ ਇਸ ਚੀਜ਼ 'ਚ ਇਹਦੇ ਵਿੱਚ ਜਿਹੜਾ ਦੀ ਤਰੀਕ ਜਿਹੜੀ ਪੈਂਦੀ ਆ, ਇਹ ਨਹੀਂ ਸਿਰਫ ਜੱਜ ਜਿਹੜਾ ਸੀਗਾ ਕੋਰਟ ਡਿਨਾਈ ਕਰਕੇ ਵਾਪਸ ਉਹਨਾਂ ਨੂੰ ਜਿਹੜਾ ਭੇਜ ਸਕਦਾ। ਉਸ ਤੋਂ ਬਾਅਦ ਵੀ ਜੇ ਅਪੀਲ ਦੀ ਆਪਸ਼ਨ ਹੁੰਦੀ ਹੈ BI ਵਗੈਰਾ, ਉਹ ਵੀ ਜਦੋਂ ਬੰਦਾ ਹਾਰ ਜਾਵੇ ਸਿੱਧੇ ਆਈਸ ਵਾਲੇ ਤਾਂ ਨਹੀਂ ਵਾਪਸ ਭੇਜ ਸਕਦੇ ਜੀ। ਕੁਐਸਚਨ ਹੋਰ ਸੀਗਾ ਮੇਰੇ ਭਰਾ ਦਾ, ਛੋਟੇ ਭਾਈ ਦਾ, ਉਹਦਾ ਗਾਰਡੀਅਨ ਦਾ ਕੇਸ ਭਾਈ ਅਪਰੂਵ ਹੋਇਆ, ਪਰ ਉਹਦੀ ਨੈਕਸਟ ਮੰਥ ਉਹਦੀ ਆਈ ਦੀ ਵੀ ਤਰੀਕ ਹੈ, ਔਰ I-360 ਪੈਂਡਿੰਗ ਆ ਜੀ। ਪੈਂਡਿੰਗ ਵਾਲਿਆਂ ਦਾ ਥੋੜਾ ਜਿਹਾ ਮੁਸ਼ਕਿਲ ਆ, ਉਹ ਨਹੀਂ ਕਰਦੇ ਹੈਗੇ ਪੈਂਡਿੰਗ ਵਾਲਿਆਂ ਦਾ। ਤੁਸੀਂ ਟਰਾਈ ਕਰ ਸਕਦੇ ਆ ਐਡਮਿਨ ਕਲੋਜ਼ ਵਗੈਰਾ ਟਰਾਈ ਕਰਨ ਲਈ ਆਪਣੀ ਪ੍ਰੋਸੀਡਿੰਗ। ਉਹਦਾ ਆਨਲਾਈਨ ਵੀ ਕੇਸ ਨਾ ਭਾਜੀ ਬਾਅਦ ਸ਼ੋ ਨਹੀਂ ਹੋ ਰਿਹਾ, ਬੰਦ ਹੋ ਗਿਆ ਅਸਾਲਮ ਦਾ। ਉਹਦਾ ਕੋਰਟ 'ਚ ਨਹੀਂ ਗਿਆ ਸੀਗਾ? ਕੋਰਟ 'ਚ ਕੇਸ ਗਿਆ ਸੀ, ਪਰ ਉਹਦਾ ਗਾਰਡੀਅਨ ਦਾ ਕੇਸ ਅਪਰੂਵ ਹੋ ਗਿਆ ਸੀ, ਉਹ ਬੰਦ ਹੋ ਗਿਆ ਆਪਣੇ ਆਪ ਹੀ, ਕੇਸ ਸ਼ੋ ਨਹੀਂ ਹੋ ਰਿਹਾ ਕੁਝ ਵੀ ਉਹਦਾ। ਠੀਕ ਹੈ, ਸੋ ਉਹਦੀ ਆਈਸ ਦੀ ਤਰੀਕ ਹੈਗੀ ਆ? ਹਾਂਜੀ, ਉਹਦੀ ਆਈਸ ਦੀ ਤਰੀਕ ਹੈ ਨੈਕਸਟ ਮੰਥ ਭਾਜੀ। ਹਾਂਜੀ, ਹੁਣ ਇਹਦੇ ਕੇਸ ਦੇ ਵਿੱਚ ਦੇਖੋ ਏਦਾਂ ਹੈ ਕਿ ਹੁਣ ਆਈਸ ਵਾਲੀ ਤਰੀਕ ਦੇ ਮਤਲਬ ਵਕੀਲ ਤਾਂ ਨਹੀਂ ਤੁਹਾਨੂੰ ਦੱਸ ਸਕਦਾ ਕਿ ਜਾ ਜਾਂ ਨਾ ਜਾ। ਐਂਡ ਆਫ ਦਾ ਡੇ ਆਈਸ ਵਾਲੇ ਜੇ ਵਾਪਸ ਆ ਕੇ ਫੜਦੇ ਅਪਾਰਟਮੈਂਟ ਤੋਂ ਵੀ ਚੱਕ ਸਕਦੇ ਆ ਜੇ ਵਾਰੰਟ ਲੈ ਕੇ ਆ ਜੀ। ਠੀਕ ਹੈ ਜੀ, ਪਤਾ ਤਾਂ ਭਾਜੀ ਤੁਹਾਨੂੰ ਵੀ ਹੈਗਾ। ਤਾਂ ਹੁਣ ਮੈਂ ਕਿਹਾ ਤੁਸੀਂ ਵਕੀਲ ਨਾਲ ਸਲਾਹ ਕਰ ਲਈ ਕਿੱਦਾਂ, ਇਹ ਤਾਂ ਮੈਂ ਕਿਹਾ ਹੁਣ ਮੈਂ ਕੀ ਇੱਥੇ ਤੁਹਾਨੂੰ ਲਾਈਵ ਤੇ ਦੱਸਣਾ ਜੀ। ਇਹ ਤਾਂ ਤੁਹਾਡੇ ਹੁਣ ਲੀਗਲ ਫੈਸਲੇ ਆ ਕਿੱਦਾਂ ਦਾ। ਹੁਣ ਮੈਂ ਕਿਹਾ ਮੈਂ ਦੱਸਿਆ ਤੁਸੀਂ ਕਹਿਣਾ ਦੱਸਤਾ ਸੀ, ਉਹਨੇ ਫੜ ਲਿਆ ਮੈਨੂੰ, ਉਹ ਤਾਂ ਫੜਨਾ ਹੀ ਉਹਨੇ ਨਹੀਂ ਦੱਸਿਆ ਕਹਿਣਾ ਲੈ ਮੈਂ ਤਾਂ ਜਾਣਾ ਨਹੀਂ ਸੀਗਾ। ਵਕੀਲ ਦਾ ਕਹਿੰਦਾ ਠੱਪਾ ਇਹਦੇ ਵਿੱਚ ਲਵਾਉਣਾ। ਹੁਣ ਜਿਹਨੇ ਨਹੀਂ ਜਾਣਾ ਉਹਨੇ ਆਪਣੀ ਸਮਝ ਨੂੰ ਨਹੀਂ ਜਾਣਾ, ਉਹਨੇ ਵਕੀਲ ਦੇ ਮੋਢੇ ਤੇ ਰੱਖ ਕੇ ਥੋੜਾ ਬੰਦੂਕ ਚਲਾ ਦੇਣੀ ਹੈ ਕਿ ਲੈ ਮੈਨੂੰ ਵਕੀਲ ਨੇ ਕਿਹਾ ਸੀਗਾ ਕਿ ਜਾ ਜਾਂ ਨਾ ਜਾ। ਵਕੀਲ ਨੇ ਤਾਂ ਇਹੀ ਕਹਿਣਾ ਕਿ ਕੇਸ ਫਾਈਟ ਕਰੋ ਆਪਣੇ ਜਾ ਕੇ, ਹੋਰ ਵਕੀਲ ਬਾਈ ਲਾਅ ਕੀ ਕਹਿ ਸਕਦਾ ਹੈਗਾ ਜੀ। ਸੰਜੀਵ, ਹਾਂਜੀ ਸੰਜੀਵ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਮੜ ਜੇ ਇਹ ਹੈ ਵੀ ਅਸੀਂ ਪਰਮਾਨੈਂਟ ਤੌਰ ਤੇ ਫੈਮਿਲੀ ਨਾਲ ਆਏ ਸੀ ਇੱਥੇ ਜਿੱਦਾਂ, ਤੇ ਪਿਛਲੀ 28 ਅਕਤੂਬਰ ਨੂੰ ਮੇਰੀ ਇੰਟਰਵਿਊ ਹੋਈ ਸੀਗੀ ਜੀ। ਤੇ ਉਹਦੇ ਵਿੱਚ ਪਾਸ ਹੋ ਗਏ ਸੀਗੇ, ਤੇ ਬਾਕੀ ਸਾਡੀ ਫੈਮਿਲੀ ਜਿੱਦਾਂ ਸਾਰਿਆਂ ਦੀ ਸੈਰਾਮਨੀ ਹੋ ਗਈ ਆ। ਹੁਣ 28 ਅਕਤੂਬਰ ਤੋਂ ਲੱਗ ਕੇ ਫਰਵਰੀ 7 ਤੱਕ ਕੋਈ ਚਿੱਠੀ ਨਹੀਂ ਆਈ ਹੈਗੀ ਜਿੱਦਾਂ ਜੀ। ਮੜ ਜਾ ਇਹਦੇ ਬਾਰੇ ਪਤਾ ਕਰਨਾ ਚਾਹੁੰਦਾ ਸੀਗਾ ਜੀ। ਤੁਸੀਂ ਭਾਜੀ ਕਿਹੜੇ ਵੀਜ਼ੇ ਦੀ ਗੱਲ ਕਰਦੇ? ਫਿਆਂਸੇ ਵੀਜ਼ੇ ਤੇ ਆਏ ਸੀ? ਨਹੀਂ, ਸਾਡੇ ਪੇਰੈਂਟਸ ਇੱਥੇ ਆ, ਉਹਨਾਂ ਨੇ ਸਾਨੂੰ ਸੱਦਿਆ ਸੀ, ਸਾਨੂੰ ਜਿੱਦਾਂ ਅਪਲਾਈ ਕੀਤਾ ਸੀ ਉਹਨਾਂ ਨੇ, ਉਸ ਬੇਸ ਤੇ ਆਏ। ਕਿਹੜੀ ਸੈਰੇਮਨੀ ਦੀ ਗੱਲ ਕਰਦੇ ਤੁਸੀਂ? ਜਿੱਦਾਂ ਆਪਾਂ ਜਿੱਦਾਂ ਉੱਥੇ ਕੁਐਸਚਨ ਆਨਸਰ ਕਰਕੇ ਇੰਟਰਵਿਊ ਹੋਈ ਸੀ, ਉਹਦਾ ਆਪਾਂ ਉੱਥੋਂ ਪਾਸ ਹੋ ਗਏ ਸੀ। ਉਸ ਤੋਂ ਬਾਅਦ ਵਿੱਚ ਜਿਹੜੀ ਸੈਰਾਮਨੀ ਨਹੀਂ ਆਪਾਂ ਨੂੰ ਸਹੁੰ ਨਹੀਂ ਚੁਕਾਉਂਦੀ ਹੈਗੀ ਜੀ, ਓਥ ਸੈਰਾਮਨੀ। ਹਾਂਜੀ। ਸਿਟੀਜ਼ਨ ਦੀ ਓਥ ਸੈਰਾਮਨੀ ਦੀ ਗੱਲ ਕਰਦੇ ਤੁਸੀਂ? ਹਾਂਜੀ। ਅੱਛਾ ਠੀਕ ਹੈ। ਹਾਂਜੀ, ਉਹਦੇ ਬਾਰੇ ਪੁੱਛਣਾ ਚਾਹੁੰਦੇ ਸੀਗੇ ਵੀ ਬਾਕੀ ਸਾਡੀ ਫੈਮਿਲੀ ਦੀ ਤੇ ਜਿੱਦਾਂ ਹਫ਼ਤੇ 10 ਦਿਨਾਂ ਦੇ ਵਿੱਚ ਆ ਗਈ ਸੀਗੀ, ਤੇ ਮੇਰੀ ਹੁਣ ਜਾਣੀ ਕਿ ਉਹ ਸੈਰਾਮਨੀ ਦੀ ਡੇਟ ਦੀ ਉਹ ਨਹੀਂ ਆਈ ਹੈਗੀ ਜੀ, ਚਿੱਠੀ ਨਹੀਂ ਆਈ ਹੈਗੀ ਜੀ। ਭਾਜੀ ਇਹ ਕੋਈ ਐਡਾ ਨਾ ਖਾਸ ਚੱਕਰ ਨਹੀਂ ਹੁੰਦਾ, ਅੱਗੇ ਪਿੱਛੇ ਹੋ ਜਾਂਦੀ ਹੈ ਫਾਈਲ ਅਕਸਰ ਹੀ, ਕੋਈ ਵਰੀ ਕਰਨ ਵਾਲੀ ਗੱਲ ਨਹੀਂ ਹੈਗੀ। ਜੇ ਤੁਹਾਡਾ ਕਲੀਨ ਆ ਰੈਕਰਡ ਸਾਰਾ ਕੁਝ ਤਾਂ ਕੋਈ ਚੱਕਰ ਨਹੀਂ ਇਹਦੇ ਵਿੱਚ। ਦੇਰ ਸਵੇਰ ਆਈ ਜਾਣਾ, ਤੁਸੀਂ ਫੋਲੋ ਅਪ ਕਰ ਸਕਦੇ ਹੋ ਨਾ। ਆਓ ਅਸੀਂ ਫਿਰ ਉਹ ਇਨਕੁਆਇਰੀ ਵੀ ਪਾਉਂਦੇ ਆ, ਤੇ ਉਹ ਕਹਿੰਦੇ ਵਿੱਚ ਜਿੱਦਾਂ ਫਿਰ ਉੱਥੇ ਬਹੁਤ ਟਾਈਮ ਨਹੀਂ ਮਿਲਦਾ ਹੈਗਾ ਜੀ ਅਪਾਇੰਟਮੈਂਟ ਬਣਾਉਣ ਦੇ ਲਈ ਜੀ। ਮੈਂ ਸਵਾਲ ਮੇਰਾ ਇਹੀ ਸੀਗਾ ਵੀ ਜਾਣੀ ਕਿ ਕੋਈ ਪ੍ਰੋਬਲਮ ਤਾਂ ਨਹੀਂ ਹੋ ਸਕਦੀ, ਜਾਂ ਵੀ ਜਿੱਦਾਂ ਵੱਲੋਂ ਨਹੀਂ ਪ੍ਰੋਬਲਮ ਕੋਈ ਨਹੀਂ ਭਾਜੀ, ਤੁਸੀਂ ਨਵੇਂ ਆਏ ਆ ਸਾਰਾ, ਜੇ ਤੁਸੀਂ ਕੋਈ ਮਾੜਾ ਰਿਕਾਰਡ ਨਹੀਂ ਹੈਗਾ, ਆਲ ਗੁੱਡ ਆ, ਕੋਈ ਨਹੀਂ, ਵੇਟਿੰਗ ਹੀ ਆ, ਕੋਈ ਚੱਕਰ ਨਹੀਂ। ਬੜੇ ਲੋਕਾਂ ਨਾਲ ਏਦਾਂ ਹੁੰਦਾ, ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ, ਇੰਤਜ਼ਾਰ ਕਈ ਨਹੀਂ ਕਰਨਾ ਪੈਂਦਾ ਜੀ। ਪਵਨਜੋਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲਾਂ ਤਾਂ ਤੁਹਾਡਾ ਥੈਂਕ ਯੂ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੈ। ਆਪਾਂ ਟਰਕਿੰਗ ਵਾਲਾ ਵੀ ਮਿਸ ਨਹੀਂ ਕਰਦੇ, ਤੇ ਇਹ ਵੀ ਸੁਣੀਦਾ ਆ ਹਨਾ, ਆਪਣਾ ਬਹੁਤ ਵਧੀਆ ਆਪਾਂ ਲੱਗਦਾ ਹਨਾ ਜੀ। ਭਾਜੀ ਮੇਰਾ ਕੁਐਸਚਨ ਸੀਗਾ ਆਪਣੇ ਟਰਕੀਆਂ ਨਾਲ ਭਾਜੀ ਨੂੰ। ਭਾਜੀ ਮੇਰੇ ਨਾ ਮਦਰ ਦਾ ਜਿੱਦਾਂ I-30 ਅਪਰੂਵ ਹੋਇਆ ਆ। ਹਾਂਜੀ।
ਤੇ ਉਹ ਭਾਜੀ ਜਿੱਦਾਂ ਮੇਰੇ ਸਿਸਟਰ ਦੇ ਕੋਲ ਆ ਇੱਥੇ ਕੈਨੇਡਾ ਆਏ ਹੋਏ ਆ, ਉਹਨਾਂ ਨੂੰ ਹੋ ਗਿਆ 4 ਕੁ ਮਹੀਨੇ ਸੁਪਰ ਵੀਜ਼ੇ ਤੇ ਆ ਉਹ ਹਜੇ। ਹਾਂਜੀ। ਤੇ ਭਾਜੀ ਮੈਂ ਕੁਐਸਚਨ ਮੇਰਾ ਇਹ ਆ, ਜਿੱਦਾਂ ਉਹਨਾਂ ਨੂੰ ਜੇ ਇੱਥੇ ਆਪਣਾ ਵੀਜ਼ਾ ਮਿਲ ਗਿਆ, ਟੂਰਿਸਟ ਵੀਜ਼ਾ ਜੇ ਅਮਰੀਕਾ ਦਾ ਮਿਲ ਗਿਆ, ਇੱਥੇ ਆਣ ਕੇ ਉਹਨਾਂ ਦਾ ਆਪਾਂ ਅਪਲਾਈ ਕਰ ਸਕਦੇ ਹਾਂ? ਇਹਦੇ ਵਿੱਚ ਭਾਜੀ 2 ਚੀਜ਼ਾਂ ਆ ਜਾਂਦੀਆਂ। ਪਹਿਲੀ ਚੀਜ਼ ਹੁੰਦੀ ਹੈ ਕਿ ਬੰਦਾ 90 ਦਿਨ ਦਾ ਰੂਲ ਰੱਖਦੇ ਆ ਉਹ, ਮਤਲਬ ਉਹ ਇਹ ਚੀਜ਼ ਦੇਖਦੇ ਆ ਕਿ ਬੰਦਾ ਕਿਤੇ ਪਹਿਲਾਂ ਹੀ ਬਾਰਡਰ ਤੋਂ ਇਰਾਦਾ ਬਣਾ ਕੇ ਤਾਂ ਨਹੀਂ ਆਇਆ ਸੀਗਾ ਕਿ ਮੈਂ ਗ੍ਰੀਨ ਕਾਰਡ ਕਰਨਾ। ਸੋ ਮਤਲਬ ਉਹ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਨਹੀਂ, ਏਦਾਂ ਨਹੀਂ ਸੀਗਾ, ਇਹ ਇਰਾਦਾ ਬਾਅਦ ਚ ਬਣਿਆ ਸੀ। ਜਿੱਦਾਂ ਹੁਣ ਤੁਸੀਂ ਪੁੱਛਦੇ ਨੇ ਕੋਈ ਇੱਥੇ ਆ ਕੇ ਆਹ ਕਰਨਾ, ਆਹ ਚੀਜ਼ ਨੂੰ ਫਿਰ ਉਹ ਫਰਾਡ ਮੰਨਦੇ ਆ ਜੇ ਬੰਦਾ ਸਿੱਧਾ ਪਲਾਨ ਬਣਾ ਕੇ ਆਵੇ। ਪਹਿਲੀ ਚੀਜ਼ ਠੀਕ ਹੈ। ਹੁਣ ਮੰਨ ਲਓ ਕੋਈ ਬੰਦਾ ਏਦਾਂ ਸੀਗਾ ਜਿਹਦਾ ਨਹੀਂ ਇਰਾਦਾ ਸੀਗਾ, ਜਿਹਦਾ ਬਾਅਦ ਚ ਆ ਕੇ ਮਨ ਚੇਂਜ ਹੋਇਆ 90 ਦਿਨ ਬਾਅਦ, ਉਹਨੇ ਕਰ ਵੀ ਦਿੱਤਾ, ਠੀਕ ਹੈ। ਮੰਨ ਲਓ ਕਿ ਆਹ ਕਿਸੇ ਦਾ ਮੁੱਦਾ ਨਹੀਂ, ਪਹਿਲਾਂ ਤਾਂ ਤੁਹਾਡੇ ਕੇਸ ਦੇ ਵਿੱਚ ਆਹ ਮੁੱਦਾ ਹੈਗਾ, ਮੰਨ ਲਓ ਜੇ ਆਹ ਮੁੱਦਾ ਨਹੀਂ ਹੁੰਦਾ। ਦੂਜਾ ਭਾਜੀ ਹੁਣ ਚੱਕਰ ਇਹ ਹੈ ਕਿ ਇਹਦੇ ਵਿੱਚ ਜਿੱਦਾਂ 485 ਹੁੰਦਾ ਫਾਈਲ ਕਰਨਾ, ਐਡਜਸਟਮੈਂਟ ਆਫ ਸਟੇਟਸ ਉਹਨੂੰ ਕਹਿੰਦੇ ਆ, ਪੈਂਡਿੰਗ ਤੇ। ਚੱਕਰ ਕੀ ਸੀਗਾ ਕਿ ਇੰਨੇ ਸਾਲ ਜਦੋਂ ਇਹ ਪੈਂਡਿੰਗ ਤੇ ਨਾ, ਅੱਜ ਤੱਕ ਕਦੀ ਕੋਈ ਪ੍ਰੋਬਲਮ ਨਹੀਂ ਹੋਈ, ਲੋਕੀ ਪੈਂਡਿੰਗ ਤੇ ਰਹਿੰਦੇ ਸੀਗੇ। ਤੇ ਹੁਣ ਜਿਹੜਾ ਸੀਗਾ, ਜਿਹੜੀ ਇਹ ਵਾਲੀ ਸਰਕਾਰ ਆ, ਜਿੱਦਾਂ ਆਈਸ ਵਾਲੇ ਆ ਜਾਂ ਕਿਤੇ ਬੰਦਾ ਘੁੰਮਦਾ ਫਿਰਦਾ ਇੱਧਰ ਗਿਆ, ਸੋ ਇਹ ਚੀਜ਼ ਨੂੰ ਇਹ ਲੋਕ ਕੱਚਾ ਮੰਨਦੇ ਆ ਕਿ ਬੰਦਾ ਇਨ ਵਾਇਲੇਸ਼ਨ ਰਹਿ ਰਿਹਾ। ਮਤਲਬ ਇਹ ਜਿਹੜਾ ਸੀਗਾ ਇੰਨਾ ਦਿਮਾਗ ਜਿਹੜਾ ਵਰਤਦੇ ਨਹੀਂ ਆਪਣਾ ਆਈਸ ਵਾਲੇ ਜਦੋਂ ਫੜਨ ਆਉਂਦੇ ਆ। ਤੇ ਇਹਨਾਂ ਨੂੰ ਤੁਹਾਨੂੰ ਪਤਾ ਸਿੱਧਾ ਹੀ ਜਿਹੜਾ ਹੋਇਆ ਕਿ ਜਾਂ ਬੰਦਾ ਪੱਕਾ ਜਾਂ ਕੱਚਾ, ਇਹ ਉਹ ਚੀਜ਼ ਚ ਪੈਂਦੇ ਸਿੱਧੇ। ਤੇ ਉਹਦੇ ਵਿੱਚ ਤੰਗੀ ਪਰੇਸ਼ਾਨੀ ਹੋ ਸਕਦੀ ਆ। ਆਪਾਂ ਨੂੰ 1-2 ਕੇਸ ਆਪਾਂ ਦੇਖੇ ਵੀ ਸੀਗੇ ਜਿਹਦੇ ਵਿੱਚ ਕਿ ਉਹ ਸਾਨੂੰ ਕੋਰਟ ਦੇ ਮੂਹਰੇ ਜਾ ਕੇ ਜਿਹੜਾ ਕਰਨਾ ਪਿਆ ਸੀਗਾ। ਉਹਨਾਂ ਨੇ ਮਤਲਬ ਅਰੈਸਟ ਤਾਂ ਨਹੀਂ ਕੀਤੀ ਸੀਗੀ, ਪਰ ਉਹਨਾਂ ਉੱਤੇ ਰੈਫਰ ਕਰਤਾ ਸੀਗਾ ਕੋਰਟ ਨੂੰ। ਤੇ ਮਤਲਬ ਚਾਂਸ ਘੱਟ ਆ ਉਦਾਂ ਏਦਾਂ ਹੋਣ ਦੇ, ਬਟ ਤੁਹਾਨੂੰ ਵੀ ਪਤਾ ਵਾ ਕਿ ਜਿੱਦਾਂ ਦਾ ਮਾਹੌਲ ਚੱਲਦਾ ਉਹ ਚੀਜ਼ ਮਤਲਬ ਇੱਕ ਐਲੀਮੈਂਟ ਆਫ ਰਿਸਕ ਤਾਂ ਹੈਗਾ ਹੀ। ਸੋ ਇੰਡੀਆ ਤੋਂ ਕਰ ਲਿਆ ਆਪਾਂ, ਬੈਟਰ ਆ ਇੰਡੀਆ ਚੱਲ ਜਾਣ, ਉੱਥੋਂ ਉਹਨਾਂ ਦੀ ਜਦੋਂ ਇੰਟਰਵਿਊ ਆ ਜੂਗੀ ਫਿਰ ਉੱਥੋਂ ਆ ਜਾਣਗੇ, ਹਨਾ? ਹਾਂਜੀ, ਉਹੀ ਬੈਟਰ ਹੋਊਗਾ ਜੀ। ਥੈਂਕ ਯੂ ਜੀ। ਥੈਂਕ ਯੂ ਭਾਜੀ, ਥੈਂਕ ਯੂ। ਹਾਂਜੀ, ਹਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ, ਮੇਰਾ ਬ੍ਰਦਰ ਆਇਆ ਸੀਗਾ 2024 ਦਸੰਬਰ ਦੇ ਵਿੱਚ, ਉਹਨੇ ਕੇਸ ਲਾਇਆ ਸੀ ਕੈਲੀਫੋਰਨੀਆ ਵਿੱਚ, ਤੇ ਉਹਨੇ 1 ਮਹੀਨੇ ਬਾਅਦ ਆਪਣਾ ਕੇਸ ਮੂਵ ਕਰਾ ਕੇ ਚਲੇ ਗਿਆ ਸੀ ਨਿਊਯਾਰਕ। ਤੇ ਨਿਊਯਾਰਕ ਉਹਦੀ ਆਈਸ ਦੀ ਤਰੀਕ ਸੀਗੀ ਆਪਣੀ 30 ਦਸੰਬਰ, ਪਿਛਲੀ ਜਿਹੜੀ ਦਸੰਬਰ ਲੰਘਿਆ। ਤੇ ਉਹ 30 ਦਸੰਬਰ ਜੋ ਆਈਸ ਦੀ ਤਰੀਕ ਤੇ ਗਿਆ, ਉਹਨੂੰ ਆਈਸ ਨੇ ਡਿਟੇਨ ਕਰ ਲਿਆ ਉੱਥੋਂ ਉਹਨੂੰ ਲੈ ਗਿਆ ਲੂਜ਼ੀਆਨਾ। ਤੇ ਹੁਣ ਉਹਦਾ ਹੁਣ ਵਕੀਲ ਕਹਿੰਦਾ ਅਸੀਂ ਨਿਕਲ ਨਹੀਂ ਸਕਦਾ ਬੰਦਾ ਬਾਹਰ, ਤੇ ਹੁਣ ਇਹਦਾ ਕੋਈ ਹੱਲ ਹੈ ਜੀ? ਹੇਬੀਅਸ ਨਹੀਂ ਫਾਈਲ ਕੀਤੀ ਸੀਗੀ? ਨਹੀਂ, ਕੁਛ ਨਹੀਂ ਕੀਤਾ ਜੀ ਅਜੇ। ਉਹਦੀ 13 ਤਰੀਕ ਪਈ, ਹੁਣ 13 ਤਰੀਕ ਨੂੰ ਮਾਸਟਰ ਹਾਇਰਿੰਗ ਪਈ ਹੋਆ ਆ, ਫਰਵਰੀ 13 ਦੀ। ਨਹੀਂ, ਤੁਸੀਂ ਵਕੀਲ ਹਾਇਰ ਕੀਤਾ ਕੋਈ ਹੇਬੀਅਸ ਵਾਸਤੇ ਕਿ ਨਹੀਂ ਕੀਤਾ ਅਜੇ? ਨਹੀਂ, ਹਜੇ ਨਹੀਂ ਕੀਤਾ। ਜਿਹੜਾ ਉਹਦਾ ਵਕੀਲ ਸੀ ਨਾ ਉੱਥੇ, ਉਹਨੂੰ ਕਿਹਾ ਉਹਦਾ ਵਕੀਲ ਆ ਨਾ, ਉਹ ਹੈਗਾ ਅਸਾਈਲਮ ਵਾਲਾ ਵਕੀਲ। ਹਾਂਜੀ, ਹੇਬੀਅਸ ਦਾ ਵਕੀਲ ਕੀਤਾ ਤੁਸੀਂ ਅਜੇ ਕਿ ਨਹੀਂ ਕੀਤਾ? ਨਹੀਂ ਕੀਤਾ, ਨਹੀਂ ਲੱਗਦਾ ਜੇ ਇਹਨਾਂ ਨੂੰ ਪਤਾ। ਉਹਨੇ ਸਲਾਹ ਦਿੱਤੀ ਸੀ ਮੇਰਾ ਵੀ ਆਪੇ ਥੋੜਾ ਬਾਹਰ ਆ ਜਾਣਾ, ਉਹ ਹੇਬੀਅਸ ਪਵਾਓ ਉੱਥੇ ਲੂਈਜ਼ੀਆਨਾ ਦੇ ਵਿੱਚ, ਫੇਰ ਹੀ ਗੱਲ ਬਣਨੀ। ਨਹੀਂ, ਉਹ ਮੈਂ ਤਾਂ ਹੀ ਤੁਹਾਨੂੰ ਪਤਾ ਉੱਥੋਂ ਬੰਦੇ ਬਾਹਰ ਆ ਰਹੇ ਦੂਜੀ, ਉਹਨਾਂ ਦਾ ਕੋਈ ਚਾਂਸ ਹੈਗਾ? ਫਿਰ ਬਸ ਅਸੀਂ ਵਕੀਲ ਨੂੰ ਤੁਹਾਡੇ ਨਾਲ ਗੱਲ ਕਰੀਏ ਜਾਂ ਆ ਕੇ ਜੋ ਵੀ ਹੈ ਨਾ। ਚਾਂਸ ਦੇਖੋ ਭਾਜੀ, ਗਰੰਟੀ ਤਾਂ ਕੋਈ ਨਹੀਂ ਹੁੰਦੀ, ਪਰ ਟਰਾਈ ਤੁਸੀਂ ਕਰੋ। ਜੱਜ ਵਧੀਆ ਹੋਣ ਤਾਂ ਫਿਰ ਬੰਦਾ ਆ ਵੀ ਜਾਂਦਾ। ਤੇ ਹੁਣ ਜਿਹੜਾ ਸੀਗਾ, ਇਹ ਸਾਰੇ ਜਿਹੜੇ ਉਧਰਲੇ ਹੁਣ ਜਿਹੜੇ ਸਰਕਿਟ ਹੈਗੇ ਆ ਰਲ, ਇਹ ਮਤਲਬ ਇਹਨਾਂ ਦਾ ਕੋਸ਼ਿਸ਼ ਤਾਂ ਇਹੀ ਹੈਗੀ ਕਿ ਬੰਦਾ ਬਾਅਦ ਚ ਜਿਹੜਾ ਨਾ ਛੁੱਟੇ। ਸਾਡਾ ਇੱਕ ਸਾਡਾ ਕੇਸ ਜਿਹੜਾ ਉਹਦੀ ਵੀਡੀਓ ਵੀ ਹੁਣੇ ਆਊਗੀ ਇਸ ਹਫਤੇ ਚ। ਉਹ ਏਦਾਂ ਹੀ ਸੀਗਾ, ਇਹਨਾਂ ਨੇ ਭੇਜਤਾ ਸੀਗਾ ਆਪਣਾ ਕੈਲੀਫੋਰਨੀਆ ਤੋਂ। ਉਹ ਆਪਾਂ TRO ਲਾਤੀ ਸੀ ਕਿ ਨਹੀਂ, ਇਹਨੂੰ ਭੇਜ ਨਹੀਂ ਸਕਦੇ। ਸਰਕਾਰ ਨੇ ਫੇਰ ਵੀ ਜਿਹੜਾ ਸੀਗਾ ਬੰਦਾ ਆਪਣਾ ਭੇਜਤਾ, ਟੈਕਸਸ ਮੂਵ ਕਰਤਾ। ਆਪਾਂ ਦੁਬਾਰਾ ਕੋਰਟ ਕੋ ਗਏ, ਆਪਾਂ ਗਏ ਕੰਟੈਂਪਟ ਆਫ ਕੋਰਟ ਜਿਹੜੀ ਹੈਗੀ ਆ, ਇਹਨੇ ਕੋਰਟ ਦੇ ਜਿਹੜੇ ਉਹ ਵਾਇਲੇਟ ਕੀਤੇ ਆ। ਸਰਕਾਰੀ ਵਕੀਲ ਨੇ ਦੁਬਾਰਾ ਸਾਨੂੰ ਕੰਟੈਕਟ ਕੀਤਾ ਕਿ ਨਹੀਂ, ਤੁਸੀਂ ਵਾਪਸ ਲੈ ਲਓ ਆਪਣਾ, ਆਪਾਂ ਬੰਦਾ ਵਾਪਸ ਜਿਹੜਾ ਲੈ ਕੇ ਆਉਂਦੇ ਆ। ਆਪਾਂ ਕਿਉਂ ਭਾਈ ਵਾਪਸ ਲਈਏ, ਤੁਸੀਂ ਉਹ ਕੀਤਾ, ਤੁਸੀਂ ਵੀ ਬੰਦਾ ਜਿਹੜਾ ਛੱਡ ਸਕਦੇ ਆ ਜਾਂ ਕਿੱਦਾਂ? ਉਹਨਾਂ ਨੇ ਫਿਰ ਬੰਦਾ ਜਿਹੜਾ ਛੱਡਤਾ ਸੀਗਾ, ਕੋਰਟ ਨੇ ਜਿੱਦਾਂ ਉਹ ਮੰਗਿਆ, ਆਪਾਂ ਕੋਰਟ ਨੂੰ ਦੁਬਾਰਾ ਅਪਰੋਚ ਕੀਤਾ ਕਿ ਇਹ ਤੁਹਾਡੇ ਆਰਡਰ ਇਹਨਾਂ ਨੇ ਵਾਇਲੇਟ ਕਰਤੇ ਆ। ਸੋ ਤੁਸੀਂ ਜਿਹੜੇ ਹੁਣ ਸਾਰੇ ਜਣੇ ਸੁਣਦੇ ਆ ਨਾ, ਇਹ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਇਹ ਜਿਹੜੀ ਚੀਜ਼ ਨਾ, ਤੇ ਤੁਹਾਨੂੰ ਫਾਸਟ ਜਿਹੜਾ ਐਕਟ ਕਰਨਾ ਪੈਣਾ। ਉਹ ਕਈ ਵਾਰੀ ਬੰਦਾ ਵੇਟ ਜੀ ਕਰਦਾ ਰਹਿੰਦਾ ਕਿ ਚੱਲ ਸੱਜਣ ਮਿੱਤਰ ਦੀ ਸਲਾਹ ਲਈਏ। ਫਿਰ TRO ਵਗੈਰਾ ਜਿਹੜੇ ਸੀਗਾ, ਟੈਂਪਰੇਰੀ ਰਿਸਟੇਨਿੰਗ ਆਰਡਰ, ਕਿ ਇਹਨੂੰ ਤੁਸੀਂ ਮੂਵ ਨਹੀਂ ਕਰ ਸਕਦੇ ਨਿਊਯਾਰਕ ਤੋਂ ਬਾਹਰ, ਇਹਨੂੰ ਇੱਥੇ ਲਾ ਕੇ ਰੱਖੋ। ਹੁਣ ਤੁਸੀਂ ਭਾਜੀ ਵਕੀਲ ਹੀ ਨਹੀਂ ਕੀਤਾ ਹੋਇਆ, ਜਦੋਂ ਤੁਹਾਡਾ ਪਹਿਲੀ ਗੱਲ ਤਾਂ ਬੰਦਾ ਫੜਿਆ ਜਾਂਦਾ ਸੀ, ਤੁਹਾਨੂੰ ਫੜ ਕੇ TRO ਕਰਨਾ ਚਾਹੀਦਾ ਸੀ। ਇੱਥੇ ਤੱਕ ਤੁਹਾਡੀ ਨੌਬਤ ਆਣੀ ਨਹੀਂ ਸੀ, ਲੂਈਜ਼ੀਆਨਾ ਤੱਕ ਪਹੁੰਚਣਾ ਨਹੀਂ ਸੀਗਾ ਬੰਦਾ। ਜੀ, ਸੋ ਇਹ ਸਾਰਿਆਂ ਦੇ ਲਈ ਬੇਸਿਕਲੀ ਸਬਕ ਆ ਵੀ ਜਦੋਂ ਵੀ ਕੋਈ ਇਦਾਂ ਦੀ ਚੀਜ਼ ਹੁੰਦੀ ਆ ਤੇ ਤੁਰੰਤ ਹੇਬੀਅਸ ਤੇ TRO ਵਾਲੇ ਪਾਸੇ ਨੂੰ ਕਦਮ ਜਿਹੜੇ ਉਹ ਤੁਹਾਨੂੰ ਚੱਕਣੇ ਪੈਣੇ ਆ। ਤੇ ਜਿੱਦਾਂ ਸ਼ੁਰੂਆਤ 'ਚ ਦੱਸਿਆ ਸੀਗਾ ਵੀ ਵੇਖੋ ਕਿੰਨਾ ਚਿਰ ਤੱਕ ਇਹ ਗੱਲ ਜਿਹੜੀ ਉਹ ਚੱਲਦੀ ਆ। ਸਰਕਾਰ ਨੇ ਇਹਦੇ ਤੇ ਵੀ ਕੋਈ ਨਾ ਕੋਈ ਜਿਹੜਾ ਸ਼ਿਕੰਜਾ ਉਹ ਆਪਣੇ ਵੱਲੋਂ ਕੱਸਣ ਦੀ ਕੋਸ਼ਿਸ਼ ਕਰਨੀ ਹੀ ਜਿਹੜੀ ਉਹ ਹੈਗੀ ਆ।
ਟਰਨੀ ਟਰਕੀਆਣਾ ਜੀ, ਇੱਕ ਆਪਾਂ ਇੱਥੇ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਪਾਂ ਵਾਪਸ ਫਿਰ ਮੁੜਦੇ ਹਾਂ ਅਤੇ ਖਬਰਾਂ ਗੱਲਬਾਤ ਦਾ ਸਿਲਸਿਲਾ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਜਾਰੀ ਰਹੇਗਾ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ 408-272-5200। ਜਿਨ੍ਹਾਂ ਦੀ ਕਾਲਸ ਨਹੀਂ ਮਿਲ ਰਹੀ, ਕਈ ਵਾਰੀ ਸਾਨੂੰ ਈਮੇਲ ਕਰ ਦਿੰਦੇ ਆ ਜਾਂ ਉਹ ਸੋਸ਼ਲ ਮੀਡੀਆ 'ਤੇ ਪਾ ਰਹੇ ਆ, ਉਹ ਲਾਈਨਸ ਕਿਉਂਕਿ ਸਾਰੀਆਂ ਬਿਜ਼ੀ ਹੋਣ ਕਰਕੇ ਫਿਰ ਨੰਬਰ ਨਹੀਂ ਆਉਂਦਾ। ਟਰਾਈ ਕਰਦੇ ਰਹੋ, ਜੇ ਹੋਊਗੀ ਕਿਸਮਤ ਦੇ ਵਿੱਚ ਤਾਂ ਫਿਰ ਜਿਹੜੀ ਲਾਈਨ ਜਦੋਂ ਕੋਈ ਖਾਲੀ ਹੁੰਦੀ ਹੈ ਫਿਰ ਤੁਹਾਡਾ ਨੰਬਰ ਜਿਹੜਾ ਉਹ 'ਚ ਮਿਲ ਸਕਦਾ ਹੁੰਦਾ ਹੈ। ਕਾਲ ਕਰਨ ਦੇ ਲਈ ਨੰਬਰ 408-272-5200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਤੇ ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੈਣਾ ਜੀ। ਅਟਾਰਨੀ ਟਿਰਕੈਣਾ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਓ ਹੁਣ ਆਪਾਂ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਤੇ ਆਪਣੇ ਅਗਲੇ ਕਾਲਰ ਜੁੜੇ ਹੋਏ ਨੇ ਮੇਹਰ। ਹਾਂਜੀ ਮੇਹਰ ਜੀ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕੈਨੇਡੀਅਨ PR ਹੋਲਡਰ ਹਾਂ, ਇੰਡੀਅਨ ਪਾਸਪੋਰਟ ਹੈ ਤੇ ਮੈਂ 4 ਦਿਨਾਂ ਲਈ ਕੈਲੀਫੋਰਨੀਆ ਆਉਣਾ ਸੀਗਾ ਤੇ ਮੈਂ ਆਹ ਪੁੱਛਣਾ ਸੀਗਾ ਕਿ ਐਜ਼ ਅ ਟੂਰਿਸਟ ਮੈਨੂੰ ਕਿਹੜੇ ਡਾਕੂਮੈਂਟਸ ਦਾ ਧਿਆਨ ਰੱਖਣਾ ਪੈਣਾ ਹੈ ਕਿ ਜੇ ਆਈਸ ਮੈਨੂੰ ਰੋਕਦੀ ਹੈ ਉੱਥੇ ਚੈੱਕ ਪੁਆਇੰਟਸ ਤੇ ਕਿਤੇ ਵੀ ਟਰੈਵਲ ਕਰਦੇ ਹੋਏ ਕੈਲੀਫੋਰਨੀਆ ਦੇ ਵਿੱਚ? ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਹਰ ਟਾਈਮ ਤੁਹਾਡੇ ਜੇਬ ਦੇ ਵਿੱਚ ਜਦੋਂ ਵੀ ਤੁਸੀਂ ਟਰੈਵਲ ਕਰ ਰਹੇ। ਵੀਜ਼ਾ ਪੇਜ ਤੁਹਾਡੇ ਕੋਲ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਤੇ ਤੁਹਾਡਾ ਜਿਹੜਾ I-94 ਇੱਕ ਅਫੀਸ਼ੀਅਲ ਡਾਕੂਮੈਂਟ ਹੁੰਦਾ, ਉਹ ਜਦੋਂ ਤੁਸੀਂ ਆਉਂਦੇ ਆ ਆਨਲਾਈਨ ਤੁਸੀਂ ਕੱਢ ਸਕਦੇ ਆ I-94 ਸਰਚ ਕਰਕੇ ਗੂਗਲ ਦੇ ਵਿੱਚ ਤੇ ਆਪਣਾ ਨਾਮ ਤੇ ਪਾਸਪੋਰਟ ਪਾ ਕੇ। ਸੋ ਇਹ ਦੋ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ। ਇੱਕ ਤੁਹਾਡੇ ਕੋਲ ਜਿਹੜੀ ਰਿਟਰਨ ਫਲਾਈਟ ਦਾ ਜਿਹੜਾ ਪ੍ਰੂਫ ਹੈਗਾ, ਰਿਕੁਆਇਰਡ ਨਹੀਂ ਹੈਗਾ ਪਰ ਮਤਲਬ ਤੁਸੀਂ 90 ਦਿਨ ਤੋਂ ਵੱਧ ਤਾਂ ਜਿਹੜਾ ਉਹ ਕਹਿੰਦਾ ਕਿ ਉਹਨੂੰ ਰਜਿਸਟਰ ਹੀ ਕਰਨਾ ਪੈਂਦਾ। 30 ਦਿਨ ਤੋਂ ਵੱਧ ਤਾਂ ਬੰਦੇ ਨੂੰ ਰਜਿਸਟਰ ਹੀ ਕਰਨਾ ਪੈਂਦਾ। ਤੇ ਬੇਸਿਕਲੀ ਜੇ ਤੁਹਾਡੇ 30 ਦਿਨ ਤੋਂ ਘੱਟ ਪਤਾ ਤੁਸੀਂ ਆਪਣੀ ਜਿਹੜੀ ਟਰੈਵਲ ਟਿਕਟ ਦਾ ਪ੍ਰੂਫ ਜਿਹੜਾ ਉਹ ਨਾਲ ਰੱਖੋ। ਬਸ ਦੈਟਸ ਇਟ। ਉਹ ਆਊਗਾ, ਤੁਸੀਂ ਦਿਖਾ ਦੋਗੇ, ਐਂਡ ਆਫ ਸਟੋਰੀ। ਅੱਗੇ ਕੁਝ ਨਹੀਂ ਉਹਨਾਂ ਨੇ ਕਰਨਾ। ਠੀਕ ਹੈ। ਤੇ ਜ਼ਿਆਦਾ ਤੰਗ ਤਾਂ ਨਹੀਂ ਕਰਦੇ ਕਿ ਏਦਾਂ ਜੇ ਆਪਾਂ ਸਿਟੀ ਟਰੈਵਲ ਕਰਨਾ? ਨਹੀਂ ਇਦਾਂ ਦਾ ਵੈਸੇ ਵੀ ਭੈਣ ਜੀ ਇੰਨੇ ਜ਼ਿਆਦਾ ਨਹੀਂ ਹੁੰਦੇ ਜਿੰਨੇ ਨਹੀਂ ਲੀਗਲ ਆਏ ਆ ਤੁਸੀਂ। ਏਦਾਂ ਨਹੀਂ, ਉਹ ਨਹੀਂ ਹੈਗਾ। ਉਹ ਥੋੜਾ ਜਿਹਾ ਚਲੋ ਉਦਾਂ ਬੰਦਾ ਪਾਵਰ ਕਈ ਵਾਰੀ ਬਣਾ ਲੈਂਦੇ ਆਪਣੀ, ਜਿਹੜੇ ਕੱਚੇ ਬੰਦੇ ਆ। ਲੀਗਲ ਤਾਂ ਨਹੀਂ ਉਹਨਾਂ ਨੇ ਕੁਝ ਕਹਿਣਾ ਮਤਲਬ। ਹਾਂਜੀ, ਬਸ ਇਹ ਹੈ ਕਿ ਬਸ ਉਹਦੇ ਵਿੱਚ ਇਹ ਹੈ ਕਿ ਕਈ ਲੋਕਾਂ ਨੂੰ ਐਂ ਲੱਗਦਾ ਕਿ ਇਹ ਕਿਉਂ ਪੁੱਛ ਰਿਹਾ ਮੇਰੇ ਕੋਲ। ਜਿੱਦਾਂ ਮੈਂ ਵੀ ਹੁਣ ਘੁੰਮ ਕੇ ਆਇਆ ਆਸਟ੍ਰੇਲੀਆ, ਮੈਨੂੰ ਤਾਂ ਉੱਥੇ ਕੋਈ ਏਦਾਂ ਦਾ ਰੌਲਾ ਨਹੀਂ। ਉੱਥੇ ਮਤਲਬ ਕਿ ਜਾ ਕੇ ਥੋੜਾ ਐਂ ਲੱਗ ਰਿਹਾ ਕਿ ਯਾਰ ਦੂਜੀ ਕੰਟਰੀ 'ਚ ਥੋੜਾ ਸੌਖਾ ਲੱਗ ਰਿਹਾ ਘੁੰਮਣਾ, ਕਿ ਇੱਥੇ ਕਿਸੇ ਨੇ ਪੁੱਛਣਾ ਨਹੀਂ ਆਈਸ ਹੋਈ ਸਾਰਿਆਂ ਨੇ, ਤੇ ਆਪਣੀ ਕੰਟਰੀ 'ਚ ਸਾਨੂੰ ਜਿਹੜਾ ਸੀਗਾ। ਸੋ ਉਹੀ ਫਰਕ ਆ, ਹੋਰ ਤਾਂ ਕੋਈ ਨਹੀਂ ਜੀ। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਸੁਖਪ੍ਰੀਤ ਭਾਜੀ। ਹਾਂਜੀ ਸੁਖਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ ਜੀ, ਮੇਰੇ ਫਾਦਰ ਹੋਣਾ ਦਾ ਨਾ ਮੈਂ ਕੀਤਾ ਸੀਗਾ ਜੀ ਅਪਲਾਈ ਸਿਟੀਜ਼ਨਸ਼ਿਪ ਦਾ ਜੀ ਪਿਛਲੇ ਸਾਲ। ਤੇ ਉਹਨਾਂ ਦੀ 2 ਵਾਰੀ ਆਈ ਉਹਨਾਂ ਦੀ ਇੰਟਰਵਿਊ, ਦੋਨੇ ਵਾਰੀ ਉਹਨਾਂ ਨੇ ਭੇਜੀ ਵੀ ਕੈਂਸਲ ਹੋ ਗਈ ਜੀ। ਤੇ ਹੁਣ ਮੇਰੇ ਮਦਰ ਹੈਗੇ ਜੀ ਇੰਡੀਆ ਤੇ ਉਹ ਸਿੱਖ ਹੈ ਜੀ ਉਹ, ਤੇ ਮੇਰੇ ਡੈਡ ਚਾਹੁੰਦੇ ਆ ਵੀ ਮੈਂ ਟਰੈਵਲ ਕਰਾਂ ਉਹਨਾਂ ਵਾਸਤੇ। ਇਸ ਲਈ ਉਹ ਜਿਹੜਾ 2 ਸਾਲ ਦਾ ਐਕਸਟੈਂਸ਼ਨ ਵੀਜ਼ਾ ਹੁੰਦਾ ਨਾ ਜੀ, ਮੈਂ ਟਰੈਵਲ ਡਾਕੂਮੈਂਟ ਜਿਹੜਾ ਜੀ ਉਹੀ ਅਪਲਾਈ ਕੀਤਾ ਸੀਗਾ ਜੀ। ਉਹਦੀ ਹੁਣ ਅੱਜ ਆਈ ਹੈ ਜੀ, ਸੌਰੀ ਉਹਨਾਂ ਦੀ ਨੈਕਸਟ ਵੀਕ ਹੈ ਜੀ ਫਿੰਗਰਪ੍ਰਿੰਟ ਜਿਹੜੀ ਹੁੰਦੀ ਹੈ ਜੀ ਉਹ। ਹਾਂਜੀ। ਤਾਂ ਉਹ ਸੇਫ ਹੈ ਜੀ, ਉਹਨਾਂ ਜਾ ਸਕਦੇ ਜੀ? ਉਹਨਾਂ ਕੋਲ DUI ਹੈ ਜੀ ਐਕਚੁਅਲੀ। ਕਿਹਨਾਂ ਦੀ ਗੱਲ ਕਰ ਰਹੇ ਆਪਾਂ ਜਿਹੜਾ ਨੇ ਟਰੈਵਲ ਕਰਨਾ? ਫਾਦਰ ਨੇ ਟਰੈਵਲ ਕਰਨਾ? ਹਾਂਜੀ, ਫਾਦਰ ਨੇ। ਮਦਰ ਮੇਰੇ ਸਿਟੀਜ਼ਨ ਨੇ, ਉਹ ਇੰਡੀਆ ਨੇ ਜੀ। ਤੇ ਫਾਦਰ ਕੋਲ ਗ੍ਰੀਨ ਕਾਰਡ ਹੈਗਾ, ਤੇ ਫਾਦਰ ਕੋਲ ਗ੍ਰੀਨ ਕਾਰਡ ਹੈਗਾ। DUI ਆ, DUI ਜਿਹੜੀ ਮਿਲੀ ਸੀਗੀ ਉਹ ਮਿਲੀ ਸੀਗੀ ਗ੍ਰੀਨ ਕਾਰਡ ਤੋਂ ਬਾਅਦ ਚ। ਗ੍ਰੀਨ ਕਾਰਡ ਤੋਂ ਬਾਅਦ ਚ, ਹਾਂਜੀ। ਹਾਂਜੀ, ਨਹੀਂ ਕੁਐਸਚਨਿੰਗ ਹੀ ਹੋਣਾ। ਦੇਖੋ ਸਿੰਗਲ DUI ਤੇ ਕੋਈ ਗ੍ਰੀਨ ਕਾਰਡ ਕੈਂਸਲ ਤਾਂ ਨਹੀਂ ਹੁੰਦਾ। ਤੇ ਕਿੰਨੀ ਦੇਰ ਉਹ ਬਾਹਰ ਰਹਿਣਾ ਚਾਹੁੰਦੇ ਆ? 2 ਸਾਲ ਜੀ। ਹਾਂਜੀ, ਮਤਲਬ ਮੈਂ ਤੁਹਾਨੂੰ ਇਹੀ ਰეკਮੈਂਡ ਕਰੂੰਗਾ ਕਿ ਜੇ ਹੋ ਸਕੇ ਤਾਂ ਪੂਰਾ 2 ਸਾਲ ਜਿਹੜਾ ਨਾ ਰਹਿ ਸਕਦੇ ਆ, ਕਿਉਂਕਿ DUI ਆ। ਗੇੜਾ ਮਾਰ ਜਾਣ ਇੱਕ ਵਾਰੀ ਸਾਲ ਦੇ ਅੰਦਰ ਅੰਦਰ ਘੱਟੋ ਘੱਟ, ਠੀਕ ਆ, ਕਿ ਪ੍ਰੋਬਲਮ ਨਾ ਹੋਵੇ। ਕਿਉਂਕਿ ਜਦੋਂ ਤੁਸੀਂ 2 ਸਾਲ ਬਾਹਰ ਰਹੇ ਨਾ, 2 ਸਾਲ ਚ ਆਉਣਾ ਤਾਂ ਪੈਣਾ। ਫਿਰ ਉਸ ਤੋਂ ਬਾਅਦ ਫਿਰ ਸਕਰੂਟਨੀ ਜਿਹੜੀ ਉਹ ਪ੍ਰੋਪਰ ਹੋਣੀ ਹੈ, ਇਸ ਗੱਲ ਕਰਕੇ ਕਿ ਐਡੀ ਦੇਰ ਬਾਹਰ ਕੀ ਕਰਦਾ ਹੈਗਾ ਪਰਮਨੈਂਟ ਰੈਜ਼ੀਡੈਂਟ, ਤੇ ਫਿਰ ਨਾਲ DUI ਵਾਲਾ ਵੀ ਨਿਕਲਿਆ। ਹਾਂਜੀ, ਠੀਕ ਹੈ। ਕਿਉਂਕਿ ਉਹਨਾਂ ਦਾ ਅਪਲਾਈ ਕੀਤਾ ਸੀਗਾ ਜੀ, ਕਿਉਂਕਿ ਮੈਂ ਮਦਰ ਸਿਕ ਕਰਕੇ ਉਹ ਚਾਹੁੰਦੇ ਸੀ ਉੱਥੇ ਰਹਿ ਕੇ ਇਲਾਜ ਕਰਾ ਲੈਣ ਆਪਣਾ, ਮੇਰੀ ਮਮ ਦਾ। ਹਾਂਜੀ, ਦੇਖੋ ਉਹ ਤਾਂ ਜਿਹੜਾ 2 ਸਾਲ ਭਾਵੇਂ ਬੰਦਾ ਘੁੰਮਣ ਚੱਲ ਜਾਵੇ ਇੰਡੀਆ, ਜੋ ਮਰਜ਼ੀ ਕਰੇ, ਜਦੋਂ ਰੀਐਂਟਰੀ ਪਰਮਿਟ ਆ ਗਿਆ ਉਹਨਾਂ ਨੇ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਕਿ ਤੁਸੀਂ ਜਾ ਸਕਦੇ ਹੋ। ਜਦੋਂ ਤੁਸੀਂ ਵਾਪਸ ਆਉਣਾ, ਉਹ ਤੋਂ ਆਈਬਾਲਸ ਰੈੱਡ ਫਲੈਗ ਤੁਸੀਂ ਅਵੋਇਡ ਕਰਨੇ ਨਾ। ਉਹਦੇ ਵਿੱਚ ਇਹ ਹੈਗੀ ਜਦੋਂ DUI ਵਗੈਰਾ ਹੈਗੀ। ਹੁਣ ਤਾਂ ਕੁਝ ਨਹੀਂ, ਐਂਡ ਆਫ ਦਾ ਡੇ ਕੁਐਸਚਨ ਆਨਸਰ ਕਰ ਸਕਦੇ ਹੋ ਆਪਣੇ। ਸਿੰਗਲ DUI ਨਾਲ ਗ੍ਰੀਨ ਕਾਰਡ ਕੈਂਸਲ ਨਹੀਂ ਹੁੰਦਾ ਜੀ। ਠੀਕ ਹੈ ਜੀ, ਠੀਕ ਹੈ ਜੀ, ਠੀਕ ਜੀ। ਥੈਂਕ ਯੂ ਸਰ, ਥੈਂਕ ਯੂ ਜੀ। ਗੈਰੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਨਾ ਇੱਕ ਸਵਾਲ ਇਹ ਸੀ ਕਿ ਸਰ ਮੈਂ ਨਾ ਐਡਰੈਸ ਚੇਂਜ ਕਰਾਇਆ ਸੀ 4 ਕੁ ਮਹੀਨੇ ਪਹਿਲਾਂ, ਤੇ ਆਈਸ ਨੇ ਮੈਨੂੰ ਨਾ ਵੋਲੇਸ਼ਨ ਦੇ ਦਿੱਤੀ ਸੀ ਹੋਮ ਵਿਜ਼ਿਟ ਫੇਲਡ ਦੀ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨੇ ਮੇਰੀ ਫਿਰ ERO ਵਿਜ਼ਿਟ ਔਨ ਕਰਤੀ। ਮੈਂ ਹੁਣ ERO 'ਚ ਜਾਣਾ ਪਿਆ, ਮਤਲਬ ਕਿ ਲੋਕੇਸ਼ਨ ਵਾਲਿਆਂ ਨੇ ਵਿਜ਼ਿਟ ਕਰਾਤੀ ਸੀ। ਉਸ ਤੋਂ ਬਾਅਦ ਹੁਣ ਹਰ ਮਹੀਨੇ ਮੇਰੀ ERO 'ਚ ਵੀ ਲੱਗਦੀ ਪਈ ਆ। 4 ਮਹੀਨੇ ਹੋ ਗਏ ਤੇ
ਲੋਕੇਸ਼ਨ ਵਾਲਿਆਂ ਦੇ ਅੱਡ ਜਾਣਾ ਪਿਆ ਮੈਨੂੰ। ਤੇ ਸਰ ਮੈਨੂੰ ਇਹ ਆ ਸਵਾਲ, ਜੇ ਇਨ ਕੇਸ ਆਫ ਮੈਨੂੰ ਉਹ ਪਿਕ ਕਰਦੇ ਨੇ ਹਰ ਮਹੀਨੇ ਜਦੋਂ ਜਾਣਾ ਪਿਆ ਤੇ ਹੇਬੀਅਸ ਮੈਂ ਅਪਲਾਈ ਕਰਦਾ ਤਾਂ ਵੋਲੇਸ਼ਨ ਦੇ ਵਿੱਚ ਉਹ ਵਰਕ ਕਰਦੀ ਕਿ ਨਹੀਂ ਕਰਦੀ, ਜਿੱਦਾਂ ਇਹਨਾਂ ਦੀ ਵੋਲੇਸ਼ਨ ਦਿੱਤੀਆਂ ਨੇ ਮੈਨੂੰ? ਵਾਇਲੇਸ਼ਨ ਤੁਹਾਡੇ ਅਗੇਂਸਟ ਜਾਣੀ ਭਾਜੀ, ਉਹ ਫਲਾਈਟ ਰਿਸਕ ਤੁਹਾਨੂੰ ਮੰਨ ਸਕਦੇ ਆ, ਪਰ ਜਿਹੜਾ ਤੁਹਾਡਾ ਬਾਅਦ ਚ ਵਾਲਾ ਕੰਡਕਟ ਸੀਗਾ ਕਿ ਤੁਸੀਂ ਉਸ ਤੋਂ ਬਾਅਦ ਚ ਵੀ ਜਾਂਦੇ ਰਹੇ, ਉਹ ਤੁਹਾਡੇ ਫੇਵਰ ਚ ਜਾ ਸਕਦਾ। ਸੋ ਦੋਨੋਂ ਚੀਜ਼ਾਂ ਤੁਸੀਂ ਪ੍ਰੈਜ਼ੈਂਟ ਕਰ ਸਕਦੇ। ਹਾਂਜੀ ਜਾਣਾ ਹੀ ਪਿਆ ਸਰ। ਉਹਨਾਂ ਨੇ ਜਦੋਂ ਵਾਇਲੇਸ਼ਨ ਦਿੱਤੀ ਸੀ ਮੇਰੇ ਤੋਂ ਪਹਿਲਾਂ ਸਾਈਨ ਕਰਾ ਲਿਆ ਸੀ, ਬਾਅਦ ਚ ਉਹਨਾਂ ਨੇ ਫਿਲ ਕਰਕੇ ਉਹ 'ਚ ਅਪਲੋਡ ਕੀਤੀ ਐਪ ਵਿੱਚ, ਤੇ ਇਹ ਚੀਜ਼ ਆ। ਤੇ ਨਾਲੇ ਬਟ ਮੈਂ ਉੱਥੇ ਲੋਕੇਸ਼ਨ ਤੇ ਸੀਗਾ ਆਪਣੀ, ਬਟ ਮੈਂ ਰਹਿੰਦਾ ਕਿਤੇ ਹੋਰ ਪਿਆ। ਜਿਹੜਾ ਫਲਾਈਟ ਰਿਸਕ ਵਾਲਾ ਆ ਨਾ, ਉਹ ਜਿਹਨਾਂ ਦੀ ਨਹੀਂ ਵੀ ਵਾਇਲੇਸ਼ਨ ਆ, ਉਹਨਾਂ ਤੇ ਵੀ ਉਹਨਾਂ ਨੇ ਲਾਇਆ ਹੋਇਆ ਕਿ ਬੰਦਾ ਫਲਾਈਟ ਰਿਸਕ ਹੈ, ਟਰੱਕ ਚਲਾਉਂਦਾ, ਇਹਨੇ ਭੱਜ ਜਾਣਾ, ਠੀਕ ਹੈ। ਸੋ ਕਿਸੇ ਤੇ ਵੀ ਲਾਈ ਜਾ ਸਕਦੀ ਹੈ। ਤੇ ਜਿਹੜਾ ਸਰਕਾਰੀ ਵਕੀਲ ਆ, ਜਿਹੜਾ ਵੀ ਸਰਕਾਰੀ ਵਕੀਲ ਹੋਊਗਾ, ਉਹਨੇ ਜਦੋਂ ਵਾਇਲੇਸ਼ਨ ਦੇਖਣੀ, ਉਹਨੇ ਉਹ ਮੁੱਦਾ ਛੇੜਨਾ ਕਿ ਇਹ ਬੰਦੇ ਦੀ ਵਾਇਲੇਸ਼ਨ ਹੈ, ਇਹਨੂੰ ਜਿਹੜਾ ਸੀਗਾ ਹੇਬੀਅਸ ਦੀ ਗ੍ਰਾਂਟ ਨਾ ਕੀਤੀ ਜਾਵੇ। ਤੇ ਉਹਦਾ ਤੁਹਾਡਾ ਜਿਹੜਾ ਵਕੀਲ ਹੋਊਗਾ ਜਵਾਬ ਦੇ ਸਕਦਾ ਕਿ ਵਾਇਲੇਸ਼ਨ ਇਹਦੀ ਠੀਕ ਆ, ਹੋ ਗਈ, ਆਹ ਕਾਰਨਾਂ ਕਰਕੇ ਹੋ ਗਈ, ਜਿਹੜੇ ਤੁਸੀਂ ਐਕਸਪਲੇਨ ਕਰ ਰਹੇ ਹੋ। ਤੁਹਾਡਾ ਐਫੀਡੇਵਿਟ ਲਾ ਸਕਦਾ ਨਾਲ, ਤੇ ਨਾਲ ਉਹ ਅੱਗੇ ਦੱਸ ਸਕਦਾ ਕਿ ਉਸ ਤੋਂ ਬਾਅਦ ਵੀ ਇਹਨੇ ਜਿਹੜੀਆਂ ਸੀਗੀਆਂ ਪੇਸ਼ੀਆਂ ਜਿਹੜੀਆਂ ਲਾਈਆਂ, ਸੋ ਇਹ ਭੱਜਣਾ ਨਹੀਂ ਚਾਹੁੰਦਾ ਸੀਗਾ। ਸੋ ਆਹ ਚੀਜ਼ ਹੋਣੀ ਹੈ ਤੁਹਾਡੇ ਕੇਸ ਜੀ। ਠੀਕ ਹੈ ਜੀ, ਮਤਲਬ ਕਿ ਹੈ ਚਾਂਸਿਸ ਕਿ ਹੇਬੀਅਸ ਪੈ ਸਕਦੀ ਹੈ 50-50? ਹਾਂਜੀ ਬਿਲਕੁਲ। ਨਹੀਂ, ਹੇਬੀਅਸ ਤਾਂ ਪੈ ਸਕਦੀ ਹੈ 100% ਹੀ। ਗ੍ਰਾਂਟ ਹੋ ਸਕਦੀ ਹੈ, ਹੇਬੀਅਸ ਤਾਂ ਗ੍ਰਾਂਟ ਵੀ ਹੋ ਜਾਂਦੀ ਹੈ। ਜਿਹੜੀ ਕੋਰਟ ਨੇ ਅੱਗੇ ਬੌਂਡ ਦੇਣਾ ਕਿ ਨਹੀਂ ਦੇਣਾ, ਉੱਤੇ ਆ ਜਾਂਦੀ ਗੱਲ ਕਿ ਬੌਂਡ ਦੇ ਵਿੱਚ ਫਲਾਈਟ ਰਿਸਕ ਵਾਲੀ ਆਰਗੂਮੈਂਟ ਸਰਕਾਰੀ ਵਕੀਲ ਰੇਜ਼ ਕਰਦਾ ਕਿ ਨਹੀਂ ਕਰਦਾ। ਠੀਕ ਹੈ ਜੀ, ਥੈਂਕ ਯੂ। ਮਹਿਕ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਕੁਐਸਚਨ ਇਹ ਸੀਗਾ ਕਿ ਮੇਰਾ ਤੁਹਾਡੇ ਕੋਈ ਕੇਸ ਹੈ ਜੀ, ਤੇ ਮੇਰੀ ਭਾਜੀ ਤਰੀਕ ਹੈ ਜੀ ਮਾਰਚ 'ਚ, ਤੇ ਸੈਂਟਨ, ਤੇ ਭਾਜੀ ਮੇਰੀ ਜੱਜ ਹੈਗੀ ਆ ਲਿੰਡਸੀ ਪੈਪੇ। ਇੱਕ ਤੇ ਭਾਜੀ ਮੈਂ ਉਹਨਾਂ ਦੀ ਰੇਟਿੰਗ ਪੁੱਛਣੀ ਸੀ, ਤੇ ਦੂਜੀ ਭਾਜੀ ਲਿੰਡਸੀ ਪੈਪੇ ਬਹੁਤ ਵਧੀਆ ਜੱਜ ਹੈ। ਠੀਕ ਹੈ ਭਾਜੀ, ਥੈਂਕ ਯੂ। ਤੇ ਭਾਜੀ ਮੈਂ ਦੂਜੀ ਗੱਲ ਇਹ ਕਰਨੀ ਸੀ ਕਿ ਮੇਰਾ ਜਿੱਦਾਂ ਕੇਸ ਤੁਹਾਡੇ ਨਾ ਪਹਿਲਾਂ ਆਫਿਸ 'ਚ ਜਿਹੜੇ ਹੋਣਗੇ ਉਹਨਾਂ ਕੋਲ ਕਿਸੇ ਭਾਜੀ ਕੋਲ ਸੀਗਾ, ਤੇ ਹੁਣ ਕਿਸੇ ਮੈਮ ਕੋਲ ਚੱਲ ਗਿਆ ਆ। ਤੇ ਭਾਜੀ ਮੇਰਾ ਉਹ ਮੈਮ ਦੇ ਨਾਲ ਨਾ ਕਾਂਟੈਕਟ ਬੜਾ ਔਖਾ ਹੁੰਦਾ ਹੈ। ਸਮ ਟਾਈਮ ਉਹ ਮੇਰਾ ਮਤਲਬ ਜਿੱਦਾਂ ਕਾਲਸ ਆਨਸਰ ਨਹੀਂ ਕਰਦੇ। ਤੇ ਮੈਂ ਭਾਜੀ ਆਪਣੇ ਡਾਕੂਮੈਂਟਸ ਬਣਾਉਣੇ ਹੈਗੇ, ਕਿਉਂਕਿ ਮਾਰਚ ਮੇਰੀ ਆ ਰਹੀ ਹੈ ਭਾਜੀ ਫਾਈਨਲ। ਤੇ ਭਾਜੀ ਮੈਂ ਉੱਥੋਂ ਇੰਡੀਆ ਤੋਂ ਪੋਸਟ ਵੀ ਕਰਾਉਣੇ ਆ, ਤੇ ਮੇਰੇ ਭਾਜੀ ਕੁਝ ਕੁਐਰੀਜ਼ ਹੁੰਦੀਆਂ ਉਹਨਾਂ ਨੂੰ। ਤੇ ਤੁਸੀਂ ਮੈਮ ਨੂੰ ਪਲੀਜ਼ ਮੇਰਾ ਕੇਸ ਭਾਜੀ ਉਹਨਾਂ ਨੂੰ ਕਹਿ ਸਕਦੇ ਜੇ ਕਿ ਮੇਰੇ ਕੁਐਰੀ ਛੇਤੀ ਮਤਲਬ ਆਨਸਰ ਕਰ ਦੇਗਾ। ਠੀਕ ਹੈ, ਮੈਨੂੰ ਮਾੜੀ ਆਪਣੀ ਉਹ ਦੱਸਿਓ ਤਰੀਕ। ਤੁਸੀਂ ਦੱਸਿਆ ਮਾਰਚ ਕਿਹੜੀ ਹੈ? ਭਾਜੀ 13 ਜੇ, ਤੇ ਮੇਰਾ ਏ ਨੰਬਰ ਲਾਸਟ 434 ਜੀ। 434 ਠੀਕ ਹੈ ਭਾਜੀ, ਮੈਂ ਕਹਿ ਦੂੰ। ਹਾਂਜੀ ਠੀਕ ਹੈ ਭਾਜੀ, ਥੈਂਕ ਯੂ ਸੋ ਮਚ ਭਾਜੀ। ਉਹਨਾਂ ਨੂੰ ਥੋੜਾ ਜਿਹਾ ਪਲੀਜ਼ ਕਹਿ ਦਿਓ ਕਿ ਮੇਰੇ ਕੇਸ ਤੇ ਮਾੜਾ ਕਰ ਦੇਣਾ ਭਾਜੀ। ਥੈਂਕ ਯੂ। ਹਾਂਜੀ ਥੈਂਕ ਯੂ ਭਾਈ, ਥੈਂਕ ਯੂ ਸੋ ਮਚ। ਓਕੇ ਭਾਈ, ਬਾਏ ਜੀ। ਪ੍ਰਿਤਪਾਲ। ਹਾਂਜੀ ਭਾਈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਸੀ, ਮੇਰੇ ਤੇ ਨਾ ਕੇਸ ਬਣ ਗਿਆ ਸੀ 2024 ਦੇ ਵਿੱਚ ਇੱਥੇ, ਤੇ ਉਹਦੇ ਵਿੱਚ ਮੈਂ ਅਰੈਸਟ ਨਹੀਂ ਹੋਇਆ, ਤੇ ਉਹਨਾਂ ਨੇ ਮੈਨੂੰ ਪ੍ਰੋਬੇਸ਼ਨ ਲਾਤੀ 6 ਮਹੀਨਿਆਂ ਦੀ, ਤੇ ਕੇਸ ਕਲੀਅਰ ਹੋ ਗਿਆ ਜੀ। ਹੁਣ ਮੈਂ ਇੰਡੀਆ ਜਾਣਾ ਚਾਹੁੰਦਾ ਜੀ, ਉੱਥੇ ਕੋਈ ਦਿੱਕਤ ਤਾਂ ਨਾ ਹੋਏਗੀ ਰਾਹ 'ਚ? ਨਹੀਂ, ਮਤਲਬ ਤੁਹਾਡਾ ਸਟੈਚੂ ਆਫ ਤੁਸੀਂ ਕੀ ਮਤਲਬ ਦੱਸਿਆ ਨਹੀਂ ਨਾ ਹੋਗਾ, ਪੱਕੇ ਆ, ਕੱਚੇ ਆ, ਗ੍ਰੀਨ ਕਾਰਡ ਆ, ਸਿਟੀਜ਼ਨ ਆ, ਕੀ? ਨਹੀਂ, ਗ੍ਰੀਨ ਕਾਰਡ ਦੱਸਿਆ ਜੀ। ਹਾਂਜੀ ਮੈਂ ਦੱਸਿਆ ਇਹਦੇ ਵਿੱਚ। ਅੱਛਾ, ਗ੍ਰੀਨ ਕਾਰਡ ਹੈਗੇ ਤੁਸੀਂ। ਤੇ ਜਿਹੜਾ ਆਪਣਾ ਜਿਹੜੇ ਚਾਰजेस ਜਿਹੜੇ ਸੀਗਾ ਦੁਬਾਰਾ ਫਾਈਲ ਕਰ ਸਕਦੇ ਆ ਕਿ ਹੁਣ ਉਹ ਕਹਿੰਦੇ ਕਿ ਨਹੀਂ ਫਾਈਲ ਕਰਨਾ, ਡਿਸਮਿਸ ਕਰਤੇ ਉਹਨਾਂ ਨੇ, ਜਾਂ ਕੀ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ? ਨਹੀਂ, ਡਿਸਮਿਸ ਕਰਤੇ ਨੇ। ਹਾਂਜੀ, ਉਹਨਾਂ ਨੇ ਮੈਨੂੰ ਪ੍ਰੋਬੇਸ਼ਨ ਪਾਤਾ ਸੀ ਉਹ 6 ਮਹੀਨਿਆਂ ਦੀ, ਉਹ ਵੀ ਕਲੀਅਰ ਹੋ ਗਈ ਸਰ ਐਂਡ ਸਕਸੈਸਫੁਲੀ। ਤੇ ਹਾਂਜੀ, ਪ੍ਰੋਬੇਸ਼ਨ ਜਿਹੜੀ ਸੀ ਕੀ ਮਤਲਬ ਗਿਲਟੀ ਪਲੀ ਕੀਤਾ ਸੀਗਾ ਤੁਸੀਂ ਤਾਂ ਤੁਹਾਨੂੰ ਪ੍ਰੋਬੇਸ਼ਨ ਦਿੱਤੀ ਸੀ? ਉਹ ਵੀ ਦੱਸੋ ਨਾ ਪੂਰਾ ਜਿਹੜਾ ਖੁੱਲ ਕੇ। ਹਾਂਜੀ ਤਾਂ ਦਿੱਤੀ ਸੀ, ਗਿਲਟੀ ਪਲੀ ਕੀਤੀ। ਹਾਂ, ਗਿਲਟੀ ਪਲੀ ਕੀਤਾ ਕਿਹੜੀ ਚੀਜ਼ ਨੂੰ ਸੀਗਾ? ਲੜਾਈ ਹੋ ਗਈ ਸਰ ਮੇਰੀ ਇੱਥੇ ਨਾ ਵਾਲਮਾਰਟ 'ਚ। ਨਹੀਂ ਫੈਲਨੀ ਇਹ ਗੱਲ ਉਹੀ ਕਿਹਨੂੰ ਕੀਤਾ? ਕਿਹੜੇ ਚਾਰਜ ਨੂੰ ਬੇਸਿਕਲੀ ਗਿਲਟੀ ਪਲੀ ਕੀਤਾ ਉਹ ਪੁੱਛਦੇ ਆ। ਆਹੀ ਬਸ ਲੜਾਈ ਇੰਨੀ ਜ਼ਿਆਦਾ ਨਹੀਂ ਸੀ ਹੋਈ, ਬਸ ਜਿਵੇਂ ਹੱਥਾਪਾਈ ਹੋ ਗਈ ਸਰ। ਨਹੀਂ ਭਰਾਵਾ, ਉਹ ਨਹੀਂ ਮੈਟਰ ਕਰਦਾ ਜ਼ਿਆਦਾ ਹੋਈ ਘੱਟ ਹੋਈ। ਚਾਰਜ ਜਿਹੜਾ ਪਲੀ ਕਿਹਨੂੰ ਗਿਲਟੀ ਕੀਤਾ, ਮਤਲਬ ਕਿਹੜੀ ਚੀਜ਼ ਨੂੰ ਕੀਤਾ? ਬੈਟਰਿੰਗ ਨੂੰ ਕੀਤਾ, ਅਸੌਲਟ ਨੂੰ ਕੀਤਾ, ਕਿਹੜੀ ਚੀਜ਼ ਨੂੰ ਕੀਤਾ? ਮਿਸਬਿਹੇਵਿੰਗ ਦਾ ਲਾਇਆ ਸੀ ਉਹਨਾਂ ਸਰ ਮੇਰੇ ਤੇ। ਡਿਸਟਰਬਿੰਗ ਪੀਸ ਦਾ ਲਾਇਆ ਸੀਗਾ? ਹਾਂਜੀ ਆ ਜਿਹੜਾ ਜੀ। ਕੀ 415 ਦਾ ਕੀ ਲਾਇਆ ਉਹਨਾਂ ਨੇ? ਮੇਰਾ ਵੀਰ ਉੱਤੇ ਡਿਪੈਂਡ ਕਰਦਾ ਯਾਰ, ਆਪਣੇ ਨਾ ਇੱਕ ਵਾਰੀ ਵਕੀਲ ਨੂੰ ਦਿਖਾ ਲਈਓ ਇੱਕ ਵਾਰੀ ਕਿਹੜਾ। ਜੇ ਇਮੀਗ੍ਰੇਸ਼ਨ ਸੇਫ ਹੈਗਾ ਫਿਰ ਨਹੀਂ ਕੋਈ ਪ੍ਰੋਬਲਮ।
ਉਹ ਚਾਰਜ ਦਾ ਆਪਣੇ ਉਹਦੇ ਤੋਂ ਪੁੱਛ ਲਿਓ, ਕਨਫਰਮ ਕਰ ਲਿਓ ਵੀ ਇਮੀਗ੍ਰੇਸ਼ਨ ਸੇਫ ਆ ਕਿ ਨਹੀਂ ਬੇਸਿਕਲੀ। ਹਾਂਜੀ, ਜੇ ਡਿਸਟਰਬਿੰਗ ਪੀਸ ਲਗਾਇਆ 400, ਤੁਸੀਂ ਪਹਿਲਾਂ ਨਾ ਸੈਕਸ਼ਨ ਜਿਹੜਾ ਸੀਗਾ ਉਹਦਾ ਦੇਖ ਕੇ ਨਾ ਗੂਗਲ ਕਰੋ, ਤੁਹਾਨੂੰ ਉੱਥੋਂ ਪਤਾ ਲੱਗ ਜਾਣਾ। ਮਾੜਾ ਜਿਹਾ ਆਪਣੇ ਆਪ 'ਚ ਵੀ ਚੈੱਕ ਕਰ ਸਕਦੇ ਆ, ਜੇ ਲੋੜ ਪਈ ਤੁਸੀਂ ਸਾਡੇ ਨਾਲ ਕੰਸਲਟੇਸ਼ਨ ਬਣਾ ਲਿਓ। ਠੀਕ ਹੈ ਜੀ। ਜਸਪਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ, ਮੇਰੇ ਸਤਿ ਸ਼੍ਰੀ ਅਕਾਲ ਵੀਰ ਜੀ। 2 ਕੁਐਸਚਨ ਨੇ। ਇੱਕ ਤਾਂ ਜੀ ਮੇਰਾ ਕਜ਼ਨ ਆ, ਤੇ ਉਹਦਾ ਨਾ ਅਸਾਲਮ ਗ੍ਰਾਂਟ ਹੋਇਆ ਸੀਗਾ 2022 'ਚ ਜੀ, ਤੇ ਪਰ ਉਹਨੇ DOI ਲਈ ਜੀ 21 ਦੇ ਵਿੱਚ ਨਾ, ਸਾਲ ਪਹਿਲਾਂ DOI ਲੈ ਲਈ ਸੀ, ਤੇ ਉਹਦਾ ਗ੍ਰੀਨ ਕਾਰਡ ਵਾਸਤੇ ਪੁੱਛਣਾ ਸੀ, ਅਪਲਾਈ ਕਰ ਸਕਦੇ ਆਪਾਂ ਕਿ ਨਹੀਂ ਕਰ ਸਕਦੇ ਜੀ? ਸਾਲ ਹੋ ਗਿਆ ਕਿ ਸਾਲ ਦੇ ਵਿੱਚ ਹੀ? ਹਾਂਜੀ, ਨਹੀਂ 23 'ਚ ਗ੍ਰਾਂਟ ਹੋਇਆ ਸੀਗਾ, ਹੁਣ ਤੇ ਆਲਮੋਸਟ 2.5 ਸਾਲ ਹੋ ਚਲੇ ਜੀ। ਉਹਨੇ ਗ੍ਰੀਨ ਕਾਰਡ ਫਾਈਲ ਨਹੀਂ ਕੀਤਾ ਬੰਦੇ ਨੇ ਆਪਣਾ ਅਸਾਲਮ ਤੋਂ ਬਾਅਦ? ਨਹੀਂ ਕੀਤਾ ਨਹੀਂ ਜੀ। ਉਹ ਪਹਿਲਾਂ ਵਕੀਲ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਵੀ ਤੁਹਾਡੀ ਪ੍ਰੋਬੇਸ਼ਨ ਹੈ, ਜਿੰਨਾ ਚਿਰ 3 ਸਾਲ ਦੀ ਉਹਨਾਂ ਚਿਰ ਤੁਸੀਂ ਗ੍ਰੀਨ ਕਾਰਡ ਅਪਲਾਈ ਨਹੀਂ ਕਰ ਸਕਦੇ। ਹੁਣ ਪ੍ਰੋਬੇਸ਼ਨ ਨਹੀਂ ਡਨ ਹੋਈ ਜੀ। ਨਹੀਂ ਠੀਕ ਹੈ, ਫਿਰ ਉਹ ਮੇਨ ਤਾਂ ਮਸਲਾ ਹੀ ਹੁਣ ਹੋ ਗਈ ਸਾਰਾ ਪ੍ਰੋਬੇਸ਼ਨ ਵਗੈਰਾ? ਹਾਂਜੀ, ਸਾਰਾ ਕੁਝ ਡਨ ਹੋ ਗਿਆ ਜੀ। ਹਾਂਜੀ, ਸੇਮ ਥਿੰਗ ਜਿੱਦਾਂ ਮੈਂ ਦੂਜੇ ਬੰਦੇ ਨੂੰ ਪੁੱਛਿਆ ਸੀਗਾ, ਸੋ ਇਹਦੇ ਵਿੱਚ ਗਿਲਟੀ ਪਲੀ ਕਿਸ ਚੀਜ਼ ਨੂੰ ਕੀਤਾ ਉਹਨਾਂ ਨੇ? DOI ਸੀਗੀ ਜੀ। ਹਾਂਜੀ, ਕਰ ਸਕਦੇ ਆ ਗ੍ਰੀਨ ਕਾਰਡ, ਕੋਈ ਚੱਕਰ ਨਹੀਂ। ਠੀਕ ਹੈ ਜੀ, ਠੀਕ ਹੈ। ਚਲੋ ਤੁਹਾਨੂੰ ਕੰਟੈਕਟ ਕਰੂੰਗਾ ਜੀ। ਤੇ ਦੂਜਾ ਕੁਐਸਚਨ ਸੀਗਾ, ਮੇਰੀ ਭਾਣਜੀ ਹੈ ਨਾ, ਉਹਦਾ ਗਾਰਡੀਅਨਸ਼ਿਪ ਦਾ 360 ਅਪਰੂਵ ਹੋਇਆ ਜੀ ਲਾਸਟ ਈਅਰ ਨਾ, ਜੂਨ ਦੇ ਵਿੱਚ, ਤੇ ਉਹ ਬਿਨਾਂ ਡੈਫਰਡ ਐਕਸ਼ਨ ਤੋਂ ਹੋਇਆ ਸੀਗਾ ਅਪਰੂਵ। ਤੇ ਉਹਦਾ ਡੈਫਰਡ ਐਕਸ਼ਨ ਮਿਲ ਸਕਦਾ ਆਪਾਂ ਨੂੰ ਜੇ ਅਪਲਾਈ ਕਰੀਏ ਕਿ ਅਜੇ? ਹਾਂਜੀ, ਟਰਾਈ ਕਰੋ ਜੀ, ਜ਼ਰੂਰ ਟਰਾਈ ਕਰੋ। ਹਾਂਜੀ, ਠੀਕ ਹੈ ਜੀ, ਠੀਕ ਹੈ। ਪਰ ਇੱਕ ਉਹਦਾ ਅਸੀਂ ਅਸਾਲਮ ਨਹੀਂ ਸੀ ਲਾਇਆ ਜੀ ਨਾ ਭਾਜੀ, ਉਹਨੂੰ ਆਯੂ ਹੋ ਗਿਆ ਵੈਸੇ 2 ਸਾਲ, ਅਸਾਲਮ ਨਹੀਂ ਸੀ ਲਾਇਆ। ਹੁਣ ਉਹਦਾ ਅਸਾਲਮ ਲਾਉਣ ਦਾ ਆਪਾਂ ਨੂੰ ਫਾਇਦਾ ਹੈ ਕਿ ਵੀ ਇਹਦੀ ਵੇਟ ਕਰੀਏ ਜੀ? ਨਹੀਂ, ਵਧੀਆ ਭਾਜੀ, ਜੇ ਖਤਰਾ ਹੋਵੇ ਉਹਨੇ ਅਸਾਲਮ ਲਾਣਾ, ਜਿਹਨੂੰ ਖਤਰਾ ਹੀ ਨਹੀਂ ਹੈਗਾ ਉਹਨੇ ਕਿਉਂ ਅਸਾਲਮ ਲਾਣਾ? ਫਾਇਦਾ ਹੋਵੇ ਭਾਵੇਂ ਨੁਕਸਾਨ ਹੋਵੇ, ਮਤਲਬ ਜਿਹਨੂੰ ਹੁਣ ਪ੍ਰੋਬਲਮ ਹੀ ਨਹੀਂ ਉਹਨੇ ਕਿਉਂ ਅਸਾਲਮ ਲਾਣਾ? ਰਾਈਟ। ਠੀਕ ਹੈ ਜੀ, ਆਪਾਂ ਇਹਦੀ ਗਾਰਡੀਅਨਸ਼ਿਪ ਵਾਲੇ ਦੀ ਵੇਟ ਕਰੀਏ ਨਾ। ਹਾਂਜੀ ਜੀ, ਥੈਂਕ ਯੂ। ਠੀਕ ਹੈ, ਥੈਂਕ ਯੂ ਭਾਜੀ, ਬਾਏ। ਜਰਨੈਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ। ਮੇਰਾ ਬੇਟਾ ਇੱਥੇ ਗ੍ਰੀਨ ਕਾਰਡ ਹੋਲਡਰ ਹੈ ਜੀ, ਤੇ ਉਹਨੇ ਵਿਆਹ ਕਰਾਇਆ ਇੰਡੀਆ ਜਾ ਕੇ, ਤੇ ਮਈ 2023 ਨੂੰ ਅਸੀਂ ਅਪਲਾਈ ਕੀਤਾ ਸੀਗਾ, ਤੇ ਉਹਨੂੰ ਕਿੰਨਾ ਟਾਈਮ ਲੱਗ ਸਕਦਾ ਜੀ ਹੋਰ? 1.5 ਸਾਲ ਦਾ ਭਾਜੀ ਔਨ ਐਵਰੇਜ ਜਿਹੜਾ ਪ੍ਰੋਸੈਸ ਹੁੰਦਾ ਵਿਆਹ ਦੇ ਵਿੱਚ ਤੇ। ਬਟ ਹੁਣ ਤਾਂ ਜ਼ਿਆਦਾ ਟਾਈਮ ਹੋ ਚੱਲਿਆ ਜੀ, 2023 ਦੇ ਵਿੱਚ ਅਪਲਾਈ ਕੀਤਾ ਸੀਗਾ ਅਸੀਂ। ਅੱਛਾ, 23 ਦੇ ਵਿੱਚ I-130 ਅਪਲਾਈ ਕੀਤਾ ਸੀਗਾ? ਹਾਂਜੀ। ਇਹ ਗ੍ਰੀਨ ਕਾਰਡ ਹੋਲਡਰ ਆ ਬੇਟਾ ਕਿ ਸਿਟੀਜ਼ਨ ਆ? ਹਾਂਜੀ ਹਾਂਜੀ, ਗ੍ਰੀਨ ਕਾਰਡ ਆ ਜੀ। ਨਹੀਂ, ਹਾਂ, ਗ੍ਰੀਨ ਕਾਰਡ ਵਾਲਿਆਂ ਦੀ ਤਾਂ ਵੇਟ ਬੈਕਲੌਗ ਜਿਹੜਾ 21 ਦਾ ਆ, ਉਹ ਤਾਂ 5 ਸਾਲ ਲੱਗ ਸਕਦੇ। ਓਕੇ ਜੀ। ਤੇ ਜਿਹੜਾ ਆਪਣੇ ਵੀਜ਼ਾ ਬੁਲਟਨ ਦੇ ਵਿੱਚ ਤਰੀਕ ਦੱਸ ਰਿਹਾ, ਉਹ ਕਿਹੜੀ ਜੀ? ਮਤਲਬ ਮੈਚਿੰਗ ਨਹੀਂ ਕਰਦੀ ਏਦਾਂ ਜੀ ਕੁਛ? ਹਾਂਜੀ, ਉਹ ਜੀ 2021 ਦੇ ਚੱਲਦੇ F2A ਜਿਹੜੀ ਹੁੰਦੀ ਆ, ਉਹ ਤਾਂ ਤੁਹਾਡੇ 2023 ਵਾਲੇ ਤਾਂ ਨਹੀਂ ਹੈਗੇ, ਜੇ ਵੇਟ ਕਰਨੀ ਪੈਣੀ। ਓਕੇ ਜੀ, ਥੈਂਕ ਯੂ ਜੀ, ਧੰਨਵਾਦ ਜੀ। ਜੀ, ਠੀਕ ਹੈ ਜੀ, ਥੈਂਕ ਯੂ। ਹਰਦੇਵ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ। ਅੱਛਾ ਭਾਜੀ, ਮੈਂ 2021 ਦੇ ਵਿੱਚ ਆਇਆ ਸੀ ਇੱਥੇ, ਤੇ ਮੈਂ ਆਪਣਾ ਅਸਾਈਲਮ ਕੇਸ ਕੀਤਾ ਹੋਇਆ ਅਪਲਾਈ। ਠੀਕ ਹੈ ਜੀ। ਤੇ ਮੇਰਾ ਵਕੀਲ ਨੇ ਮਤਲਬ ਕਿ ਮੈਨੂੰ ਦੱਸਿਆ ਸੀ ਵੀ ਉਸ ਸਮੇਂ ਵੀ ਤੇਰਾ ਕੇਸ ਸਹੀ ਆ। ਉਹਦੇ ਬਾਅਦ ਚ ਕਹਿਣ ਲੱਗ ਪਿਆ ਕਿ ਤੇਰਾ ਕੇਸ ਥੋੜਾ ਸਟਰੋਂਗ ਆ, ਅਗਰ ਅਸੀਂ ਇਸ ਕੇਸ ਦੇ ਵਿੱਚ ਹੋਰ ਕੋਈ ਚੀਜ਼ ਦੀ ਮੂਵਮੈਂਟ ਲੈ ਕੇ ਆਈ। ਉਹਦਾ ਕਹਿਣ ਦਾ ਮਤਲਬ ਸੀ ਕਿ ਅਗਰ ਮੈਰਿਜ ਬੇਸ ਦੇ ਉੱਤੇ। ਅੱਛਾ ਜੀ, ਤਾਂ ਤੁਸੀਂ ਅਸਾਲਮ ਕੇਸ ਦੀ ਗੱਲ ਕਰਦੇ ਕਿ ਅਸਾਲਮ ਕੇਸ ਉਹ ਕਹਿੰਦਾ ਵੀਕ ਆ, ਪਰ ਆਪਣਾ ਮੈਰਿਜ ਵਾਲਾ ਕੇਸ ਲਾਓ ਜੀ। ਤੇ ਮੈਂ ਸਰ ਤਕਰੀਬਨ 3.5 ਸਾਲ ਤੋਂ ਗਰਲਫ੍ਰੈਂਡ ਦੇ ਨਾਲ ਰਹਿ ਰਿਹਾ ਜੀ। ਤੇ ਹੁਣ ਮੇਰਾ ਸਵਾਲ ਇਹ ਸੀ ਕਿ ਜਿਹੜੀ ਮੇਰੀ ਗਰਲਫ੍ਰੈਂਡ ਸੀ, ਉਹ ਸਿਟੀਜ਼ਨ ਨਹੀਂ ਹੈਗੀ ਇੱਥੇ, ਉਹਦੇ ਤੋਂ 10 ਸਾਲ ਦਾ ਗ੍ਰੀਨ ਕਾਰਡ ਸੀ। ਹਾਂਜੀ। ਤੇ ਮੈਂ ਉਹਨੂੰ ਜ਼ੋਰ ਪਾ ਕੇ ਕੋਈ ਤਕਰੀਬਨ 3 ਕੁ ਵੀਕ ਪਹਿਲੇ ਉਹਦਾ ਮੈਂ ਸਿਟੀਜ਼ਨ ਜਿਹੜਾ ਟੈਸਟ ਹੁੰਦਾ ਕਲੀਅਰ ਕਰਵਾਇਆ। ਹਾਂਜੀ। ਤੇ ਮੇਰੀ ਤਰੀਕ ਆ ਰਹੀ ਹੈ ਫਰਵਰੀ 18 ਨੂੰ। ਠੀਕ ਹੈ। ਤੇ ਉਧਰ ਮੈਂ ਉਹਦਾ ਵੇਟ ਕਰ ਰਿਹਾ ਕਿ ਉਹਦਾ ਸਿਟੀਜ਼ਨਸ਼ਿਪ ਦਾ ਕਾਰਡ ਆ ਜਾਵੇ, ਪਰ ਕਾਰਡ ਅਜੇ ਆਇਆ ਨਹੀਂ। ਅਗਰ ਜੇ ਮੈਂ ਮੈਰਿਜ ਹੁਣ ਕਰਾਉਣਾ, ਮੇਰਾ ਐਕਚੁਅਲੀ ਕੁਐਸਚਨ ਹੈ ਕਿ ਅਗਰ ਮੈਰਿਜ ਮੈਂ ਹੁਣ ਕਰਵਾਉਣਾ ਤੇ ਕੀ ਬੇਸ ਬਣੇਗਾ? ਸਿਟੀਜ਼ਨਸ਼ਿਪ ਦਾ ਬੇਸ ਬਣੇਗਾ ਜਾਂ 10 ਸਾਲ ਦਾ ਗ੍ਰੀਨ ਕਾਰਡ ਦਾ ਬੇਸ ਬਣੇਗਾ? ਤੋਂ ਪਹਿਲਾਂ ਤਾਂ ਭਾਜੀ ਤੁਸੀਂ ਸਲਾਹ ਤੁਹਾਨੂੰ ਗਲਤ ਦੇਤੀ। ਜੇ ਪਹਿਲਾਂ ਤਾਂ ਟੂ ਲੇਟ ਹੈਗੇ ਤੁਸੀਂ, ਕੋਈ ਇਹਦਾ ਫਾਇਦਾ ਨਹੀਂ ਹੋਣਾ, ਕਿਉਂਕਿ I-130 ਨੂੰ ਟਾਈਮ ਲੱਗਦਾ ਤੇ ਤੁਹਾਡਾ
ਜਿਹੜੀ ਕੋਰਟ ਦੀ ਤਰੀਕ ਜਿਹੜੀ ਆ ਰਹੀ ਤੁਹਾਨੂੰ ਉਹੀ ਭੁਗਤਣੀ ਪੈਣੀ ਹੈ, ਇਹ 'ਚ ਕੁਛ ਨਹੀਂ ਹੋਣਾ। ਮਤਲਬ ਇਹ ਤਰੀਕ ਹੀ ਭੁਗਤਣੀ ਪੈਣੀ ਹੈ, ਉਹਨੇ ਬੇਸ ਜਿਹੜਾ ਮਰਜ਼ੀ ਬਣੇ। ਇਹਦੇ ਵਿੱਚ ਤੁਸੀਂ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾ ਸਕਦੇ ਸੀਗੇ ਜੇ 3 ਸਾਲ ਤੁਹਾਡੇ ਹੈਗੇ। ਅੱਜ ਦੀ ਡੇਟ 'ਚ ਤੁਹਾਡੇ ਕੋਲ I-130 ਅਪਰੂਵ ਹੋਣਾ ਸੀਗਾ, ਉਹਦੇ ਬੇਸ ਤੇ ਤੁਹਾਨੂੰ ਜ਼ਰੂਰ ਹੱਲ ਜਿਹੜਾ ਮਿਲ ਜਾਣਾ ਸੀਗਾ, ਠੀਕ ਹੈ ਕਿ ਨਹੀਂ। ਤੇ ਹੁਣ ਤਾਂ ਤੁਹਾਡਾ ਜਿਹੜਾ 3 ਸਾਲ ਦਾ I-130 ਨੂੰ ਲੱਗਦਾ, ਇਹਦੇ ਵਿੱਚ ਕੋਈ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ ਤੁਹਾਡਾ ਇਹਦੇ ਵਿੱਚ। ਬੇਸ ਬੂਸ ਜਿਹੜਾ ਮਰਜ਼ੀ ਬਣੇ ਸਿਟੀਜ਼ਨ ਵਾਲਾ ਜੀ। ਹੁਣ ਇਹ ਸਲਾਹਾਂ ਮੇਰਾ ਵੀ ਇਹਨਾਂ ਸਲਾਹਾਂ ਥੋੜੀਆਂ ਜਿਹੀਆਂ ਪਹਿਲਾਂ ਲੈ ਲੈਣੀਆਂ ਚਾਹੀਦੀਆਂ, ਇਹਦੇ ਵਿੱਚ ਤੁਸੀਂ ਟਾਈਮ ਖਰਾਬ ਕਰਤਾ। ਮੈਂ ਇਸ ਗੱਲ ਨੂੰ ਰੀਅਲਾਈਜ਼ ਕਰਦਾ ਪਿਆ, ਪਰ ਗੱਲ ਇਹ ਆ ਸਰ ਕਿ ਜਿਹੜੀ ਮੇਰੀ ਜੱਜ ਆ ਉਹ ਖੁਦ ਕਹਿ ਰਹੀ ਆ ਕਿ ਮੈਂ ਵੇਟ ਕਰਦੀ ਆ। ਉਹਨੇ ਮੇਰੀ ਮਤਲਬ ਕਿ ਤਰੀਕ ਜਿਹੜੀ ਸੀ ਇੰਡੀਵਿਜੂਅਲ ਤੋਂ ਉਹਨੇ ਫਿਰ ਮਾਸਟਰ ਹੈਰਿੰਗ ਤੇ ਮੈਂ ਲੈਣ ਦਾ ਕਹਿੰਦੀ ਕਿ ਤੂੰ ਮੈਂ ਵੇਟ ਕਰਦੀ ਆ, ਤੂੰ ਆਪਣਾ ਮੈਰਿਜ ਕਰ ਔਰ ਮੈਨੂੰ ਉਹ ਅਪਰੂਵ ਕਰ ਕਿ ਤੂੰ ਮੈਰਿਜ ਕੀਤੀ ਹੈ। ਮੈਰਿਜ ਕਰਕੇ I-130 ਲੱਗ ਸਕਦਾ, ਰਸੀਦ ਹੀ ਆਣੀ ਉਹਦੇ ਵਿੱਚ, ਉਸ ਤੋਂ ਜ਼ਿਆਦਾ ਤਾਂ ਨਹੀਂ ਕੁਛ ਤੁਸੀਂ ਕਰ ਸਕਦੇ। ਅਪਰੂਵ ਤਾਂ ਨਹੀਂ ਹੋਣਾ 3 ਸਾਲ ਤੱਕ। ਸਹੀ ਹੋ ਗਿਆ। ਤੇ ਸਰ ਹੁਣ ਮੈਂ ਜਾਣੀ ਕਿ ਮੇਰਾ ਇਹ ਕੁਐਸਚਨ ਹੈ ਕਿ ਮੈਂ ਵੇਟ ਕਰਾਂ ਇਹਦੇ ਗ੍ਰੀਨ ਕਾਰਡ ਆਉਣ ਦੀ ਫਿਰ ਮੈਰਿਜ ਕਰਾਂ, ਮੇਰੇ ਲਈ ਬੈਟਰ ਹੋਏਗਾ। ਇਹ ਤਾਂ ਭਾਜੀ ਜੇ ਤੁਹਾਡਾ ਲਵ ਯੂ ਆ ਤਾਂ ਫਿਰ ਕਰਾ ਲਓ ਵਿਆਹ, ਫਿਰ ਇਹੀ ਆ, ਇਹੀ ਕਹਿ ਸਕਦੇ ਹਾਂ। ਜੇ ਪ੍ਰੇਮ ਆ ਇਕੱਠੇ ਰਹਿੰਦੇ ਆ ਤਾਂ ਫਿਰ ਵਿਆਹ ਤਾਂ ਕਰਾ ਲਓ। ਹੁਣ ਵਿਆਹ ਇਕੱਲਾ ਕਾਗਜ਼ਾਂ ਵਾਸਤੇ ਕਰਾਉਣਾ ਹੈ ਜਾਂ ਓਦਾਂ ਕਰਨਾ ਹੈ ਪ੍ਰੇਮ ਦੇ ਨਾਲ? ਇਹ ਤਾਂ ਹੁਣ ਮੈਂ ਕਿਹਾ ਹੁਣ ਵਕੀਲ ਲੀਗਲ ਵਾਲੀ ਸਲਾਹ ਤਾਂ ਦੇਤੀ। ਹੁਣ ਮੈਂ ਕਿਹਾ ਤੁਸੀਂ ਵਿਆਹ ਵਾਲੀ ਪੁੱਛਣ ਦੇ ਕਿ ਕਰਾਵਾਂ ਨਾ ਕਰਾਵਾਂ, ਉਹ ਤਾਂ ਹੁਣ ਤੁਹਾਡੇ ਤੇ ਆ। ਕਿੱਦਾਂ ਜੇ ਕੁੜੀ ਪਸੰਦ ਆ ਵਿਆਹ ਕਰਾ ਲਓ ਉਹਦੇ ਵਿੱਚ। ਜਾਂ ਵਿਚੋਲੇ ਨੂੰ ਪੁੱਛ ਲਓ। ਹਾਂਜੀ, ਰਾਮ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਜੀ ਜਨਾਬ, ਸਾਡੇ ਇੱਕ ਰਿਸ਼ਤੇਦਾਰ ਆ, ਉਹਦੇ ਪਾਸਪੋਰਟ ਤੇ 10 ਸਾਲ ਦਾ ਵੀਜ਼ਾ ਲੱਗਾ ਅਮਰੀਕਾ ਦਾ। ਉਹ 2 ਸਾਲ ਪਹਿਲਾਂ ਇੱਥੇ 4 ਮਹੀਨੇ ਰਹਿ ਕੇ ਗਿਆ ਸੀ, ਹੁਣ ਫਿਰ ਆਇਆ। ਉਹਨੇ ਉੱਥੇ ਇਮੀਗ੍ਰੇਸ਼ਨ ਅਫਸਰ ਨੂੰ ਕਹਿਤਾ ਵੀ ਮੈਂ 1 ਮਹੀਨਾ ਹੀ ਰਹਿਣਾ। ਤਾਂ ਹੁਣ ਮੈਂ ਸਵਾਲ ਆ ਵੀ ਉਹ 1 ਮਹੀਨੇ ਤੋਂ ਵੱਧ ਰਹਿ ਸਕਦਾ ਕਿ ਉਹਨੂੰ ਮੁੜਨਾ ਪਊ? ਇਹ ਭਾਜੀ ਉੱਤੇ ਨਾ ਆਨਲਾਈਨ ਇੱਕ I-94 ਹੁੰਦਾ, ਇੱਕ ਆਨਲਾਈਨ ਨਿਕਲਦਾ ਹੁੰਦਾ, ਆਨਲਾਈਨ ਚੈੱਕ ਕਰੋ। ਉੱਤੇ ਤੁਹਾਨੂੰ ਉਹਨਾਂ ਨੇ ਡਿਊਰੇਸ਼ਨ ਦੱਸ ਦੇਣੀ ਕਿੰਨੀ ਹੈ। ਤਕਰੀਬਨ ਲੋਕਾਂ ਨੂੰ 6 ਮਹੀਨੇ ਉਹ ਦਿੰਦੇ ਆ। ਉਹ ਜਿਹੜੀ ਡਿਊਰੇਸ਼ਨ ਆ ਉਹਦੇ ਵਿੱਚ ਜਾਣਾ ਪੈਂਦਾ। ਅੱਛਾ ਜੀ, ਓਕੇ ਜੀ, ਮਿਹਰਬਾਨੀ। ਓਕੇ ਜੀ। ਗੁਰਪ੍ਰੀਤ। ਹਾਂਜੀ ਸਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਜੀ ਭਾਜੀ, ਕਿੱਦਾਂ ਸਿਹਤਾਂ ਠੀਕ ਜੀ? ਵਧੀਆ ਜੀ, ਪੁੱਛੋ ਜੀ। ਵਧੀਆ ਤੁਸੀਂ? ਹਾਂਜੀ ਸਰ, ਪਹਿਲਾਂ ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਜਿਹੜਾ ਇੰਨਾ ਕਮਿਊਨਿਟੀ ਦਾ ਭਲਾ ਕਰ ਰਹੇ ਹੋ। ਮੇਰੇ 2 ਕੁਐਸਚਨ ਸੀ ਸਰ। ਜਿਹੜਾ ਗ੍ਰੀਨ ਕਾਰਡ ਆ, ਜਿੱਦਾਂ ਮੇਰਾ ਕੇਸ ਤੁਹਾਡੇ ਕੋਲ ਪਾਸ ਹੋਇਆ 2024 ਦੇ ਵਿੱਚ ਜੀ, ਤੇ ਜੱਜ ਸਾਹਿਬ ਸਾਰਾ ਟੋਰਿਸ ਜੱਜ ਸਾਹਿਬ ਸੀ। ਤੇ ਮੇਰਾ ਕੁਐਸਚਨ ਇਹ ਸੀ ਕਿ ਸਰ ਜਿੱਦਾਂ ਗ੍ਰੀਨ ਕਾਰਡ ਨੂੰ ਕਿੰਨਾ ਕੁ ਟਾਈਮ ਲੱਗ ਰਿਹਾ ਹੈ? ਅਪਲਾਈ ਕੀਤਾ ਅਪ੍ਰੈਲ ਦਾ। ਗ੍ਰੀਨ ਕਾਰਡ ਅਪ੍ਰੈਲ ਆਪਣਾ 2024 ਚ ਕੀਤਾ ਸੀਗਾ। ਹਾਂਜੀ। ਇਹ ਚ ਆਪਣੇ ਅਪੀਲ ਨਹੀਂ ਕੀਤੀ ਸੀਗੀ ਨਾ ਉਹਨਾਂ ਨੇ? ਨਹੀਂ ਸਰ, ਸੌਰੀ, 25 ਦੇ ਵਿੱਚ ਕੀਤਾ ਸੀ। ਤੇ ਸਰਕਾਰੀ ਵਕੀਲ ਨੇ ਅਪੀਲ ਨਹੀਂ ਕੀਤੀ ਨਾ? ਨਹੀਂ ਸਰ, ਨਹੀਂ, ਉਹਨਾਂ ਨੇ ਅਪੀਲ ਨਹੀਂ ਕੀਤੀ। ਹਾਂਜੀ, ਮੇਰੇ ਖਿਆਲ ਮੈਨੂੰ ਤੁਹਾਡੀ ਆਵਾਜ਼ ਸੁਣ ਕੇ ਸ਼ਾਇਦ ਯਾਦ ਆ ਰਿਹਾ ਤੁਹਾਡਾ ਕੇਸ ਲੱਗ ਜਿਹਾ ਸੀਗਾ, ਯੂਨੀਕ ਜਿਹਾ। ਤੇ ਮੇਰੀ ਤੁਹਾਡੇ ਨਾਲ ਉਦਾਂ ਵੀ ਪਰਸਨਲ ਵੀ ਗੱਲ ਹੁੰਦੀ ਹੈ, ਕਾਲ ਤੇ ਵੀ ਮੈਸੇਜ ਤੇ ਵੀ। ਗੁਰਪ੍ਰੀਤ ਸਿੰਘ ਫੈਮਿਲੀ ਦੇ ਨਾਲ ਮੇਰਾ ਕੇਸ ਪਾਸ ਹੋਇਆ। ਹਾਂਜੀ, ਮੈਨੂੰ ਆ ਗਿਆ। ਤੁਹਾਡੇ ਭਾਜੀ 2-2.5 ਸਾਲ ਜਿਹੜਾ ਔਨ ਐਵਰੇਜ, ਮਤਲਬ ਇੰਨਾ ਕੁ ਐਕਸਪੈਕਟ ਕਰਕੇ ਚੱਲੋ। ਅਜੇ ਸਾਲ ਨਹੀਂ ਹੋਇਆ? ਹਾਂਜੀ, ਸਾਲ ਨਹੀਂ, ਟਾਈਮ ਲੱਗਣਾ ਭਾਜੀ, ਟਾਈਮ ਲੱਗੂਗਾ ਜੀ। ਠੀਕ ਹੈ ਸਰ, ਥੈਂਕ ਯੂ ਜੀ। ਕੁਝ ਕੁ ਹੋਰ ਕਾਲਰਸ ਨੇ, ਫਿਰ ਆਪਾਂ ਸਮਾਪਤੀ ਜਿਹੜੀ ਉਹ ਕਰਨੀ ਆ। ਆਲਰੇਡੀ ਸਮਾਂ ਹੋ ਗਿਆ ਤੇ ਵਕੀਲ ਸਾਹਿਬ ਤੋਂ ਅਸੀਂ 5 ਮਿੰਟ ਹੋਰ ਉਧਾਰੇ ਲੈਣੇ ਇਹਨਾਂ ਤੋਂ, 2-3 ਕਾਲਾਂ ਹੋਰ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ। ਸੰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਰ 2 ਸਵਾਲ ਨੇ ਛੋਟੇ ਜਿਹੇ ਸਰ। ਇੱਕ ਤੇ ਸਰ ਮੇਰਾ ਨਾ ਕਜ਼ਨ ਹੈ, ਉਹ ਇੱਥੇ ਆਪਣੀ ਫੈਮਿਲੀ ਨਾਲ ਆਇਆ ਹੋਇਆ ਹੈ ਤੇ ਸਰ ਉਹਦੇ ਬੱਚਿਆਂ ਦਾ ਗਾਰਡੀਅਨਸ਼ਿਪ ਦਾ ਕੇਸ ਲਾਉਣ ਬਾਰੇ ਸੋਚ ਰਿਹਾ ਸਰ। ਉਹ ਲਾ ਸਕਦਾ ਕਿ ਨਹੀਂ ਲਾ ਸਕਦਾ? ਉਹ ਗਾਰਡੀਅਨ ਲਈ ਜੇ ਭਾਜੀ ਐਲੀਜੀਬਲ ਹੈਗੇ ਲੋਕੀ ਤਾਂ ਲਾ ਸਕਦੇ। ਜਿਹੜਾ ਬੰਦਾ ਜਿਹੜੀ ਚੀਜ਼ ਲਈ ਐਲੀਜੀਬਲ ਆ ਉਹ ਲਗਾ ਸਕਦਾ, ਜਿਹੜਾ ਨਹੀਂ ਐਲੀਜੀਬਲ ਆ ਨਹੀਂ ਲਾ ਸਕਦਾ। ਹੁਣ ਗਾਰਡੀਅਨਸ਼ਿਪ ਦਾ ਕੇਸ ਉਹਨਾਂ ਦੇ ਲਈ ਹੁੰਦਾ ਜਿਹਨਾਂ ਦੇ ਵਿੱਚ ਜਵਾਕਾਂ ਦੀ ਟੇਕ ਕੇਅਰ ਨਹੀਂ ਹੁੰਦੀ। ਤੋ ਜੇ ਜਵਾਕਾਂ ਦੀ ਟੇਕ ਕੇਅਰ ਹੁੰਦੀ ਆ ਤਾਂ ਫਿਰ ਉਹ ਨਹੀਂ ਲਾ ਸਕਦਾ। ਜੇ ਜਵਾਕਾਂ ਦੀ ਨਹੀਂ ਟੇਕ ਕੇਅਰ ਕਰ ਸਕਦੇ ਘਰ ਦੇ ਤਾਂ ਫਿਰ ਗਾਰਡੀਅਨਸ਼ਿਪ ਦਾ ਲਾ ਸਕਦੇ। ਹਾਂਜੀ ਸਰ, ਤੁਸੀਂ ਉਹਨਾਂ ਦੇ ਵਿੱਚ ਡਿਸਪਿਊਟ ਜਿਹਾ ਪਿਆ ਹੈ ਤੇ ਸਰ ਉਹਨਾਂ ਦੇ ਕੱਲ ਉਹਦੇ ਕੇਸ ਤੇ ਤਾਂ ਕੋਈ ਇਹਦਾ ਅਸਰ ਨਹੀਂ ਪੈਂਦਾ ਸਰ? ਇਹ ਥੋੜਾ ਪੁੱਛਿਆ ਪੇਰੈਂਟਸ ਦਾ ਗਾਰਡੀਅਨਸ਼ਿਪ ਦੇ ਕੇਸ ਦਾ ਪੇਰੈਂਟਸ ਕੋਈ ਫਰਕ ਨਹੀਂ ਪੈਂਦਾ, ਇਹ ਪੁੱਛਦੇ?
ਹਾਂਜੀ ਸਰ। ਨਹੀਂ, ਕੋਈ ਫਰਕ ਨਹੀਂ ਪੈਂਦਾ। ਮਤਲਬ ਜੇ ਹੁਣ ਇਮੀਗ੍ਰੈਂਟ ਜੇ ਨਹੀਂ ਟੇਕ ਕੇਅਰ ਕਰ ਸਕਦਾ, ਨਹੀਂ ਟੇਕ ਕੇਅਰ ਕਰ ਸਕਦਾ, ਕੋਈ ਫਰਕ ਨਹੀਂ ਪੈਂਦਾ, ਐਜ਼ ਲੌਂਗ ਐਜ਼ ਕੋਈ ਫਰਾਡ ਨਾ ਹੋਵੇ। ਮਤਲਬ ਕੋਈ ਇਦਾਂ ਦੀ ਚੀਜ਼ ਨਾ ਹੋਵੇ ਕਿ ਬਸ ਨਿਆਣੇ ਦੀ ਹੈਲਪ ਕਰਨ ਲਈ ਗਾਰਡੀਅਨਸ਼ਿਪ ਲਾਤੀ ਤੇ ਰਹਿ ਉਹ ਪੇਰੈਂਟਸ ਨਹੀਂ ਰਹੇ, ਉਹ ਫਰਾਡ ਹੋ ਜਾਂਦਾ। ਸੋ ਉਹ 'ਚ ਬਿਲਕੁਲ ਫਰਕ ਪੈਂਦਾ। ਜੇ ਵਾਕਈ ਅਸਲੀ ਦੇ ਵਿੱਚ ਨਹੀਂ ਟੇਕ ਕੇਅਰ ਕਰ ਸਕਦੇ, ਕੋਈ ਹੋਰ ਗਾਰਡੀਅਨ ਆ ਉਹ ਟੇਕ ਕੇਅਰ ਕਰ ਰਿਹਾ, ਤਾਂ ਫਿਰ ਕੋਈ ਚੱਕਰ ਨਹੀਂ। ਜੀ ਸਰ, ਥੈਂਕ ਯੂ ਸਰ। ਤੇ ਸਰ ਇੱਕ ਹੋਰ ਸਵਾਲ ਹੈ ਸਰ, ਮੇਰੇ ਨਾਲ ਫਰੈਂਡ ਹੈ ਤੇ ਸਰ ਉਹਦੇ ਨਾਲ ਨਾ ਮਤਲਬ ਕੁੱਟਮਾਰ ਜੀ ਹੋ ਗਈ ਸੀ, ਕੋਈ ਉਹਦੇ ਤੋਂ ਪੈਸੇ ਪੂਸੇ ਖੋਹਣ ਦੇ ਚੱਕਰ ਦੇ ਵਿੱਚ ਸਰ ਹੁਣ ਥੋੜ੍ਹੀਆਂ ਸੱਟਾਂ ਵੱਜ ਗਈਆਂ ਜੀ। ਤੇ ਸਰ ਉਹ UVJ ਦਾ ਕਰ ਸਕਦਾ ਅਪਲਾਈ ਜਾਂ ਨਹੀਂ ਕਰ ਸਕਦਾ ਸਰ, ਉਹਦਾ ਸਵਾਲ ਸੀ ਉਹਨੇ। ਹਾਂਜੀ, ਜੇ ਕੁੱਟਮਾਰ ਅਸਲੀ ਹੋਈ ਆ ਤੇ ਪੁਲਿਸ ਨੂੰ ਰਿਪੋਰਟ ਕੀਤੀ ਸੀਗੀ ਤੇ ਫਿਰ ਕਰ ਸਕਦਾ। ਜੇ ਨਕਲੀ ਸਟੇਜ ਸੈਟਅਪ ਕੀਤੀ ਸੀ ਫਿਰ ਨਹੀਂ ਕਰ ਸਕਦਾ। ਹਾਂਜੀ, ਜੇ ਅਸਲੀ ਆ ਤਾਂ ਫਿਰ ਕਰ ਸਕਦਾ। ਜੀ ਗਗਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਪਹਿਲਾਂ ਇੱਕ ਛੋਟਾ ਜਿਹਾ ਕੁਐਸਚਨ ਆ। ਮੇਰੇ ਫਰੈਂਡ ਨੂੰ ਨਾ 21 ਤਰੀਕ ਦੀ ਜਿੱਦਾਂ 22 ਤਰੀਕ ਤੇ ਗਿਆ ਸੀਗਾ ਤੇ ਉਹਨਾਂ ਨੇ ਅਰੈਸਟ ਕਰ ਲਿਆ ਜੀ। ਹੁਣ ਇੱਥੇ ਬਲੈਕ ਅਮਰੀਕਨ ਬਲੈਕ ਨਾਲ ਮੈਰਿਜ ਆ ਤੇ ਪਹਿਲਾਂ ਉਹ ਗਰਲਫ੍ਰੈਂਡ ਬॉयਫ੍ਰੈਂਡ ਸੀਗੇ ਤੇ ਉਹਨੇ ਨਾ ਆਪਣੀ ਵਾਈਫ ਦੇ ਪਹਿਲਾਂ ਮਤਲਬ ਕਿ ਗਰਲਫ੍ਰੈਂਡ ਸੀ ਜਦੋਂ ਤੇ ਚਪੇੜ ਮਾਰਤੀ, ਕਿਤੇ ਸ਼ਰਾਬ ਪੀਤੀ ਚ ਦੋਵੇਂ ਲੜ ਪਏ। ਪੁਲਿਸ ਨੂੰ ਕਾਲ ਕੀਤੀ ਤੇ ਉਹ ਪੁਲਿਸ ਆ ਕੇ ਤੇ ਉਹਨੂੰ ਅਰੈਸਟ ਕਰਕੇ ਲੈ ਗਈ ਤੇ ਉੱਥੇ ਡੋਮੈਸਟਿਕ ਵਾਇਲੈਂਸ ਦਾ ਕੇਸ ਪਿਆ ਜੀ। ਤੇ ਹੁਣ ਉਹ ਮਤਲਬ ਜਿੱਦਾਂ ਡਿਟੇਨ ਕਰ ਲਿਆ ਉਹਨੂੰ ਆਈਸ ਨੇ। ਪਹਿਲਾਂ ਐਲਿਜ਼ਾਬੈਥ ਸੀ, ਹੁਣ ਮੈਂ ਚੈੱਕ ਕੀਤਾ ਉਹਦਾ ਇਹ ਨੰਬਰ ਪਾ ਕੇ ਤੈਨੂੰ ਟੈਕਸਸ ਲੈ ਗਏ ਆ ਜੀ। ਭਾਜੀ ਇਹਦਾ ਹੈਬੀਅਸ ਕਰਨਾ ਬੜਾ ਮੁਸ਼ਕਿਲ ਆ ਕਿਉਂਕਿ ਇਹ ਜਿੱਦਾਂ ਲੇਕਨ ਰਾਈਲੀ ਵਾਲੇ ਉਹਦੇ ਥੱਲੇ ਆ ਜਾਂਦੇ ਤੇ ਇਹਦੇ ਵਿੱਚ ਮੋਸਟ ਲਾਈਕਲੀ ਉਹਨਾਂ ਨੇ ਨਹੀਂ ਛੱਡਣਾ ਇਹਨੂੰ। ਟਰਾਈ ਕਰ ਸਕਦੇ ਆ ਪਰ ਇਹਦੇ ਵਿੱਚ ਨਹੀਂ ਬਣਨੀ ਗੱਲਬਾਤ। ਠੀਕ ਭਾਜੀ, ਜਿੱਦਾਂ ਇੱਕ ਹੋ ਰਹੀ ਕਿ ਇਹਦੀ ਤਰੀਕ ਪਹਿਲਾਂ ਐਲਿਜ਼ਾਬੈਥ ਬੋਲਦੀ ਸੀ ਨਿਊ ਜਰਸੀ ਦੇ ਵਿੱਚ ਤੇ ਹੁਣ ਬੋਲਦੀ ਤਰੀਕ 10 ਨੂੰ ਆ, 10 ਫਰਵਰੀ ਦੀ ਤਰੀਕ ਆ, ਬਟ ਇਹਨੂੰ ਉੱਥੇ ਆਈਸ ਵਾਲੇ ਸ਼ੋਅ ਕਰਦੇ ਪਏ ਕਿ ਇਹਨੂੰ ਟੈਕਸਸ ਲੈ ਗਏ ਨੇ। ਇਹਦਾ ਕੇਸ ਮੂਵ ਹੋ ਜਾਣਾ ਭਾਜੀ ਟੈਕਸਸ। ਬਲਕਿ ਭਾਜੀ ਇਹਦੇ ਇਰਾਦੇ ਨਹੀਂ ਛੱਡ ਸਕਦੇ। ਮਤਲਬ ਕਿ ਉਹਦੀ ਵਾਈਫ ਹੁਣ ਇਹਦੇ ਨਾਲ ਹੈ ਤਾਂ ਸਾਥ ਵੀ ਦਿੰਦੀ ਪਈ ਕਿ ਤੈਨੂੰ ਮੈਂ ਕਢਾਵਾਂਗੀ। ਮੇਰੇ ਕੋਲ ਵੀ ਆਉਂਦੀ ਸੀ, ਮੈਂ ਕਿਹਾ ਮੈਂ ਪੁੱਛ ਕੇ ਇੱਕ ਵਾਰੀ ਸਲਾਹ ਲੈ ਕੇ ਤੈਨੂੰ ਦੱਸਦਾ ਹੋਵੇ। ਨਹੀਂ ਹਾਂਜੀ, ਜੇ ਕੇਸ ਪੂਰਾ ਡਿਸਮਿਸ ਹੋ ਜਾਵੇ ਕਢਾਵਾ ਉਹ ਸਟੇਟ, ਜੇ ਕੇਸ ਵਾਪਸ ਲੈ ਲਵੇ ਆਪਣਾ ਪੂਰਾ ਡਿਸਮਿਸ ਹੋ ਜਾਵੇ ਤਾਂ ਫੇਰ ਆ ਜੇ ਸਟੇਟ ਲੈਂਦੀ ਹੈ ਕਿ ਨਹੀਂ ਲੈਂਦੀ। ਜੇ ਕੇਸ ਉਹਦਾ ਪੂਰਾ ਜਿਹੜਾ ਡਿਸਮਿਸ ਕਲੀਨ ਚਿੱਟ ਮਿਲ ਗਈ ਫਿਰ ਉਹਨੂੰ ਫਾਇਦਾ ਹੋ ਸਕਦਾ। ਜੀ ਥੈਂਕ ਯੂ ਜੀ। ਸਮਾਂ ਸਮਾਪਤ ਹੈ ਅੱਜ ਦਾ। ਅੱਛਾ, ਇੱਕ ਜਾਂਦੇ ਜਾਂਦੇ ਅਟਾਰਨੀ ਟਿਰਕੈਣਾ ਜੀ ਸਾਰਿਆਂ ਦੇ ਲਈ ਜਿਹੜਾ ਪੁੱਛਣ ਵਾਲੇ ਹੁਣ ਉੱਦਾਂ ਦੀ ਜਿਹੜੀ ਸਲਾਹ ਜਾਂ ਉੱਦਾਂ ਦੀ ਕਾਲ ਕਾਫੀ ਆ ਰਹੀਆਂ, ਫੈਲਨੀ ਕੋਈ ਨਾ ਕੋਈ ਇੱਦਾਂ ਦੀ ਚੀਜ਼, ਕੁੱਟਮਾਰ, ਵੀ ਉਹਦਾ ਹੁਣ ਡਾਇਰੈਕਟਲੀ ਅਸਰ ਆ ਸਿੱਧਾ ਤੁਹਾਡੇ ਇਮੀਗ੍ਰੇਸ਼ਨ ਦੇ ਜਿਹੜੇ ਉਹ ਸਟੇਟਸ ਦੇ ਉੱਤੇ। ਸੋ ਕੀ ਇੱਥੇ ਸਲਾਹ ਕੀ ਤੁਸੀਂ ਕਹਿਣਾ ਚਾਹੁੰਦੇ ਆ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ? ਜੀ ਮੇਰੇ ਖਿਆਲ ਇਹਦਾ ਤੁਸੀਂ ਇੱਕ ਸੈਗਮੈਂਟ ਵੀ ਜਿਹੜਾ ਸੀਗਾ ਆਪਣੇ ਲਾ ਸਕਦੇ ਆ ਕੱਟ ਕੇ, ਕਿਉਂਕਿ ਕਾਫੀ ਲੋਕਾਂ ਨੂੰ ਇਹ ਜਿਹੜਾ ਇਹਦਾ ਬੈਨੀਫਿਟ ਹੋ ਸਕਦਾ। ਸੋ ਜੇ ਕਿਸੇ ਕੋ ਪਹਿਲੀ ਗੱਲ ਤਾਂ ਦੇਖੋ ਐਜ਼ ਅ ਕਮਿਊਨਿਟੀ ਉਹੀ ਹੈ ਕਿ ਕੋਈ ਇਦਾਂ ਦੀ ਸਿਚੁਏਸ਼ਨ 'ਚ ਫਸੋ ਨਾ ਜਿੱਥੇ ਕਿ ਕ੍ਰਾਈਮ ਦੇ ਤੁਸੀਂ ਜਾਂ ਵਿਕਟਿਮ ਹੁੰਦੇ ਆ ਜਾਂ ਦੂਜੇ ਦੋਨੋਂ ਸਾਈਡ ਤੇ ਕਿਸੇ ਵੀ ਤੁਸੀਂ ਚਪੇਟ ਚੜਾਉਂਦੇ ਹਨਾ। ਆਪਣਾ ਕਲੀਨ ਰਹੋ, ਆਪਣੇ ਫੋਕਸ ਕਰੋ ਉੱਤੇ। ਪਰ ਜੇ ਲਗਾ ਲਓ ਕਿਸੇ ਦੇ ਕੋਈ ਦਫਾਦਾਰਾ ਲੱਗ ਜਾਂਦੀ ਆ, ਅਰੈਸਟ ਹੋ ਜਾਂਦੀ ਆ, ਉਹ ਚੱਲ ਜਾਂਦਾ। ਇਹਦੇ ਵਿੱਚ ਜਿਹੜਾ ਇੱਕ ਹੁੰਦਾ ਕ੍ਰਿਮੀਨਲ ਲਾਇਰ ਤੁਸੀਂ ਕਰਨਾ ਹੁੰਦਾ ਲੋਕਲ ਆਪਣੀ ਸਟੇਟ ਦਾ, ਠੀਕ ਆ, ਜਿਹੜਾ ਉਹ ਏਰੀਆ 'ਚ ਮਾਹਰ ਹੈਗਾ। ਤੇ ਜ਼ਿਆਦਾਤਰ ਇਹਦੇ ਵਿੱਚ ਕ੍ਰਿਮੀਨਲ ਲਾਅ ਦੇ ਵਿੱਚ ਇੰਨੇ ਜ਼ਿਆਦਾ ਇੰਡੀਅਨ ਹੈ ਨਹੀਂ ਗੇ ਆਪਣੇ, ਤੁਹਾਨੂੰ ਉੱਥੇ ਲੋਕਲ ਲਾਇਰ ਹੀ ਲੱਭਣਾ ਪੈਂਦਾ। ਤੇ ਉਹਨਾਂ ਦੀ ਫਿਰ ਜੱਜਾਂ ਨਾਲ ਵੀ ਜਿਹੜੀ ਕੋਰਟ ਨਾਲ ਵੀ ਉਹਨਾਂ ਨੂੰ ਪ੍ਰੋਸੀਜਰ ਵਗੈਰਾ ਪਤਾ ਹੁੰਦੇ ਆ ਕਿ ਕਿੱਦਾਂ ਕੀ ਚੀਜ਼ ਹੈ, ਕਿਹੜਾ ਜੱਜ ਕਿਹੜੀ ਚੀਜ਼ ਗ੍ਰਾਂਟ ਕਰ ਸਕਦਾ, ਨਹੀਂ ਕਰ ਸਕਦਾ। ਸੋ ਪਹਿਲੀ ਤਾਂ ਚੀਜ਼ ਸੀ ਕ੍ਰਿਮੀਨਲ ਲਾਇਰ ਨਾਲ ਤੁਹਾਨੂੰ ਕੰਮ ਜਿਹੜਾ ਕਰਨਾ ਪੈਣਾ। ਦੂਸਰੀ ਚੀਜ਼ ਇਹ ਆਉਂਦੀ ਹੈ ਕਿ ਕ੍ਰਿਮੀਨਲ ਲਾਇਰ ਜਿਹੜਾ ਹੁੰਦਾ ਉਹਨੂੰ ਕਈ ਵਾਰੀ ਇਮੀਗ੍ਰੇਸ਼ਨ ਦਾ ਨਹੀਂ ਪਤਾ ਹੁੰਦਾ ਤੇ ਕਈ ਵਾਰੀ ਉਹ ਇਹੋ ਕੰਟੇਜ ਹੁੰਦਾ ਉਹਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਇਹ ਬੰਦਾ ਇਮੀਗ੍ਰੈਂਟ ਹੈ। ਸੋ ਸੁਪਰੀਮ ਕੋਰਟ ਦੀ ਇੱਕ ਆਲਰੇਡੀ ਰੂਲਿੰਗ ਸੀਗੀ ਕਿ ਕ੍ਰਿਮੀਨਲ ਕੇਸਾਂ ਦੇ ਵਿੱਚ ਬੰਦਾ ਗਿਲਟੀ ਪਲੀ ਕਰਨ ਤੋਂ ਪਹਿਲਾਂ ਜਿਹੜਾ ਸੀਗਾ ਇੱਕ ਇਮੀਗ੍ਰੇਸ਼ਨ ਵਕੀਲ ਦੀ ਸਲਾਹ ਲਵੇ। ਸੋ ਇਮੀਗ੍ਰੇਸ਼ਨ ਵਕੀਲ ਉਹਨੂੰ ਇਹ ਦੱਸਦਾ ਕਿ ਜਿਹੜਾ ਕ੍ਰਾਈਮ ਆ ਤੇਰਾ ਇਮੀਗ੍ਰੇਸ਼ਨ ਸੇਫ ਹੈਗਾ ਕਿ ਨਹੀਂ ਹੈਗਾ, ਕਿ ਤੈਨੂੰ ਗਿਲਟੀ ਪਲੀ ਕਰਕੇ ਫਾਇਦਾ ਕਿ ਤੈਨੂੰ ਟ੍ਰਾਇਲ ਜਿਹੜਾ ਲੜਨਾ ਪੈਣਾ, ਕੇਸ ਲੜ ਕੇ ਫਾਇਦਾ। ਜਿਹੜਾ ਕ੍ਰਿਮੀਨਲ ਲਾਇਰ ਹੁੰਦਾ ਉਹ ਕਈ ਵਾਰੀ ਇਹ ਦੇਖਦਾ ਕਿ ਲੈ ਮੈਂ ਇਹਨੂੰ ਜੇਲ੍ਹ ਨਹੀਂ ਹੋਣ ਦਿੱਤੀ, ਮੈਂ ਇਹਨੂੰ ਬਚਾ ਲਿਆ। ਪਰ ਪੇਪਰਾਂ ਦੇ ਵਿੱਚ ਉਹ ਜਿਹੜਾ ਸੀਗਾ ਜਿਹੜਾ ਕ੍ਰਾਈਮ ਕਈ ਵਾਰੀ ਇਮੀਗ੍ਰੇਸ਼ਨ ਸੇਫ ਨਹੀਂ ਹੁੰਦਾ, ਮਤਲਬ ਬੰਦੇ ਨੂੰ ਸਜ਼ਾ ਨਹੀਂ ਹੋਈ ਹੁੰਦੀ ਪਰ ਉਹ ਇਮੀਗ੍ਰੇਸ਼ਨ ਸੇਫ ਨਹੀਂ ਹੁੰਦਾ। ਕਈ ਵਾਰੀ ਕੀ ਹੁੰਦਾ ਕਿ ਸਜ਼ਾ ਲੈਣੀ ਵੀ ਬੈਟਰ ਹੋ ਸਕਦੀ ਹੈ ਕਿਉਂਕਿ ਜਿਹੜਾ ਕ੍ਰਾਈਮ ਉਹਦਾ ਹੁੰਦਾ ਉਹ ਇਮੀਗ੍ਰੇਸ਼ਨ ਸੇਫ ਹੁੰਦਾ। ਸੋ ਬੇਸਿਕਲੀ ਆਪਾਂ ਕੀ ਦੇਖਣਾ ਹੁੰਦਾ ਕਿ ਜਿਹੜੇ ਕ੍ਰਾਈਮ ਦੀ ਨੂੰ ਸਜ਼ਾ ਮਿਲ ਰਹੀ ਆ ਜਾਂ ਜਿਹਦੀ ਉਹ ਗਿਲਟੀ ਪਲੀ ਕਰ ਰਿਹਾ ਉਹ ਇਮੀਗ੍ਰੇਸ਼ਨ ਸੇਫ ਸੀਗਾ ਕਿ ਨਹੀਂ ਸੀਗਾ। ਸੋ ਕਾਫੀ ਸਾਰੇ ਜਿਹੜੇ ਆਪਣੇ ਬੰਦੇ ਉਹਨਾਂ ਨੂੰ ਬੜੀ ਦੇਰ ਬਾਅਦ ਸਮਝ ਜਿਹੜੀ ਆਉਂਦੀ ਹੈ, ਉਹ ਕਈ ਵਾਰੀ ਸੋਚਦੇ ਆ ਕਿ ਕ੍ਰਿਮੀਨਲ ਲਾਇਰ ਨੇ ਉਹਨਾਂ ਨੂੰ ਬਚਾ ਲਿਆ।
ਉਹ ਪਰ ਇਦਾਂ ਦੀ ਉਹਨਾਂ ਨੇ ਚੀਜ਼ ਜਿਹੜੀ ਐਡਮਿਟ ਕੀਤੀ ਹੁੰਦੀ ਆ ਤੇ ਉਹ ਸਟੇਟ ਦੇ ਹਿਸਾਬ ਨਾਲ ਉਹ ਜਿਹੜੀ ਪ੍ਰੋਬਲਮ ਜਿਹੜੀ ਹੋ ਜਾਂਦੀ ਹੈ। ਸੋ ਇਹ ਹਰੇਕ ਸਟੇਟ ਟੂ ਸਟੇਟ ਜਿਹੜੇ ਰੂਲ ਜਿਹੜੇ ਹੈਗੇ ਉਹ ਡਿਫਰ ਕਰਦੇ ਆ ਕਾਫੀ, ਜਿੱਦਾਂ ਟੈਕਨੀਕਲ ਤੇ ਕੰਪਲਿਕੇਟਡ ਜਿਹੜਾ ਪ੍ਰੈਕਟਿਸ ਏਰੀਆ ਹੋ ਜਾਂਦਾ, ਇਮੀਗ੍ਰੇਸ਼ਨ ਲਾਅ ਇਹਨੂੰ ਕਹਿੰਦੇ ਆ। ਤੇ ਜਿਹੜਾ ਇਹ ਸੀਗਾ ਕਿ ਜਿਹੜੇ ਹੁਣ ਕ੍ਰਾਈਮ ਜਾਂ ਅਰੈਸਟ ਵੀ ਈਵਨ ਜਿਹੜੇ ਹੋਏ ਆ, ਰਾਈਟ ਵੇ ਜਿਹੜਾ ਸੀਗਾ ਤੁਸੀਂ ਇਮੀਗ੍ਰੇਸ਼ਨ ਵਕੀਲ ਨਾਲ ਆਪਣੇ ਨਾਲ ਜਿਹੜੀ ਸਲਾਹ ਕਰਨੀ ਆ ਕਿ ਇਹ ਜਿਹੜੀ ਤੁਸੀਂ ਗਿਲਟੀ ਪਲੀ ਕਰ ਰਹੇ ਆ ਇਹਨੂੰ ਮੈਨੂੰ ਕਰਨਾ ਚਾਹੀਦਾ ਕਿ ਮੈਨੂੰ ਕੇਸ ਜਿਹੜਾ ਫਾਈਟ ਕਰਨਾ ਚਾਹੀਦਾ ਬੇਸਿਕਲੀ। ਜੀ ਠੀਕ ਹੈ ਜੀ, ਥੈਂਕ ਯੂ ਅਟਾਰਨੀ ਟਰਕੇਣਾ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਜੀ ਫਿਰ ਆਪਾਂ ਨੈਕਸਟ ਟਾਈਮ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।